दंद भी साफ कर, ऐ लगदा हफ्ते तो कड़ी खाई जाने हम। दंदां ਦੀ ਪਲਾਟ ਚੈੱਕ ਕਰ। ਇੱਕ ਟਾਈਮ ਸੀਗਾ ਇਹਨੂੰ ਸਭ ਤੋਂ ਜ਼ਿਆਦਾ ਕਮਲ ਉਦੋਂ ਪਿਆ ਹੁੰਦਾ ਸੀ ਜਦੋਂ ਸਕੂਲ ਨੂੰ ਛੁੱਟੀ ਹੁੰਦੀ ਸੀ। ਇੱਕ ਦਿਨ ਬਿਲਕੁਲ ਕੈਮਰੇ 'ਚ ਬਾਹਰ ਹੋ ਗਿਆ, ਬਰੋਡ ਅੱਗੋਂ ਛੁੱਕ ਨਹੀਂ ਬਰੋਡ ਕੀ ਤੁਸੀਂ ਭਾਜੀ ਨੇ ਇੱਕ ਲੈਟ ਲਵੋ, ਇੱਕ ਰਿੰਗ ਲੈਟ ਲਵੋ ਤੇ ਉਦਾਂ ਦੀ ਫਿਰ ਇੱਕ ਹੋਰ ਲਵੋ। ਦੋ ਤੇ ਇੰਜ 8 ਬਣਾਉਂਗਾ। अस्सलाम वालेकुम, टी टाइम में खुश आमदीद। ਹਾਂਜੀ ਚਾਹ ਦਾ ਆਰਡਰ ਨਹੀਂ ਦੇਈਦਾ 2/3। ਅੱਜ ਤੁਸੀਂ ਉਹੀ ਮਾਹੌਲ ਬਣਾਇਆ ਵਾ 2/3 ਕੀਤਾ। अस्सलाम वालेकुम उस्ताद जी। ਅੱਖਾਂ ਬੜੀਆਂ ਰੈੱਡ ਹੋਈਆਂ ਅੱਜ, ਖੈਰ ਹੋਵੇ, ਨੀਂਦ ਨਹੀਂ ਪੂਰੀ ਹੋਈ ਜਿਹਦੀਆਂ ਅੱਖਾਂ ਆਪ ਕੀ? ਤੇ ਤੈਨੂੰ ਕੀ ਤਕਲੀਫ ਹੈ? ਰੈੱਡ ਹੋਣ, ਬਲੂ ਹੋਣ, ਬਰਾਊਨ ਹੋਣ, ਕਿਰਮਚੀ ਹੋ ਜਾਣ, ਤੈਨੂੰ ਕੀ ਤਕਲੀਫ ਹੈ? ਤੈਨੂੰ ਮੈਂ ਕਦੀ ਤੇਰੀ ਅੱਖਾਂ ਦੀ ਗੱਲ ਕੀਤੀ? ਸਰ ਫਿਕਰ ਕਰਦਾ ਤੁਹਾਡੀ। ਨਹੀਂ, ਤੈਨੂੰ ਮੈਂ ਕਦੀ ਕਿਹਾ ਵੀ ਤੇਰਾ ਮੂੰਹ ਕੈਸਾ ਵਾ, ਵੀ ਤੇਰਾ ਇਦਾਂ ਦਾ, ਤੇਰੀਆਂ ਮੁੱਛਾਂ ਇੰਜ ਆ? ਤੇ ਮੈਂ ਤੈਨੂੰ ਕਦੇ ਕੋਈ ਗੱਲ ਕੀਤੀ? ਅਸੀਂ ਗੱਲ ਵੀ ਨਹੀਂ ਕਰ ਸਕਦੇ। ਤੇਰੀਆਂ ਅੱਖਾਂ 'ਚ ਇਹਦਾ ਵਾਲ ਆ, ਮੈਂ ਤੈਨੂੰ ਕਦੀ ਕਿਹਾ? ਮੁੱਛਾਂ ਤੇਰੀਆਂ ਪੁੱਠੀ ਬੇ ਪਈ, ਮੈਂ ਤੈਨੂੰ ਕਿਹਾ? ਨਹੀਂ, ਮੈਂ ਤੈਨੂੰ ਕਦੀ ਕੋਈ ਗੱਲ ਕੀਤੀ? ਕੜਾਈ ਦੇ ਕੁੰਡੇ ਹੁੰਦੇ ਕੰਨ ਵੇ ਆਪਣੇ। ਮੈਂ ਤਾਂ ਸਿੰਪਲ ਜੀ ਗੱਲ ਕੀਤੀ, ਮੈਂ ਕਿਹਾ ਮੈਂ ਸਿੰਪਲ, ਮੈਂ ਵੀ ਸਿੰਪਲ ਕਰ ਰਿਹਾ, ਮੈਂ ਕੋਈ ਬਹੁਤ ਪੱਕੀਆਂ ਨਹੀਂ ਕਰ ਰਿਹਾ, ਨਾਰਮਲ। ਮੈਂ ਵੀ ਨਾਰਮਲ ਜਿਹੀਆਂ ਕਰ ਰਿਹਾ। ਐਸੀ ਗੱਲ ਆ। ਉਹ ਭਾਈ ਕੋ ਯਾ ਅੱਲਾ ਖੈਰ ਯਾਰ ਗੱਲ ਇਹ ਉਸਤਾਦ ਜੀ ਅੱਜ ਕੱਲ ਤੇਜ਼ ਹੋਏ ਆ ਔਰ ਮੈਨੂੰ ਪਤਾ ਵੀ ਹੈ ਕਿਉਂ ਹੋਏ ਆ। ਹਾਂਜੀ ਯਾਰ ਪੁਰਾਣਾ ਨਾਰ ਜਾਨੀ ਸਰ ਮੇਰੀ ਏਜ, ਮੈਨੂੰ ਇਹ ਡਰ ਸੀ, ਮੈਂ ਕਿਹਾ ਰਾਜਾ ਆਇਆ ਵਾ, ਇਹ ਹੁਣ ਇੱਕ ਪਹਾੜ ਬਣ ਜਾਣਾ ਗੱਲਾਂ ਦਾ। ਲੋ ਜੀ ਰਾਜਾ ਆ ਗਿਆ, ਅਸੀਂ ਫਾਰਗ ਆ, ਫਲਾਣਾ ਢੀਂਗੜਾ। ਅਤਾਈ ਲੋਕ ਨੌਨ ਪ੍ਰੋਫੈਸ਼ਨਲ ਤੁਸੀਂ ਲੋਕ ਹੋ ਹਮ ਸਾਰੇ, ਤੁਸੀਂ ਤੂੰ ਤੇ ਨੌਨ ਪ੍ਰੋਫੈਸ਼ਨਲ ਚ ਵੀ ਨਹੀਂ ਆਉਂਦਾ, ਤੂੰ ਕੱਲਾ ਲੋਕ ਆ, ਅੱਗੋਂ ਕੁਝ ਵੀ ਨਹੀਂ। ਅੱਗੋਂ ਕੁਛ ਨਹੀਂ ਲੱਗਣਾ ਤੇਰੇ ਨਾਲ ਮਿੱਟੀ। ਅੱਗੋਂ ਕੁਛ ਟਾਵਾ ਨਹੀਂ। ਵੀ ਨਹੀਂ। ठीक है जी। अच्छा जी, एम उस्मान जानी सर मेरी एज 28 ईयर है। जवानी में माँ का चले जाना बहुत अजियत है। मेरी अम्मी की डेथ को आज 28 दिन हो गए हैं। आप प्लीज़ कोई ऐसी बात करें जिसको सुन के मेरे दिल को सुकून मिले। ਹਾਏ ਹਾਏ। मैं आपके प्रोग्राम इसलिए देखता हूँ ताकि मेरा दिल थोड़ा हल्का हो। सारी ज़िंदगी ये दुख ख़त्म नहीं होना, मुझे पता है, लेकिन आपके अल्फाज में बहुत ताकत है और अल्फाज दिल में बहुत असर डालते हैं। ਵਾਹ ਅੱਛਾ ਵੀਰੇ, ਗੱਲ ਇਹ ਆ, ਇਹਦਾ ਤੇ ਇਹਦੇ ਇਸ ਦੁੱਖ ਕੇ ਕੋਈ ਦਲੀਲ ਕੰਮ ਨਹੀਂ ਕਰਦੀ ਹੁੰਦੀ। ਓਏ ਹੋਏ। ਇਸ ਦੁੱਖ ਕੇ ਕੋਈ ਨਸੀਹਤ ਕੰਮ ਨਹੀਂ ਕਰਦੀ ਹੁੰਦੀ। ਇੱਕ ਤੂੰ ਸੁਣਿਆ ਵਕਤ ਸੇ ਬੜਾ ਮਰਹਮ ਕੋਈ। हाँ, वक्त सबसे बड़ा मरहम है। मरहम किहनूं कहंदे? ਮਰਹਮ ਜਦੋਂ ਬੰਦਾ ਮਰ ਜਾਂਦਾ ਕੋਈ। ਚਲ ਮੁੱਲ ਪਾਤਾ ਹੀ ਸਵਾਲ ਦਾ। ਹੈ, ਤਾਂ ਕਿ ਜ਼ਰਾ ਬੱਚੇ ਛੱਡ वो मरहम की जगह मरहम गए। ਗਏ। अच्छा, वो चक्कर मरहम कहते हैं दवाई लगाना किसी को। ਮੇਰੀ ਵਿਕਸਰੀ ਲਾਈ ਖੂੰਦਾ ਨਹੀਂ ਲਾਈਦਾ ਦਵਾਈ ਦਾ, ਕਿਤੇ ਕੋਈ ਬੰਦਾ ਕੋਈ ਚੀਜ਼ ਲਾ ਕੇ ਉੱਤੇ ਪੱਟੀ ਕਰ ਦਿੰਦਾ। ਅੱਛਾ ਇੱਕ ਹੁੰਦੀ ਦਵਾਈ ਖਾਣ ਵਾਲੀ, ਉਹ ਮਰਹਮ ਨਹੀਂ ਹੁੰਦੀ। ਲਾਉਣ ਵਾਲੀ। ਲਾਉਣ ਵਾਲੀ ਜਿਹੜੀ ਦਵਾਈ ਹੁੰਦੀ, ਕਿਤੇ ਕੋਈ ਚੀਜ਼ ਲਾ ਲਈ, ਕਿਤੇ ਸੜ ਗਿਆ ਉੱਤੇ ਉਹ ਲਾਤਾ, ਆਪਰੇਸ਼ਨ ਕਰਕੇ ਉੱਤੇ ਟਾਂਕੇ ਲਾ ਕੇ ਉੱਤੇ ਪੱਟੀ ਕਰਤੀ, ਉਹਨੂੰ ਕਹਿੰਦੇ ਮਰਹਮ ਪੱਟੀ। ਸੁਣਿਆ ਕਦੀ? ਯਾਰ ਇਸकी ਮਰਹਮ ਪੱਟੀ ਕਰ ਦੋ। ਹਾਂ ਮਰਹਮ ਪੱਟੀ ਸੁਣਿਆ। ਹਾਂ, ਪੰਜਾਬੀ ਚ ਰੱਬਾ ਮੇਰੇ ਹਾਲ ਦਾ ਮਰਹਮ ਤੂੰ। ਹਾਂ ਪੰਜਾਬੀ ਚ ਕਹਿੰਦੇ ਮੱਲਮ। ਮਲਮ ਪੱਟੀ। ਮਲਮ ਪੱਟੀ, ਮਲਮ ਮਰਹਮ ਪੱਟੀ ਉਰਦੂ ਮੇਂ। ਉਹ ਹੁੰਦਾ ਮਰਹਮ। ਵੀ ਕਿਸੇ ਕਿਸਮ ਦਾ ਮਰਹਮ ਜਿਹੜਾ ਨਾ ਉਹ ਕੰਮ ਨਹੀਂ ਆਉਂਦਾ। ਕੰਮ ਨਹੀਂ ਕਰਦਾ। ਸਹੀ। ठीक है, ये हयात मौत की है डगर, ਹਾਂ ਹਾਂ कोई खाक में कोई खाक पर। ਵਾਹ ਵਾਹ ठीक है, क्या करने बाबा। है मुझे भी गम किसी यार का ਹਾਏ ਹਾਏ। कि लुटा नगर मेरे प्यार का। ਹਾਂ हुआ दर बदर मैं तो इस कदर, ना खिजां का हूँ ना बहार का। ਹਾਂ ਵੀ ਲਟ ਗਿਆ। ਇਸ ਘਾਟ ਕਿਸੇ ਪਾਸੇ ਦੀ। ਹਾਏ ਹਾਏ। क्या बात है। ਯਾਰ ਆ ਗਿਆ ਹੁਣ ਸ਼ਾਇਦ। कोई इल्तिजा कोई बंदगी, ਹਾਂ ना कजा से हाथ छुड़ा सकी। ਵਾਹ ਵਾਹ ये आपके लिए है जिन्होंने मैसेज किया वालदा का। कजा कहते ने कि जो कोई ਪੁਰ ਹੋ ਜਾਣਾ। कजा हो जाए, यार मेरी नमाज कजा हो गई, ਹਾਂ ਹਾਂ यार वो एक फर्ज था वो कजा हो गया, यानी ਗੁਜ਼ਰ ਗਿਆ। गुजर गया। कोई इल्तिजा कोई बंदगी, ना कजा से हाथ। ਜਦੋਂ ਕੋਈ ਮਰ ਜਾਂਦਾ, ਜਿਹਨੇ ਮਰਨਾ ਹੁੰਦਾ, ਉਹਨੂੰ ਤੁਸੀਂ ਬਚਾ ਨਹੀਂ ਸਕਦੇ। ਨਹੀਂ ਜੀ ਲੱਖ ਦੁਆਵਾਂ ਕਰੀ ਜੋ, ਲੱਖ ਦੇਗਾਂ ਦੇਈ ਜੋ, ਦੁਨੀਆ ਜਹਾਨ ਦੇ ਨੇਕਮ, ਮੌਤ ਅਟਲ ਬਰਹਕ। हाँ जी। ਠੀਕ ਹੈ, ਵੱਡਿਆਂ ਤੋਂ ਲੈ ਕੇ ਛੋਟਿਆਂ ਤੱਕ मौत आई है। ਆਈ ਹੈ। कोई इल्तिजा कोई बंदगी, ना कजा से हाथ छुड़ा सकी। ਹਾਂ
कि ये आदमी ने बड़े जतन मगर उसके काम ना आ सकी, वाह। ना कोई दुआ ना कोई दवा। ਵਾਹ 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 ਕੀ ਬਾਤ ਵਾਹ ਸਮਝ ਆਈ? ਤੇ ਸਰ ਇਹਦੇ ਤੇ ਕੋਈ ਮਰਹਮ ਨਹੀਂ ਹੈਗਾ ਕਿ ਮੈਂ ਤੁਹਾਨੂੰ ਕਹਾਂ ਕਿ ਅੱਛਾ ਮੈਂ ਹੀ ਕਹਿ ਸਕਦਾ ਹੌਸਲਾ ਕਰੋ। ਜਦੋਂ ਕਿਸੇ ਦਾ ਬਾਪ ਮਰ ਜਾਂਦਾ ਤਾਂ ਅਸੀਂ ਸਿਰਫ ਇੱਕ ਲਫ਼ਜ਼ ਕਹਿੰਦੇ ਆ, ਅੱਲਾ ਦਾ ਹੁਕਮ ਜੀ, ਸਬਰ ਕਰੋ। ਇਹ 4-5 ਲਫ਼ਜ਼ਾਂ ਤੋਂ ਇਲਾਵਾ ਤੁਸੀਂ ਕੁਝ ਨਹੀਂ ਕਹਿ ਸਕਦੇ। ਔਰ ਇਹ ਵੀ ਤੁਸੀਂ ਬਹੁਤ ਘੱਟ ਕੇ ਕਹਿੰਦੇ ਹੁੰਦੇ ਅਗਲੇ ਨੂੰ, ਬਹੁਤ ਆਪ ਫਿੱਕੇ ਜੇ ਬਣ ਕੇ ਕਿ ਨਾ ਤੈਨੂੰ ਇਸ ਟਾਈਮ ਸਬਰ ਹੋਣਾ। ਠੀਕ ਆ, ਵਕਤ, ਹਾਂ ਗੱਲ ਹੋ ਰਹੀ ਸੀ, ਵਕਤ ਸਭ ਤੋਂ ਵੱਡਾ ਮਰਹਮ ਆ। ਲਓ ਜੀ ਹੁਣ ਤੁਸੀਂ ਕੋਈ ਨਾ ਬੋਲੇ, ਨੋਨੀ ਸਾਹਿਬ ਤੁਸੀਂ ਦੱਸਣਾ। ਮਰਹਮ ਤੇ ਕਹਿੰਦੇ ਕਿ ਤੇਰੇ ਇੱਥੇ ਕੋਈ ਚੀਰਾ ਲੱਗ ਗਿਆ, ਕੋਈ ਦਾਣਾ ਨਿਕਲ ਆਇਆ, ਕੋਈ ਆਪਰੇਸ਼ਨ ਹੋ ਗਿਆ, ਮੈਂ ਉੱਤੇ ਦਵਾਈ ਲਾਈ, ਦਵਾਈ ਲਾ ਕੇ ਡਾਕਟਰ ਨੇ ਇੰਜ ਕੀਤਾ, ਉੱਤੇ ਪੱਟੀ ਕਰਕੇ ਉਹਨੇ ਕਿਹਾ ਲਓ ਜੀ ਇਹ ਮਰਹਮ ਆ। ਹੁਣ ਕਹਿੰਦੇ ਵਕਤ ਤੋਂ ਵੱਡਾ ਮਰਹਮ ਕੋਈ ਨਹੀਂ। ਇਹ ਕਿਉਂ ਕਹਿੰਦੇ? ਵਕਤ ਕਿਹਦਾ ਅਸੀਂ ਉੱਤੇ ਲਾਈਦਾ ਵਾ। ਵਕਤ ਯਾਨੀ ਸਾਜੀ ਜਦੋਂ ਯਾਨੀ ਸਿਆਣੇ ਕਹਿੰਦੇ ਯਾਰ ਵਕਤ ਤੋਂ ਵੱਡੀ ਦਵਾਈ ਕੋਈ ਨਹੀਂ, ਵਕਤ ਤੋਂ ਵੱਡੀ ਦਵਾਈ, ਵਕਤ ਤੋਂ ਵੱਡਾ ਇਲਾਜ ਕੋਈ ਨਹੀਂ ਜਿਹੜਾ ਆਰਾਮ ਦਿੰਦਾ ਵਾ। ਸਭ ਤੋਂ ਜ਼ਿਆਦਾ ਆਰਾਮ ਦੇਣ ਵਾਲਾ ਵੱਡੇ ਤੋਂ ਵੱਡੇ ਦੁੱਖ 'ਚ ਵਕਤ ਆ। ਕਿਉਂ? ਮੇਰੇ ਹਿਸਾਬ ਨਾਲ ਸਾਜੀ ਜਦੋਂ ਸੱਟ ਲੱਗਦੀ ਨਾ ਤੇ ਫੌਰਨ ਉਸੇ ਵਕਤ ਵਿੱਚ ਪਹੁੰਚ ਜਾਓ ਨਾ ਦੁਕਾਨ ਤੇ ਉਸ ਵਕਤ ਤੋਂ ਵੱਡਾ ਮਰਹਮ ਕੋਈ ਨਹੀਂ। ਹਾਂਜੀ ਆਰੀ ਲਾ ਦੋ ਜ਼ਰਾ ਛੇੜੇ ਬੱਚੇ ਨਾਲ। ਵਾਹ ਅੱਜ ਉਹਨਾਂ ਨੇ ਵਾਹ ਜੀ ਓਏ ਮੁੱਲ ਬਾਤ ਤੱਕ ਸਵਾਲ ਉਸਤਾਦ ਜੀ ਦਾ ਸਵਾਲ ਮਿੱਟੀ ਕੀਤਾ ਨਹੀਂ ਯਾਰ ਯਾਰ ਇਦਾਂ ਹੀ ਹੈ ਯਾਰ, ਅੱਜ ਸਿਰ ਵੱਢ ਕੇ ਬਹਿ ਗਏ। ਨੋਨੀ ਇੱਕ ਥਰੀ ਦਾ ਨਾਂ ਹੋ ਗਿਆ ਵਾਹ ਤੁਸੀਂ ਮੇਰਾ ਵੀ ਟੈਲੈਂਟ ਚੈੱਕ ਕਰੋ, ਮੈਂ ਸਿਰਫ ਉਹਨੂੰ ਪੁੱਛਿਆ, ਤੁਹਾਨੂੰ ਬਾਕੀ ਨੂੰ ਚੁੱਪ ਕਰਾ। ਵਾਹ ਵੱਡਾ ਤਰੇ ਪਤਾ ਸੀ ਕਿ ਉਹ ਇਹਦੀ ਮੇਰੀ ਅੰਦਰੂਨੀ ਇੱਕ ਜੰਗ ਚੱਲ ਰਹੀ ਹੈ, ਕਹਿੰਦਾ ਮੈਂ ਬੱਚਾ ਨਹੀਂ, ਤੁਸੀਂ ਮੈਨੂੰ ਕਿਉਂ ਕਹਿੰਦੇ ਬੱਚਾ? ਤੇ ਮੈਂ ਇਹਨੂੰ ਸਾਬਤ ਕਰ, ਇਹ ਮੂੰਹੋਂ ਮੰਨੇਗਾ। ਇਹਨੇ ਮੰਨਣਾ ਨਹੀਂ। ਬੰਦੇ ਯਾਰ ਸਿੱਧੀ ਸਾਹ ਗੱਲ ਸਾਜੀ ਜ਼ਖਮ ਹੋ ਜਾਵੇ ਤੇ ਫੌਰਨ ਉਸੇ ਵਕਤ ਅੱਲਾ ਨਾ ਕਰੇ, ਅੱਲਾ ਨਾ ਕਰੇ ਤੇਰਾ ਕੋਈ ਆਪਣਾ ਫੌਤ ਹੋ ਜਾਂਦਾ। ਇੱਕ ਮਿਸਾਲ ਹੈ, ਕੋਈ ਵੀ ਕੋਈ ਬਹੁਤ ਪਿਆਰ ਵਾਲਾ ਜੀ ਜਿਹਦਾ ਤੂੰ ਬਰਦਾਸ਼ਤ ਨਹੀਂ ਕਰ ਸਕਦਾ ਮਰਨਾ, ਸਹੀ ਲੇਕਿਨ ਉਹਦੀ ਆ ਗਿਆ ਟਾਈਮ, ਆ ਗਿਆ, ਉਹ ਮਰ ਗਿਆ। ਹੁਣ ਉਸ ਟਾਈਮ ਤੇ ਜਿਹੜਾ ਤੇਰਾ ਦੁੱਖ ਆ, ਉਹ ਕਿਹੜੀ ਦਵਾਈ, ਕਿਹੜੀ ਪੈਨਾਡੋਲ, ਕਿਹੜੀ ਕੋਈ ਤੈਨੂੰ ਦੂਰ ਕਰ ਸਕਦੀ? ਪੈਨਾਡੋਲ। ਹਾਂਜੀ ਤਾੜੀ ਦੀ ਵਾਹ 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 ਇਹਦੇ ਚ ਮੈਂ ਦੱਸਦਾ ਨਾ ਮੁੱਲ ਭਾਰਤ ਯਾਨੀ ਰੋ ਕੇ ਸਿਰ ਦੁਖਣ ਲੱਗ ਜਾਂਦਾ, ਹਾਂ ਰੋ ਕੇ ਬੰਦਾ ਮਿਲ ਕੇ ਬਾਹਾਂ ਥੱਕ ਜਾਂਦੀਆਂ ਵਾ, ਉਹਨੂੰ ਮਿਲ ਉਹਨੂੰ ਥਕਾਵਟ ਹੋ ਜਾਂਦੀ, ਰਾਤ ਨੂੰ ਪੈਨਾਡੋਲ ਖਾ ਕੇ ਸੋ। ਚਾਹ ਪੀ ਕੀ ਬਾਤ ਹੈ ਮੁੱਲ ਭਾਰਤ। ਚਲੋ ਹੁਣ ਮੈਂ ਤੁਹਾਡਾ ਸਿੱਧਾ ਮੈਂ ਕਹਿੰਦਾ, ਤੁਹਾਡੇ ਵਾਲਦ ਸਾਹਿਬ ਫੌਤ ਹੋ ਜਾਂਦੇ ਨੇ, ਅੱਲਾ ਨਾ ਕਰੇ, ਇੱਕ ਮਿਸਾਲ ਹੈ, ਵਾਲਦਾ ਫੌਤ ਹੋ ਜਾਂਦੀ ਤੇ ਇਹ ਤੁਸੀਂ ਅਪਲਾਈ ਕਰੋ, ਰਾਤ ਨੂੰ ਪੈਨਾਡੋਲ ਖਾ ਕੇ ਮਾਂ ਦਾ ਦੁੱਖ ਭੁੱਲ ਜਾਓ। ਜਦੋਂ ਅਗਲੇ ਹੁਣ ਮੈਂ ਤੁਹਾਨੂੰ ਦੱਸਦਾ, ਜੀ ਜੀ ਜਦੋਂ ਅਗਲੇ ਦਾ ਵਾਲਦ ਫੌਤ ਹੁੰਦਾ ਉਹਨੂੰ ਜਾ ਕੇ ਨਹੀਂ, ਤੁਸੀਂ ਆਪਣੇ ਦੀ ਗੱਲ ਨਹੀਂ ਮੈਂ ਉੱਥੋਂ ਆਪਣੇ ਤੇ ਆਵਾਂਗਾ ਨਾ। ਚਲੋ ਤੁਸੀਂ ਅਗਲੇ ਦੇ ਵਾਲਦ ਤੇ ਜਾ ਕੇ ਕਹਿੰਦੇ ਕੋਈ ਨਹੀਂ ਯਾਰ ਅੱਲਾ ਦਾ ਹੁਕਮ ਸੀ, ਹਾਂ ਠੀਕ ਆਪ ਨੂੰ ਤੁਹਾਨੂੰ ਉਹਨਾਂ ਦੁੱਖ ਨਹੀਂ ਨਹੀਂ ਹੋਇਆ, ਹੁੰਦਾ। ਫਿਰ ਜਿਹੜਾ ਮੈਨੂੰ ਦੁੱਖ ਹੋਣਾ ਵਾ ਫਿਰ ਅਗਲੇ ਨੂੰ ਕੋਈ ਦੁੱਖ ਨਹੀਂ ਹੋਣਾ, ਉਹਨੇ ਮੈਨੂੰ ਮੈਂ ਤੁਹਾਡੀ ਗੱਲ ਕਰ ਰਿਹਾ, ਜਿਹੜਾ ਤੁਹਾਨੂੰ ਦੁੱਖ ਹੋਣਾ ਵਾ ਹਾਂ ਵਾਲਦ ਦਾ ਜਾਂ ਵਾਲਦਾ ਦਾ, ਉਹਨੂੰ ਕਿਹੜੀ ਦਵਾਈ ਉਸ ਟਾਈਮ ਕੰਮ ਕਰੇਗੀ ਕਿ ਤੂੰ ਹੈਪੀ ਹੋ ਜਾਵੇਂਗਾ? ਹਾਂ ਕੋਈ ਗੱਲ ਨਹੀਂ, ਮੇਰੀ ਵਾਲਦਾ ਵੀ ਫੌਤ ਹੋ ਗਈ, ਇੰਜ ਕਿੱਦਾਂ ਹੋ ਸਕਦਾ ਨਹੀਂ ਹੈਪੀ ਹੋਣ ਵਾਲੀ ਦਵਾਈ ਨਹੀਂ ਲਿਆ ਸਕਦਾ, ਹੈ? ਹੈਪੀ ਹੋਣ ਵਾਲੀ ਦਵਾਈ ਨਹੀਂ ਲਿਆ ਸਕਦਾ, ਉਦਾਂ ਮਤਲਬ ਥਕਾਵਟ ਵਾਲੀ ਹੋ ਸਕਦੀ ਤਾੜੀ ਹੋ ਜਾਏਗਾ। ਨਹੀਂ ਹੈਪੀ ਹੋਣ ਵਾਲੀ ਦਵਾਈ ਸਾਜੀ ਮਿਲਦੀ ਨਹੀਂ। ਲਓ ਜੀ, ਇਹਦਾ ਮਾਂ ਪਿਓ ਅਗਰ ਸੁਣ ਰਿਹਾ ਸੁਣ ਲਓ, ਤੁਹਾਡਾ ਅੱਲਾ ਮਾਫੀ ਦੇਵੇ, ਤੁਹਾਡਾ ਮਰਨਾ ਵੀ ਬੇਕਾਰ ਹੀ ਜਾਣਾ ਹੈ। ਨਹੀਂ ਮਰਨਾ ਵੀ ਜ਼ਾਇਆ। ਮੇਰੀ ਅੰਮੀ ਸ਼ੋਅ ਵੇਖਦੀ, ਉਹਨੇ ਕਹਣਾ ਆ ਇਹ ਤਾਂ ਕੀ ਕਹੇ, ਮਤਲਬ ਦੁੱਖ ਹੁੰਦਾ ਵਾ, ਦੁੱਖ ਸਾਰੀ ਦੁਨੀਆ ਤੋਂ ਵੱਡਾ ਮੈਂ ਦੁੱਖ ਹੀ ਹੈ। ਉਹਨਾਂ ਨੂੰ ਕਿਹਾ ਤੁਹਾਡਾ ਮਰਨਾ, ਤੇ ਉਹਨਾਂ ਨੇ ਕੋਈ ਦੁੱਖ ਨਹੀਂ ਕਰਨਾ। ਉਹਨਾਂ ਨੂੰ ਦੁੱਖ ਉਦੋਂ ਹੋਣਾ ਜਦੋਂ ਮੈਂ ਤੇਰਾ ਇਦਾਂ ਦੀ ਗੱਲ ਕਰਦਾ। ਉਹ ਮਾਂ ਨਾ ਬਾਤ ਨਹੀਂ ਆਈ ਆਏ ਆਏ ਜਿੱਥੇ ਸਾਲਿਆ ਜਿੱਥੇ ਬਣਦੀ ਹੈ ਉੱਥੇ ਆਉਂਦੀ ਨਹੀਂ। ਜਿੱਥੇ ਮੈਂ ਫਿੱਕੀ ਜੀ ਗੱਲ ਕਰਨਾ ਯਾਰ, ਉੱਥੇ ਮੈਂ ਜਾ ਰਿਹਾ ਸੀ, ਬਿੱਲੀ ਵਿਚਾਰੀ ਇੰਜ ਕਰਕੇ ਮੈਨੂੰ ਲੱਗਦਾ ਸੀ ਭੁੱਖੀ ਆ। ਨਹੀਂ ਉਸਤਾਦ ਜੀ ਉਹਦੇ ਵਾਲਦ ਸਾਹਿਬ ਅੱਲਾ ਸਮਝ ਆਈ? ਵਕਤ ਸਭ ਤੋਂ ਵੱਡਾ ਮਰਹਮ, ਤੁਸੀਂ ਦੱਸੋ ਸਰ ਕਿੱਦਾਂ? ਸਰ ਜੀ ਵਕਤ ਸਭ ਤੋਂ ਵੱਡਾ ਮਰਹਮ ਆ। ਨਹੀਂ ਇਹ ਮੈਂ ਕਹਿੰਦਾ वक्त जैसा भी हो गुजर जाता है। ਓਏ 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 ਮੁੰਡੇ ਵੱਡੇ ਹੀ ਰੱਖੇ ਇਹਦੀ ਵੀ ਕਲੈਪ ਬਣਦੀ ਹੈ। ਯਾਰ ਸਾਜੀ ਮੁੰਡੇ ਵੱਡੇ ਹੀ ਰੱਖੇ ठीक है मरहम ਵੱਡਾ ਹੀ ਨਿਜ਼ਾਮ ਆ, ਵਕਤ ਉਸ ਤੋਂ ਵੱਡਾ ਨਿਜ਼ਾਮ। ਹੁਣ ਨਹੀਂ ਸਮਝ ਲਈ, ਤੁਸੀਂ ਦੱਸੋ ਜੀ ਗੱਲ। ਉਸਤਾਦ ਜੀ ਦਾ ਕਿਉਂ ਕਿਹਾ ਜਾਂਦਾ ਵਕਤ ਸਭ ਤੋਂ ਵੱਡਾ ਮਰਹਮ ਆ? ਕਿਉਂ ਕਿਹਾ ਜਾਂਦਾ? ਉਸਤਾਦ ਜੀ ਵਕਤ ਨਾਲ ਬੰਦੇ ਨੂੰ ਸਬਰ ਆ ਜਾਂਦਾ ਵਾ। ਆਏ ਆਏ ਲੱਗਦਾ ਜਾਂਦਾ ਵਾ। ਹਾਂਜੀ ਵੈਰੀ ਗੁੱਡ। ਹੁਣ ਦੇਖ, ਹਾਂਜੀ ਹਾਂ ਸਬਰ ਆ ਮੇਰੇ ਵਾਲਦ ਸਾਹਿਬ ਫੌਤ ਹੋਏ, ਠੱਕ ਡਾਕਟਰ ਨੇ ਕਿਹਾ ਜਾਂ ਕਿਸੇ ਨੇ, ਜਾਂ ਮੈਨੂੰ ਪਹਿਲੀ ਆਵਾਜ਼ ਪਈ ਜੀ, ਯਾਰ ਪੁੱਤਰ ਹੌਸਲਾ ਕਰ, ਤੇਰੇ ਅੱਬੂ ਫੌਤ ਹੋ ਗਏ। ਉਹ ਝਟਕਾ, ਉਹ ਬੜਾ ਵੱਡਾ ਝਟਕਾ, ਉਹ ਝਟਕੇ 'ਚ ਕਿਹੜੀ ਦੁਨੀਆ ਦੀ ਦਵਾਈ ਹੈ ਜਿਹੜੀ ਮੈਨੂੰ ਉਸ ਦੁੱਖ ਨੂੰ ਘਟ ਕਰੇਗੀ? ਕੋਈ ਵੀ ਨਹੀਂ। ਕੋਈ ਵੱਡੀ ਤੋਂ ਵੱਡੀ ਦੱਸ ਨਹੀਂ ਉਹ ਕੋਈ ਵੀ ਜ਼ਿਆਦਾ ਤੋਂ ਜ਼ਿਆਦਾ ਤੂੰ ਅਗਰ ਮੈਨੂੰ ਇੰਜੈਕਸ਼ਨ ਲਾ ਕੇ ਬੇਹੋਸ਼ ਵੀ ਕਰ ਦੇਣਾ, ਮੈਂ ਲਾਸ਼ ਸ਼ੌਰੀ 'ਚ ਵੀ ਟੈਨਸ਼ਨ 'ਚ ਰਵਾਂ, ਜੀ ਕਿਉਂਕਿ ਆ ਨਹੀਂ ਸੌਂਦਾ। ਆ ਨਹੀਂ ਸੁਣ ਸਮਝ ਆ ਰਹੀ ਵਾਹ ਹੈ? ਵਾਹ ਵਾਹ ਅੱਛਾ,
ਉਸ ਤੋਂ ਬਾਅਦ ਜਦੋਂ ਮੇਰੀ ਅੱਖ ਖੁੱਲੇਗੀ ਮੈਂ ਫੇਰ ਉੱਥੇ ਹੀ ਟੈਨਸ਼ਨ। ਠੀਕ ਹੈ, ਹਾਂਜੀ ਹੁਣ ਕੋਈ ਦਵਾਈ ਉੱਥੇ ਕੰਮ ਨਹੀਂ, ਕੋਈ ਟੀਕਾ, ਕੋਈ ਡ੍ਰਿਪ, ਕੋਈ ਇਨਸੂਲਿਨ, ਕੁਝ ਨਹੀਂ ਕੰਮ ਕਰਨਾ। ਕਿੱਡਾ ਵੱਡਾ ਦੁੱਖ ਹੈ ਜਦੋਂ ਆਵਾਜ਼ ਪੈਂਦੀ ਹੈ। ਇੱਕ ਦਿਨ ਲੰਘਦਾ, ਅਗਲੇ ਦਿਨ ਉਹ 100 ਚੋਂ 95 ਰਹਿ ਜਾਂਦਾ, ਅਗਲੇ ਦਿਨ ਲੰਘਦਾ ਉਹ 94 ਰਹਿ ਜਾਂਦਾ, ਅਗਲੇ ਦਿਨ ਲੰਘਦਾ 93 ਰਹਿ ਜਾਂਦਾ ਫੀਸਦ ਦੁੱਖ। ਜਦੋਂ 100 ਦਿਨ ਪੂਰੇ ਹੁੰਦੇ ਤਾਂ ਬੰਦਾ ਹੱਸ ਰਿਹਾ ਹੁੰਦਾ। ਹੁਣ ਉਹ ਜਿਹੜੀ ਦਵਾਈ ਆ, ਵਕਤ ਲੰਘੀ ਗਿਆ, ਵਕਤ ਲੰਘੀ ਗਿਆ ਤੇ ਠੀਕ 2 ਮਹੀਨੇ ਬਾਅਦ ਬੰਦਾ ਕੰਮ ਤੇ ਵੀ ਬੈਠਾ, ਹੱਸ ਵੀ ਰਿਹਾ, ਫਿਲਮਾਂ ਵੀ ਵੇਖ ਰਿਹਾ, ਸਾਰਾ ਕੁਝ ਕਰ ਰਿਹਾ। 2 ਮਹੀਨੇ ਮੈਂ ਬਹੁਤੇ ਦੱਸਦੇ। ਹਾਂਜੀ ਠੀਕ ਹੈ ਜੀ, ਮੇਰੀ ਗੱਲ ਸਮਝ ਆ ਰਹੀ? ਵਕਤ ਨਾਲ ਸਹੀ ਹੁੰਦਾ ਗਿਆ, ਉਹ ਕਿ ਦਵਾਈ ਕਿਹਨੇ ਦਿੱਤੀ? ਵਕਤ ਨੇ। ਕਿੱਦਾਂ ਵਕਤ ਗੁਜ਼ਰਦਾ ਗਿਆ, ਇਨਸਾਨ ਆਪਣੀ ਨਾਰਮਲ ਲਾਈਫ 'ਚ ਆਉਂਦਾ ਰਿਹਾ। ਇੱਕ ਕਮੀ ਉਹਦੀ ਲਾਈਫ 'ਚ ਆ ਗਈ, ਉਹ ਰਹਿਣੀ ਆ ਕਿਆਮਤ ਤੱਕ, ਲੇਕਿਨ ਉਹਨੇ ਹੱਸਣਾ ਵੀ ਆ। ਸਾਡੇ 'ਚੋਂ ਕਈ ਆ ਬੜਿਆਂ ਦੇ ਵਾਲਦ ਨਹੀਂ ਗਏ, ਵਾਲਦਾ ਨਹੀਂ, ਹੱਸਦੇ ਵੀ ਆ, ਸਾਰਾ ਕੁਝ। ਇਸ ਤੋਂ ਕਹਿੰਦੇ ਆ ਵਕਤ ਸਭ ਤੋਂ ਵੱਡਾ ਮਰਹਮ ਆ। ਜਦੋਂ ਇਦਾਂ ਦਾ ਦੁੱਖ ਆਵੇ ਨਾ, ਉਦੋਂ ਵਕਤ ਨੇ ਲੰਘਣਾ ਤਾਂ ਠੀਕ ਹੋਣਾ। ਮੈਂ ਜਿੰਨਾ ਮਰਜ਼ੀ ਤੈਨੂੰ ਕਹੀ ਜਾਵਾਂ, ਨੋਨੀ ਸਬਰ ਕਰ, ਨੋਨੀ ਏਦਾਂ, ਨੋਨੀ ਚਲ ਹੌਸਲਾ ਕਰ, ਨਾ ਵਕਤ ਨਹੀਂ ਸੰਭਾਲਣਾ। ਹਾਂ, ਸਮਝ ਆ ਰਹੀ ਗੱਲ ਦੀ? ਅੱਛਾ, ਹੁਣ ਜਿਹੜੀ ਤੁਸੀਂ ਕਹਿ ਰਹੇ ਸੀ ਕਿ ਮੈਂ ਤੁਹਾਨੂੰ ਗੱਲ ਕੋਈ ਐਸੀ ਕਵਾਂ, ਮਾਂ ਜਿਹੜੀ ਹੁੰਦੀ ਨਾ ਉਸਤਾਦ ਜੀ, ਉਦੋਂ ਅਸੀਂ ਬਿੱਲੀ ਦਾ ਬੱਚਾ ਫੜਿਆ, ਮਾਂ ਆ ਗਈ ਸੀ ਇੱਥੇ ਤੱਕ, 7 ਬੰਦੇ ਨਹੀਂ ਉਹਨੇ ਵੇਖੇ, ਕਿੱਡੀ ਹੁੰਦੀ ਬਿੱਲੀ ਏਡੀ, ਉਹਨੇ ਸ਼ੀ ਕਰੋ ਦੌੜ ਜਾਂਦੀ, ਸ਼ੀ ਕਰੋ ਦੌੜ ਜਾਂਦਾ, ਤੇ ਉਹ 8 ਬੰਦੇ ਤੇ ਇੱਥੇ ਆ ਕੇ ਤੇ ਪੈ ਰਹੀ ਸੀ ਕਿ ਮੇਰੇ ਬੱਚੇ ਨੂੰ ਛੱਡੋ। ਇਹਦਾ ਮਤਲਬ ਫਿਰ ਇਹ ਆ ਕਿ ਚਾਹੇ ਉਹ ਸੈਂਸ ਉਹਨੂੰ ਨਹੀਂ ਹੈਗੀ, ਲੇਕਿਨ ਜਿਹੜੀ ਦੀ ਮਮਤਾ ਨਾ, ਉਹ ਕਿਸੇ ਨਾਲ ਵੀ ਭਿੜ ਜਾਏਗੀ। ਸਹੀ ਗੱਲ। ਉਹਨੇ ਪਾੜ ਨਹੀਂ ਵੇਖਣਾ, ਉਹਨੇ ਨਹੀਂ ਵੇਖਣਾ ਕਿ ਮੈਂ ਬਿੱਲੀਆਂ ਦੇ ਅੱਗੇ 8 ਜਾਣੇ ਆ, ਮੈਂ ਕੁਕੜੀਆਂ ਤੇ ਅੱਗੇ ਕੁੱਤਾ ਵਾ। ਸਮਝ ਆ ਰਹੀ? ਸਹੀ ਗੱਲ। ਉਹ ਮਾਂ ਵਾ। ਹੁਣ ਗੱਲ ਇਹ ਹੈ ਕਿ ਤੁਸੀਂ ਤੇ ਪਹਿਲੇ ਇਸ ਚੀਜ਼ ਤੇ ਸ਼ੁਕਰ ਕਰੋ ਕਿ ਤੁਸੀਂ ਹੱਥੀਂ ਵਾਲਦਾ, ਤੁਹਾਡੀ ਅਗਰ ਵਾਲਦ ਫੌਤ ਹੋਇਆ, ਤੁਸੀਂ ਹੱਥੀਂ ਉਹਨਾਂ ਦੀ ਸਾਰਾ ਨਿਜ਼ਾਮ ਕੀਤਾ, ਤਦਫੀਨ ਕੀਤੀ, ਤੁਸੀਂ ਉਹਨਾਂ ਨੂੰ ਅੱਛੀ ਰਸੂਮਾਤ ਦੇ ਨਾਲ ਆਪਣੇ ਹੱਥੀਂ ਤੁਸੀਂ ਉਹਨਾਂ ਨੂੰ ਕਬਰ 'ਚ ਪਾਇਆ, ਆਪਣੇ ਹੱਥੀਂ ਮਿੱਟੀ ਪਾਈ, ਔਰ ਤੁਸੀਂ ਸਵੇਰ ਸ਼ਾਮ ਦੁਪਹਿਰ ਉੱਥੇ ਜਾ ਸਕਦੇ ਜੇ ਕਿ ਯਾਰ ਮੇਰੀ ਮਾਂ ਦੀ ਕਬਰ ਆ। ਪਹਿਲੇ ਤੇ ਇਸ ਤੋਂ ਸ਼ੁਕਰ ਕਰੋ, ਤੌਫੀਕ ਮਿਲੀ ਤੁਹਾਨੂੰ ਕਿ ਤੁਸੀਂ ਇਨਸਾਨ ਹੋ ਤੇ ਤੁਹਾਡਾ ਇਹ ਐਜ ਹੈਗਾ ਬੈਨੀਫਿਟ। ਅਦਰਵਾਈਜ਼ ਮਾਂ ਦੇ ਸਾਹਮਣੇ ਸ਼ੇਰ। ਅੱਛਾ, ਹੁਣ ਬਿੱਲੀ ਦੀ ਮੈਂ ਗੱਲ ਕਰ ਰਿਹਾ, ਹਿਰਨ ਦਾ ਬੱਚਾ ਵੀ, ਉਹ ਵੀ ਮਾਂ ਵਾ, ਉਹਦੇ ਸਾਹਮਣੇ ਖਲੋਤਾ ਉਹ ਚੀਰ ਫਾੜ ਦਿੰਦਾ, ਉਹਨੂੰ ਕੀ ਦੁੱਖ ਹੁੰਦਾ ਹੈ? ਫਿਰ ਕਈ ਐਸੀ ਝੁੰਡ ਦੇ ਵਿੱਚ, ਚਲੋ ਇਹ ਤੇ ਬੱਚਾ ਨਾ, ਕਈ ਝੁੰਡ ਦੇ ਵਿੱਚ ਛੋਟਾ ਜਿਹਾ ਬੱਚਾ ਤੇ ਮਾਂ ਜਾ ਰਹੀ ਹੈ, ਤੇ ਕਰੈਕਟਰ ਆਇਆ ਤੇ ਉਹਨੇ ਮਾਂ ਨੂੰ ਫੜ ਲਿਆ ਤੇ ਲੈ ਗਿਆ, ਪਰ ਇਹ ਤੇ ਬੱਚਾ ਵੇਖ ਰਿਹਾ ਤੇ ਉਹ ਹੁਣ ਇਕੱਲਾ ਯਕੀਨ ਹੋ ਕੇ ਘਰ ਜਾ ਰਿਹਾ। ਯਾਨੀ ਉਹਦਾ ਸਾਡੇ ਤੋਂ ਤੁਸੀਂ ਐਜ਼ ਏ ਇਨਸਾਨ, ਤੁਸੀਂ ਰੱਬ ਦੀ ਤੁਸੀਂ ਕਰਮਨਵਾਦੀ ਚੈੱਕ ਕਰੋ ਕਿ ਕੈਸੀ ਹੈ। ਫਿਰ ਕਈ ਐਸੇ ਬੰਦੇ ਨੇ ਸਾਡੇ 'ਚ ਵੀ, ਕਈ ਇਹ ਵੇਖਦੇ ਹੋਣੇ ਨੇ ਓਵਰਸੀਜ਼ ਵਿਚਾਰੇ ਬਾਹਰ, ਉਹਨਾਂ ਦੇ ਵਾਲਦਾ ਫੌਤ ਹੋਈ ਆ, ਉਹ ਆ ਹੀ ਨਹੀਂ ਸਕੇ ਆਪਣੀ ਪ੍ਰੋਬਲਮ ਦੀ ਵਜ੍ਹਾ, ਆਪਣੀ ਕੋਈ ਉਹਨਾਂ ਦੇ ਉੱਥੇ ਪੱਕੇ ਨਹੀਂ ਸੀ, ਕਾਗਜ਼ ਨਹੀਂ ਸੀ, ਵਾਲਦਾ ਫੌਤ ਹੋ ਗਈ, ਨਹੀਂ ਆ ਸਕੇ। ਹੁਣ ਉੱਥੇ ਉਹਨਾਂ ਦੇ ਉਹ ਜਿਹੜੇ ਦਿਨ ਕਿੱਦਾਂ ਇਕੱਲਿਆਂ ਦੇ ਲੰਘਦੇ ਹੋਣਗੇ, ਕਿੰਨਾ ਕੁ ਉਹਨਾਂ ਦਾ ਦਿਲ ਕਰਦਾ ਹੋਏਗਾ ਕਿ ਮੈਂ ਯਾਰ ਉੱਥੇ ਜਾਵਾਂ, ਲੇਕਿਨ ਉਹ ਨਹੀਂ ਜਾ ਰਹੇ। ਤੇ ਉਹਨਾਂ ਨਾਲੋਂ ਤੁਸੀਂ ਜਦੋਂ ਇਸ ਪਾਸੇ ਦੇਖੋਗੇ ਤੇ ਤੁਹਾਨੂੰ ਰੱਬ ਸਬਰ ਦੇਗਾ, ਔਰ ਥੋੜਾ ਜਿਹਾ ਤੁਹਾਨੂੰ ਸਕੂਨ ਮਿਲੇਗਾ ਕਿ ਯਾਰ ਮੈਂ ਆਪਣੀ ਵਾਲਦਾ ਨੂੰ ਹੱਥੀਂ ਦਫਨਾ ਤੇ ਦਿੱਤਾ। ਮੇਰਾ ਜਦੋਂ ਮੈਂ ਉਦਾਸ ਹੋਣਾ ਦਿਲ ਕਰਦਾ, ਮੈਂ ਮੋਟਰਸਾਈਕਲ ਨੂੰ, ਗੱਡੀ ਨੂੰ ਸਲਫ ਕਿੱਕ ਮਾਰਦਾ, ਮੈਂ ਕਬਰ ਤੇ ਜਾ ਕੇ ਅੱਧਾ ਘੰਟਾ ਬਹਿ ਆਉਣਾ, ਦੁਆ ਕਰ ਆਉਣਾ। ਜਿਹੜੇ ਬਾਹਰ ਬੈਠੇ ਨੇ ਉਹ ਵਿਚਾਰੇ ਕਬਰਾਂ ਨੂੰ ਵੀ ਤਰਸਣ ਦੇ ਨੇ, ਆ ਵੀ ਨਹੀਂ ਸਕਦੇ। ਸਮਝ ਆ ਰਹੀ? ਹਾਂਜੀ। ਤੇ ਇਸ ਤੋਂ ਹਮੇਸ਼ਾ ਅੱਲਾ ਮੀਆਂ ਕਹਿੰਦਾ ਆਪਣੇ ਤੋਂ ਥੱਲੇ ਡੇ ਵੇਖੋ, ਯਾਨੀ ਲਾਈਕ ਤੁਸੀਂ ਜਿਹੜਾ ਤੁਹਾਡਾ ਜੋ ਤੁਹਾਡਾ ਹੋ ਰਿਹਾ ਨਾ, ਉਸ ਤੋਂ ਵੀ ਜਿਤਨਾ ਬੁਰਾ ਆ ਰਿਹਾ ਉਹਦੇ ਵੇਖੋਗੇ, ਤੁਹਾਨੂੰ ਸਕੂਨ ਮਿਲੇਗਾ, ਸਬਰ ਆਏਗਾ। ਹਾਂਜੀ, ਤੇ ਲਿਹਾਜ਼ਾ ਆ ਗੱਲਬਾਤ ਆ। ਨਾਲੇ ਉਸਤਾਦ ਸਲਾਹ ਵਾਸਤੇ ਦੁਆ ਕਰੋ। ਯਾਰ ਸਲਾਹ ਬਹੁਤ ਆ ਗਿਆ ਯਾਰ, ਉਸਤਾਦ ਜੀ ਫਸਲਾਂ ਤਬਾਹ ਹੋ ਗਈਆਂ, ਇਧਰ ਮੱਕੂਆਣੇ ਵਾਲੇ ਵਾਰਤਾ ਉਹਨਾਂ ਨੇ ਸਾਰਾ ਲੋਰਾਂ। ਯਾਰ ਹਕੀਕਤ ਕਹਿ ਰਿਹਾ, ਸ਼ੇਖੂਪੁਰੇ ਤੱਕ ਸਲਾਬ ਆ ਗਿਆ, ਅਲਰਟ ਕਰਤਾ ਉਸਤਾਦ ਜੀ। ਮਜ਼ਾਕ ਵਾਲੀ ਗੱਲ ਨਹੀਂ ਹੁੰਦੀ, ਇੱਕ ਵਾਰ ਸੁਣ ਲੈਂਦਾ। ਉਹਨੇ ਗੱਲ ਸ਼ੁਰੂ ਕੀਤੀ, ਤੁਸੀਂ ਸੁਣ ਲੈਣ ਦੋ ਉਸਤਾਦ ਜੀ। 72 ਸਿਟੀ ਚ ਆਉਂਦੇ ਸਲਾਹ ਵੀ ਉਹਨੇ ਐਨ ਪਾਤਾ ਬੱਚੇ ਨੇ ਕੋਈ ਗੱਲ ਯਾਰ, ਉਹਨੇ ਵਿਚਾਰੇ ਨੇ ਅਗਰ ਗੱਲ ਸ਼ੁਰੂ ਕੀਤੀ ਤੇ ਉਹ ਬੈਠਾ ਸ਼ੋਅ ਦੇ ਵਿੱਚ, ਤੁਸੀਂ ਤੇ ਇੰਜ ਅੱਲਾ ਮਾਫੀ ਦੇਵੇ ਆਹੋ ਗੱਲ। ਉਸਤਾਦ ਜੀ ਮੱਕੂਆਣੇ ਸਲਾਬ ਨਹੀਂ ਰਹਿਣ ਦੇ, ਠਹਿਰ ਜਾ। ਅੱਛਾ, ਉਹ ਜਨਾਬ ਜੀ ਗੱਲ ਮੈਂ ਕਰ ਰਿਹਾ ਸੀ ਕਿ ਹਾਂ ਦੁਆ ਕਰਨੀ ਚਾਹੀਦੀ ਆ, ਕਿ ਕਿਸੇ ਦੀ ਵੀ ਦੁਆ ਰੱਬ ਕਬੂਲ ਕਰ ਲਵੇ। ਸਹੀ ਗੱਲ, ਬੇਸ਼ੱਕ। ਸਮਝ ਆ ਰਹੀ ਗੱਲ ਜੀ। ਲੇਕਿਨ ਆ ਜਿਹੜੀਆਂ ਫੇਕ ਗੱਲਾਂ ਫੈਲਾਈ ਜਾ ਰਹੇ ਨਾ ਕਿ ਮੱਕੂ ਆਣੇ ਆ ਗਿਆ, ਸਲਾਬ ਇਹ ਹੋ ਗਿਆ, ਇਹ ਜ਼ਿਆਦਾ ਖੌਫ ਔਰ ਹਸਤਾ। ਉਸਤਾਦ ਜੀ ਮੈਂ ਤਾਂ ਪੁੱਛਿਆ, ਮੇਰੀ ਗੱਲ ਸੁਣੀ ਇੱਕ ਮਿੰਟ।
ਕੱਲ ਛੁੱਟੀ ਸੀ ਦਫ਼ਤਰੋਂ, ਮੈਂ ਸਾਜੀ ਉੱਥੇ ਘਰ ਸੀਗਾ, ਮੈਂ ਬਾਹਰ ਦੁੱਧ ਲੈਣੀਆਂ, ਡਾਲੇ ਜਾ ਰਹੇ ਯਾਰ ਕੀ ਦੱਸਾਂ ਜੀ, 4-5 ਡਾਲੇ ਹੇਠ। ਉਹਨਾਂ ਨੇ ਸਲਾਹ ਨੂੰ ਫੈਰ ਮਾਰਨਾ ਵਾ। ਯਾਰ ਸੁਣ ਲੈਣਾ ਯਾਰ ਤੂੰ, ਆਹੋ ਵੀ ਕੀ ਕਰ ਲੈਣਾ। ਸਾਜੀ ਮੈਂ ਰੋਕ ਕੇ ਪੁੱਛਿਆ ਕਿ ਵਿੱਚੋਂ ਫੈਨ ਸੀ, ਯਕੀਨ ਕਰੋ। ਉਹਨੇ ਮੈਨੂੰ ਪਛਾਣਿਆ, ਯਕੀਨ ਕਰੋ ਝੂਠ ਕੋਈ ਨਹੀਂ। ਉਹਨੇ ਕਾਲੂ ਭਾਈ ਕੀ ਹਾਲ ਹੈ? ਮੈਂ ਕਿਹਾ ਸਰ ਲਵ ਯੂ। ਮੈਂ ਕਿਹਾ ਜੀ ਕਿੱਧਰ? ਕਹਿੰਦਾ ਪੂਰਾ ਦੱਸਣਾ ਫੈਨ ਨੇ ਪਛਾਣਿਆ ਕਿੱਦਾਂ। ਹੁਣ ਡਾਲੇ ਦੇ ਵਿੱਚ ਛੋਟੀ ਜਿਹੀ ਹੁੰਦੀ ਜਾਲੀ ਲੱਗੀ, ਉਹ ਚ ਉਹਨੇ ਇੰਜ ਕਰਕੇ ਤੇ ਥੁੱਕਿਆ, ਇਹਨੇ ਇੰਜ ਕਰਕੇ ਕਹਿੰਦਾ ਕਾਲੂ ਭਾਈ ਬਿਗ ਫੈਨ। ਉਹ ਵੀ ਦੱਸ ਰਿਹਾ ਉਹਨੇ ਕੰਮ ਦੱਸਿਆ ਵਾ। ਸਾਜੀ ਉਹਨੇ ਦੱਸਿਆ, ਕਹਿੰਦਾ ਕਾਲੂ ਭਾਈ ਤੁਹਾਡੇ ਇੱਥੇ ਨਿਜ਼ਾਮ ਵੜ ਗਿਆ ਵਾ, ਪਾਣੀ ਓਕੇ ਹੋ ਗਿਆ, ਸ਼ੇਖੂਪੁਰੇ ਨਿਜ਼ਾਮ ਬਰਾਸਤਾ ਹੋ ਕੇ ਮਕੂਆਣੇ ਤੱਕ, ਖੁੱਲਿਆਣੇ ਤੱਕ ਪਹੁੰਚ ਗਿਆ। ਉਸਤਾਦ ਜੀ ਆ ਗਿਆ, ਅਲਰਟ ਕਰਤਾ ਉਹਨਾਂ ਨੇ। ਮਕੂਣਾ ਤੁਸੀਂ ਦੇਖਿਆ ਨਾ, ਸਿਗਨਲ ਹੀ ਆਉਂਦਾ, ਫਰਿਸ਼ਤਾ ਜਾਨ ਕੱਢਣ ਬੜੀ ਔਖੀ ਆਉਂਦਾ ਵਾ। ਸਿਰਫ ਇਸ ਤੋਂ ਕਿ ਮੇਰਾ ਇਲਾਕਾ ਕਿਸੇ ਤਰੀਕੇ ਨਾਲ ਸੁਰਖੀਆਂ ਚ ਆ ਜਾਵੇ, ਹਾਈਲਾਈਟ ਹੋ ਜਾਵੇ, ਸਲਾਹ ਉਧਰ ਬੁਲਾਉਣ ਡਿਆ। ਯਾਰ ਹਿੱਟ ਕਰਾਉਣਾ ਚਾਹੁੰਦਾ ਮੱਕੂ ਟੀਵੀ 'ਚ ਕਿਤੇ ਆ ਜਾਏ ਵੀ ਮੱਕੂਆਣਾ, ਮੱਕੂਆਣੇ ਵਿੱਚ ਸਲਾਬ ਆ ਗਿਆ, ਵੀ ਭਾਵੇਂ ਸਲਾਬ ਆ ਗਿਆ 100 ਅੱਲਾ ਨਾ ਕਰੇ ਕਿਉਂ ਸਕਦਾ 200 ਕਿੰਨੇ ਬੰਦੇ ਫੌਤ ਹੋ ਗਏ, ਕੁਝ ਜ਼ਖਮੀ ਹੋ ਗਏ, ਘਰ ਤਬਾਹ ਹੋ ਗਏ, ਉਹਦੀ ਖੈਰ ਆ, ਲੇਕਿਨ ਮੱਕੂਆਣਾ ਤੇ ਆ ਗਿਆ ਨਾ। ਤੁਹਾਡੇ ਪਿੰਡ ਬਰਾਤ ਆਈ ਸੀ ਨਾ ਪਹਿਲੀ ਵਾਰੀ, ਬੁੜਾ ਤੇਰਾ ਕੋਮੇ ਚਲਾ ਗਿਆ ਤੇ ਚਲੋ ਉਹ ਤਾਂ ਚਲਾ ਗਿਆ, ਤੇਰਾ ਤਾਂ ਯਾਦ ਤਾਂ ਨਾ ਕਿਹੜੀ ਸ਼ੈ ਵਾ। ਹਾਂਜੀ ਥੋੜਾ ਜਿਹਾ ਛੋਟਾ ਬਾਈ ਪਾ ਸਮਝਦਾ ਸੀ ਉਹਨੂੰ। ਤੂੰ ਸਲਾਹ ਦੇ ਕਿੱਦਾਂ ਲਿਆਉਣ ਡਿਆ? ਨਹੀਂ ਤਾਂ ਸਹੀ ਨਹੀਂ ਉਹ ਇਹਦੇ ਹਿਸਾਬ ਨਾਲ ਕੋਈ ਖੁਸ਼ੀ ਦੀ ਖਬਰ ਆ, ਸਾਡੇ ਮੱਕੂ ਨੇ ਸਲਾਹ ਲੋਕਾਂ ਮਾਫੀ ਮੰਗੋ। ਉਹ ਮੈਂ ਘਰ ਰੈਡ ਹੋਇਆ, ਘਰੋਂ ਵੇ ਘਰ ਆਇਆ, ਇਹਦੇ ਅੱਮੀ ਨੇ ਕਿਹਾ ਟੂਲ ਉਹ ਸਲਾਹ ਪਾਉਣ ਡਿਆ, ਕਹਿੰਦਾ ਉਹਦਾ ਟੂਲ ਪਤਾ ਨਾ ਪਾਏ, ਫਿਰ ਮੈਂ ਦੇਵਾਂਗਾ। ਜਾਣਦੇ ਹੋ ਨਹੀਂ ਯਾਰ, ਜਾਣਦੇ ਗੁੱਸੇ ਨੂੰ ਮਿੱਠਾ ਜੀ, ਠਹਿਰ ਜਾਓ 1 ਮਿੰਟ। ਉਬਲੇ ਚੌਲ ਘਰ ਪਹਿਲੀ ਵਾਰੀ ਪੱਕੇ ਸੀ, ਆਪਣੇ ਨੂੰ ਸੇੜ ਸਮਝਣ ਲੱਪੇ ਸੀਗੇ। ਏਦਾਂ ਸਾਡੇ ਤੋਂ ਵੱਡਾ ਮੀਰ ਕੋਈ ਨਹੀਂ ਹੈਗਾ। ਉਬਲੇ ਚੌਲਾਂ ਦੀ ਹਾਂਜੀ ਉਬਲੇ ਚੌਲਾਂ ਦੀ ਇੱਕ ਤਾਂ ਬੜੀ ਵੱਡੀ ਡਿਸ਼ ਪਕਾ ਲਈ ਆ ਸੀ। ਸਾਡੇ ਸਾਰੇ ਪਾਗਲ ਸਾਡੇ ਚਲੋ ਇਦਾਂ ਕਰਦੇ ਹੈ, ਚਬਲ ਜੀ ਸਾਰੇ। ਲੇਕਿਨ ਉਹਨੂੰ ਮਿੱਟੀ ਕਰਨ ਵਾਸਤੇ ਆਪਣੇ ਚਵਲ ਬਣਾ ਲੈ। ਨਹੀਂ ਤੂੰ ਦੇਖ, ਤੂੰ ਕਿਹੜੀ ਮੈਂ ਕਿਹਾ ਉਸਤਾਦ ਜੀ ਦੁਆ ਕਰ ਦੇ ਲੈ ਕਰ ਮੱਕੂ ਵਾਲਾ ਸਲਾਹ ਆ ਗਿਆ ਵਾ। ਛੋਟੇ ਪਿੰਡ ਜੇ ਵੀ ਲੁਕਣ ਮਿੱਟੀ ਨੂੰ ਲੇਟੈਸਟ ਗੇਮ ਸਮਝਦੇ ਆ। ਲੇਟੈਸਟ ਇਹ ਲੇਟੈਸਟ ਆ, ਨਵੀਂ ਆਈ ਹੈ। ਨਹੀਂ ਤੇਰੇ ਇਲਾਕੇ ਤਾਂ ਹਾਜੀ ਗੇਮ ਵਾਲਾ ਦੇਖ ਵੰਡ ਕੇ ਗਿਆ ਹਨਾ, ਇੰਨਾ ਮਸ਼ਹੂਰ ਆ ਉਹ। ਮੈਨੂੰ ਕਹਿੰਦਾ ਮਿੱਠਾ, ਕਹਿੰਦਾ ਆ ਤੈਨੂੰ ਆਪਣੇ ਮਹੱਲੇ ਦੀ ਟੈਕਨੋਲੋਜੀ ਦਿਖਾਵਾਂ, ਤੇ ਵੱਡਾ ਮੋਨੀਟਰ ਉੱਤੇ ਵਿੰਡੋ 95 ਲੱਗਣ ਦੀ, ਤੇ ਕਹਿੰਦਾ ਆਵੇ 5 ਯਾਰ ਅਕਲ ਸ਼ੌਰ ਹੋਣਾ ਚਾਹੀਦਾ ਹੈ। ਅੱਲਾਹ ਤਾਲਾ ਮਾਫ ਕਰੇ, ਇੱਕ ਅਜ਼ਾਬ ਪਿਆ ਪਾ ਸਾਰੇ ਘਰ ਦੇ ਕੱਪੜੇ ਟੱਬਰ ਕੱਪੜੇ ਪਾ ਕੇ ਸਲਾਬ ਦੇਖਣ ਚੱਲੇ, ਭਾਈ ਸਲਾਬ ਦੇਖਣ ਚੱਲੇ ਆ ਵੀ ਕੋਈ ਅਜ਼ਾਬ ਹੈ। ਤੂੰ ਯਾਰ ਇਹ ਸ਼ੁਕਰ ਵਾ ਯਾਰ। ਉਹ ਪਿੰਡ 'ਚ ਪਹਿਲੀ ਵਾਰੀ ਹਵਾ ਚੱਲੀ ਹੈ, ਸਾਰੇ ਘਰ ਦੇ ਪੱਖਾ ਲੱਭਣ ਦੇ ਉੱਥੇ। ਇਹ ਕਿੱਥੋਂ ਆ ਰਹੀ ਆ? ਉਹ ਤੁਸੀਂ ਤੇ ਕਰੀਮ ਰੋਲ ਦੇਖਿਆ, ਤੁਸੀਂ ਕਹਿੰਦੇ ਲੱਸੀ ਵਾਲਾ ਤੁੱਕਾ ਦੇ ਦਿਓ। ਪਤਾ ਨਹੀਂ ਲੱਸੀ ਵਾਲਾ ਦਹੀਂ ਵਾਲਾ ਹਾਂ ਲੱਸੀ ਉਹ ਚਿੱਟਾ ਹੁੰਦਾ ਨਾ, ਦਹੀਂ ਵਾਲਾ ਤੁੱਕਾ ਦੇ ਦਿਓ ਸੱਚ। ਹਾਂ ਦਹੀਂ ਵਾਲਾ ਕਹਿਣਾ ਦੱਸ ਯਾਰ, ਤੁਹਾਨੂੰ ਪਤਾ ਹੀ ਆ। ਯਾਰ ਅਸੀਂ ਪਰੇਸ਼ਾਨ ਆ ਯਾਰ, ਡੇਲੀ ਦੁਆ ਕਰਨੇ ਯਾਰ ਵੀ ਪਾਕਿਸਤਾਨ ਦੀ ਅੱਲਾ ਖੈਰ ਕਰੇ। ਅਸੀਂ ਪਤਾ ਨਹੀਂ ਕਿਹੜੇ ਕਿਹੜੇ ਪਲੇਟਫਾਰਮ ਤੇ ਦੁਆਵਾਂ ਕਰਾਉਣ ਡਿਆ, ਸਲਾਬ ਆ ਗਿਆ। ਉਹ ਮੈਂ ਤੇ ਲੜਕੇ ਕਰਨੇ ਆ ਕਿ ਯਾਰ ਮਾੜੀ ਗੱਲ ਆ, ਅੱਲਾਹ ਪਾਕ ਸਲਾਮਤ ਰੱਖੇ ਸਾਰਿਆਂ ਨੂੰ। ਯਾਰ ਸਾਡੇ ਪਿੰਡ ਵੀ ਆਉਣ ਲੱਗਾ ਵਾ, ਇਹ ਤਾਂ ਖੋਫ ਬਰਾਸ ਵਾਲੀ ਗੱਲ। ਉਹ ਲੱਗਾ ਵੀ ਉਹਨੇ ਡੀਤਾ ਕੱਢਣਾ ਵਾ ਆ ਕੇ। ਮੱਕੂ ਆਣਾ ਪਾਕਿਸਤਾਨ ਦੇ ਨਕਸ਼ੇ 'ਚ ਥੋੜਾ ਉੱਚਾ ਵਾ। ਹਾਂਜੀ ਠੀਕ ਆ, ਉਧਰ ਪਾਣੀ ਨਹੀਂ ਆ ਸਕਦਾ, ਕਹਿੰਦੇ ਇੱਧਰ ਬਾੜ ਦਿਓ, ਇੱਧਰ ਜਾਵੇ ਸਾਰਾ। ਸਾਜੀ ਹੁਣੇ ਅਸੀਂ ਗੱਲ ਕਰ ਰਹੇ ਸਾਂ ਉਹ ਬੰਦੇ ਦੀ ਵਾਲਦਾ ਦੀ, ਹਾਂਜੀ ਸਰ। ਆਪਣੇ ਜਸਪਿੰਦਰ ਭੱਲਾ ਸਾਹਿਬ ਫੌਤ ਹੋ ਗਏ। ਹਾਂਜੀ ਪਤਾ ਕਰਦਾ ਚੜ੍ਹਦੇ ਪੰਜਾਬ, ਖੋਇਆ ਸਾਜੀ ਕਿੱਡੇ ਅੱਛੇ ਆਰਟਿਸਟ ਸੀ ਲੈ ਚਲ ਹੈਨਾ। ਬੜੇ ਵਾਹ ਵਾਹ ਵਾਹ, ਰਾਜੂ ਨੇ ਕੇਸਾਂ ਵੀ ਆਉਂਦੀਆਂ ਨੇ। ਇੰਡਸਟਰੀ ਸੀ ਪੂਰੀ, ਉਹ ਕੱਲਾ ਬੰਦਾ ਹੀ। ਸੀਨੀਅਰ ਆ। ਹਾਂ ਕੱਲਾ ਬੰਦਾ ਇੰਡਸਟਰੀ ਸੀ। ਨੋਨੀ ਨਾਲ ਸਾਜੀ ਰਾਬਤੇ ਚ ਸੀ। ਹੈ ਨੋਨੀ ਦੀ ਹੁੰਦੀ ਰਹੀ ਸੀ ਵੀਡੀਓ ਕਾਲ ਤੇ। ਪਹਿਲੇ ਹੋਈ ਸੀ ਜਦੋਂ ਉਹ ਕਦੀ ਤੇ ਹੋਈ ਸੀ WhatsApp ਤੇ ਵੀਡੀਓ ਤੇ। ਇਹ ਅਸੀਂ ਕਦੋਂ ਕਹਿੰਦਾ ਫੌਤਗੀ ਤੋਂ ਬਾਅਦ ਹੋਈ ਗੱਲ, ਪਹਿਲੇ ਹੀ ਹੋਈ ਸੀਗੀ ਜਦੋਂ ਤੂੰ ਆਵਾਜ਼ ਕੱਢਦਾ ਸੀ ਉਹਦੀ ਘੁੱਗੀ ਦੀ। ਨਹੀਂ ਯਾਰ ਰੱਬ ਰਹਿਮ ਕਰੇ ਬਸ। ਹਾਂਜੀ ਬੜਾ ਦੁੱਖ ਹੋਇਆ 2-3 ਦਿਨ। ਮੈਨੂੰ ਮੇਲ ਆਈ ਇੱਕ ਬੰਦੇ ਦੀ, ਜਾਨੇ ਭਾਈ ਅਸਲਾਮ ਅਲੈਕਮ, ਮੈਂ ਕਹਿਣਾ ਚਾਹੁੰਦਾ ਸੀ ਕਿ ਤੁਹਾਡੀ ਅੱਧੀ ਆਡੀਅנס ਚੜ੍ਹਦੇ ਪੰਜਾਬ ਤੋਂ ਆ, ਜਿਨ੍ਹਾਂ ਵਿੱਚੋਂ ਮੈਂ ਵੀ ਇੱਕ ਹਾਂ, ਪਰ ਤੁਸੀਂ ਕਦੀ ਕਿਸੇ ਮਸਲੇ 'ਚ ਨਹੀਂ ਬੋਲੇ। ਮਿਸਾਲ ਦੇ ਤੌਰ ਤੇ ਹੁਣ ਰੀਸੈਂਟਲੀ ਜਸਵਿੰਦਰ ਭੱਲਾ ਜੀ ਫੌਤ ਹੋ ਗਏ ਨੇ, ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਉਹਨਾਂ ਨੂੰ ਟ੍ਰਿਬਿਊਟ ਕਰਦੇ। ਭਾਜੀ ਮੈਨੂੰ ਚਾਹੀਦਾ ਸੀ, ਮੈਂ ਸ਼ੋਅ ਕਰਨਾ ਸੀ ਤੇ ਮੈਨੂੰ ਚਾਹੀਦਾ ਸੀ। ਉਹਨਾਂ ਦੇ ਫੌਤ ਹੋਣ ਤੋਂ ਬਾਅਦ ਮੈਂ ਪਹਿਲਾ ਸ਼ੋਅ ਕਰ ਰਿਹਾ ਮੇਰੇ ਵੀਰੇ, ਮੈਨੂੰ ਚਾਹੀਦਾ ਸੀ, ਤੈਨੂੰ ਵੀ ਚਾਹੀਦਾ ਸੀ, ਕੋਈ ਪੁੱਛ ਹੀ ਲੈਂਦਾ ਪਹਿਲੇ ਤੇ ਜਾਨੀ ਭਾਈ ਤੁਸੀਂ ਬੋਲੇ ਕਿਉਂ ਨਹੀਂ? ਤੂੰ ਸਾਰੀ ਰਾਮ ਕਥਾ ਸੁਣਾ ਵੀ ਦਿੱਤੀ ਆਪਣੀ ਬਗੈਰ ਜਾਣਿਓ ਪੁੱਛੇ। ਉਦੋਂ ਤੋਂ ਬਾਅਦ ਰਿਕਾਰਡਿੰਗ ਹੀ ਅੱਜ ਹੋਈ। ਗਾਣੇ ਗੱਜ ਹੋਈ ਆ। ਚਲੋ ਛੱਡੋ ਕੋਈ ਗੱਲ। ਚਲੋ ਕੋਈ ਨਹੀਂ। ਕਾਲੂ ਇਹ ਆਫਤਾਂ ਹੁੰਦੀਆਂ, ਇਹਨਾਂ ਤੋਂ ਡਰੀਦਾ ਡਰੀਦਾ। ਚਾਹ ਨਹੀਂ ਚੜਾ ਲਈ ਦੇ। ਹਾਂ ਓਏ ਆ ਢਿਲਾ ਬਣ ਸਾਹਮਣਾ ਕਰੀਦਾ ਆਫਤਾ ਦਾ, ਅਸੀਂ ਸਾਹਮਣਾ ਕਰਨ ਵਾਲੇ ਉਹ ਲੋਕ। ਜਾਣਦੇ ਸਾਹਮਣਾ ਕਰੀਦਾ। ਉੱਧਰ ਜਾ ਕੇ ਦੇਖ ਸਿਆਲਕੋਟ, ਸ਼ੱਕਰਗੜ੍ਹ, ਨਾਰੋਵਾਲ ਕੀ ਹਾਲ ਹੋਏ ਹੋਏ ਆ। ਲੋਕਾਂ ਦੇ ਘਰ ਡੁੱਬ ਗਏ, ਘਰ ਰੁੜ ਗਈਆਂ ਗੱਡੀਆਂ। ਇਹਨੂੰ ਕਾਹਦਾ ਫਿਕਰ? ਇਹਦੇ ਘਰ ਨਾ ਫਰਨੀਚਰ ਆ ਵੀ ਡਰ ਜਾਵੇ ਕਿ ਰੁੜ ਜਾਣਾ ਵਾ, ਨਾ ਕੋਈ ਐਸੀ ਸ਼ੈ ਵਾ ਕੀਮਤੀ। ਉਹ ਯਾਰ ਇਹਨਾਂ ਦੀ ਗੱਲ ਨਾ ਕਰੋ, ਇਹ ਤੇ ਸਲਾਬ ਦੀ ਖੁਸ਼ੀ ਕਰਨ ਦੇ। ਯਾਰ ਇੰਜ ਦਾ ਸੈੱਟ ਬਣਾਈਏ ਟੀ ਟਾਈਮ ਦਾ, ਗਾਣਾ ਵੀ ਆਰਾਮ ਨਾਲ ਜਾਣਾ, ਸਸਤਾ। ਸੁਭਾਨ ਅੱਲਾਹ। ਹਾਂ ਮਜਲਿਸ ਟੈਪ, ਮਜਲਿਸ ਟੈਪ। ਓਏ ਇਹ ਚੁੱਕ ਕੇ ਸਾਰਾ ਕੁਝ ਚੁੱਕ ਕੇ ਆ ਪਿੱਛੇ ਨਾਰਮਲ ਆਵੇ ਘਰ, ਬਾਰੀਆਂ ਟੈਪ ਏਦਾਂ ਹੀ
ਤੇ ਥੱਲੇ ਕੀ ਸੋਹਣਾ ਉਹਨਾਂ ਨੇ ਨਿਜ਼ਾਮ ਬਣਾਇਆ। ਫੁੱਲ ਖਲਈਆ ਹੋ ਜਾਏਗਾ ਜ਼ਰਾ। ਉਸਤਾਦ ਜੀ ਜਿੱਡੇ ਬੁੱਢੇ ਬੰਦੇ ਤੁਸੀਂ ਮਰੀਜ਼ ਟਾਈਪ ਕੰਮ ਤੇ ਰੱਖੇ, ਇੱਥੇ ਉਹ ਬੈੱਡ ਲਿਆਓ ਜਿਹੜਾ ਐ ਕਰੋ ਤੇ ਇੰਜ ਢੋਲ ਲਵਾ ਦਿੰਦਾ ਜਦੋਂ ਮਰਜ਼ੀ ਲੰਮੇ ਪੈ ਤੂੰ ਹੀ ਬੁੱਢਾ ਵਾਂ ਵਿੱਚੋਂ, ਤੂੰ ਹੀ ਆ ਕੱਲਾ। ਕੱਲਾ ਹੀ ਤੂੰ ਉਸ਼ਾ ਸਾਨੂੰ ਨਾ ਰਲਾ ਆਪਣੇ ਨਾਲ। ਹਾਂ ਇਹ ਯੰਗ ਬਲੱਡ ਬੈਠਾ ਵਾ, ਅਗਲੇ ਵੀ ਹਫਤੇ ਜਿਮ ਜੁਆਇਨ ਕਰ ਰਹੇ ਆ। ਮੇਰੇ ਕੋਲੋਂ ਚੰਡ ਬਲੱਡ ਨਾ ਖਾਲੀ ਇੱਕ ਬਲੱਡ ਮੇਰੇ ਅੰਨਾ ਉਸਤਾਦ ਜੀ ਮੈਨੂੰ ਆਂਦਾ ਹੀ ਸਭ ਤੋਂ ਪਹਿਲੇ ਗੱਲ ਕਹਿੰਦਾ ਆਹ ਡੇਲਾ ਇੰਜ ਹੋ ਗਿਆ, ਪਿੰਨੀ ਸੌਂ ਗਈ। ਆ ਕੇ ਪਹਿਲੀ ਗੱਲ ਇਹਨੇ ਫਾਲਟ ਦੱਸਣਾ ਹੁੰਦਾ, ਫਿਰ ਤੁਹਾਨੂੰ ਮੈਂ ਨਵੀਂ ਗੱਲ ਤੇ ਉਸਤਾਦ ਜੀ ਦੱਸੀ ਨਹੀਂ। ਉਹ ਕੀ ਹੋਇਆ ਹੁਣ? ਖੁਸ਼ੀ ਦੀ ਖਬਰ ਆ, ਕੀ ਭਾਈ ਮਿੱਠੇ ਦੀ ਇੱਕ ਸਾਈਡ ਪੌਣੇ 2 ਅੱਖ, ਇੱਕ 1.5 ਆ। ਕੰਮ ਮੁੜ ਗਿਆ। ਨਹੀਂ ਉਹ ਉਹਨਾਂ ਫਰਕ, ਉਹ ਤਾਂ ਮੇਰੀ ਵੀ ਆ। ਮੇਰੀ ਬਚਪਨ ਤੋਂ 1.75 ਨਜ਼ਰ ਕਮਜ਼ੋਰ ਆ। ਤਾਜੀ ਐਨਕ ਲੱਗੀ ਮਿੱਟੀ। ਐਨਕ ਤਾਂ ਲੱਗੀ ਲੇਕਿਨ ਉਹ ਨਹੀਂ ਉਹ ਲੋੜੇ ਚਾਹੀਦੀ ਐਨਕ ਦਾ। ਮੇਰੀ ਪਤਾ ਕੀ ਹਿਸਾਬ ਆ, ਮੇਰਾ ਹੈਗਾ ਮੇਰੀ ਵਾਲਦਾ ਦੀ ਨਜ਼ਰ ਕਮਜ਼ੋਰ ਸੀ, ਮੇਰੀ ਬਾਏ ਬੋਰਨ ਨਜ਼ਰ ਕਮਜ਼ੋਰ ਆ। ਮੈਂ ਜਦੋਂ ਸਕੂਲੇ ਪੜ੍ਹਦਾ ਸੀ ਮੈਨੂੰ ਉਦੋਂ ਵੀ ਬਲੈਕ ਬੋਰਡ ਧੁੰਦਲਾ ਹੀ ਨਜ਼ਰ ਆਉਂਦਾ ਸੀ, ਤੇ ਹੁੰਦਿਆਂ ਅਸੀਂ ਸਭ ਤੋਂ ਪਿੱਛੇ ਸੀ ਕਲਾਸ 'ਚ। ਉੱਥੋਂ ਤੂੰ ਬਲੇ ਨਹੀਂ ਮਤਲਬ ਨਹੀਂ ਇੰਨਾ ਵੀ ਧੁੰਦਲਾ ਨਹੀਂ ਹੁੰਦਾ। ਤੇ ਲੇਕਿਨ ਉਦੋਂ ਵੀ ਮੈਂ ਚੈੱਕ ਕਰਾਈ ਸੀ ਤੇ ਮੈਨੂੰ ਉਹਨਾਂ ਨੇ ਕਿਹਾ ਤੇਰੀ ਇਹ ਫਿਕਸ ਆ, ਤੂੰ ਐਨਕ ਲਾ ਨਾ ਲਾ ਤੇਰੀ ਫਿਕਸ ਆ। ਤੇ ਇੰਨੀ ਉਮਰ ਹੋ ਗਈ ਫਿਕਸ ਹੀ ਆ। ਤਾਜੀ ਖੱਬੀ ਅੱਖ ਕੇ ਸੱਜੀ ਦੋਵੇਂ। ਉਸਤਾਦ ਜੀ ਘਰ ਆ ਕੇ ਕਹਿੰਦੇ ਰਹੇ ਮੈਨੂੰ ਬਲੈਕ ਬੋਰਡ ਨਹੀਂ ਨਜ਼ਰ ਆਉਂਦਾ, ਮੈਨੂੰ ਬਲੈਕ ਬੋਰਡ ਨਹੀਂ ਨਜ਼ਰ ਆਉਂਦਾ। ਚਾਚਾ ਜੀ ਨੇ ਐਨਕਾਂ ਬੜੀਆਂ ਲਵਾਈਆਂ, ਉਹਨਾਂ ਨੇ ਜਾ ਕੇ ਦੇਖਿਆ ਇਹਨਾਂ ਦੇ ਅੱਗੇ ਇੱਕ ਲੰਮਾ ਜਿਹਾ ਮੁੰਡਾ ਨਹੀਂ ਸੀਟ ਅੱਗੇ ਪਿੱਛੇ ਕੀਤੀ ਨਜ਼ਰ ਆਉਂਦਾ। ਉਸਤਾਦ ਜੀ ਮੇਰੇ ਹਿਸਾਬ ਨਾਲ ਨਜ਼ਰ ਉਦੋਂ ਖਰਾਬ ਹੁੰਦੀ ਹੈ ਜਦੋਂ ਤੁਸੀਂ ਇੱਥੇ ਰੱਖ ਕੇ ਮੈਚ ਚਲਾਓ। ਉਹ ਯਾਰ ਮੇਰੀ ਖਰਾਬ ਨਹੀਂ ਹੁੰਦੀ, ਮੇਰੀ ਬਚਪਨ ਤੋਂ ਇਦਾਂ ਹੀ ਸੀ। ਤੈਨੂੰ ਦੱਸਾਂ ਤੇ ਗੱਲ ਤੇ ਸਮਝ ਲਿਆ ਮੈਂ ਕਰਦੇ। ਸਮਝ ਲਿਆ ਵਾ, ਲੇਕਿਨ ਇਹਨਾਂ ਦੀ ਮੈਂ ਗੱਲ ਕਰਦਾ ਤੁਹਾਡੇ ਤੇ ਚਲੋ ਬਾਈ ਨਜ਼ਰ ਬਹੁਤ ਵਜ੍ਹਾ ਤੋਂ ਵੀਕ ਹੁੰਦੀ ਹੈ। ਇਨਸਾਨ ਜਦੋਂ ਪੈਦਾ ਹੋ ਗਿਆ ਨਾ ਜੀ ਤੇ ਉਸ ਤੋਂ ਬਾਅਦ ਵੀਕ ਹੋਣਾ ਸ਼ੁਰੂ ਹੋ ਜਾਂਦਾ। ਉਸੋਂ ਟਾਈਮ ਤੋਂ ਹੀ ਹਾਂ ਨਹੀਂ ਉਸੇ ਟਾਈਮ ਤੋਂ ਨਹੀਂ, ਪਹਿਲੇ ਜਵਾਨ ਹੁੰਦਾ, ਯਾਨੀ ਉਹਦਾ ਟਾਈਮ ਘਟਣਾ ਸ਼ੁਰੂ ਹੋ ਜਾਂਦਾ। 25 ਸਾਲਾਂ ਤੋਂ ਇਨਸਾਨ ਦਾ ਟਾਈਮ ਘਟਣਾ ਸ਼ੁਰੂ ਹੁੰਦਾ ਵਾ ਜੀ। ਯਾਰ ਜਿੱਦਾਂ ਡਰਮੀ ਪਾਣੀ ਵਾਲੀ ਭਰ ਨਹੀਂ ਜਾਂਦੀ, ਫਿਰ ਮੁੜ ਕੇ ਇਸਤੇਮਾਲ ਕਰੋ ਖਤਮ ਹੋ ਜਾਂਦੀ। ਯਾਰ ਆਪਣੀ ਉਹ ਅੱਖਾਂ ਦਾ ਵਾਧਾ ਘਾਟਾ ਹੁੰਦਾ ਵਾ। ਮੇਰਾ ਛੋਟਾ ਭਾਈ ਉਸਤਾਦ ਜੀ, ਉਹਦੀ ਇੱਕ ਅੱਖ ਹਰੀ ਇੱਕ ਅੱਖ ਨੀਲੀ ਜਦੋਂ ਹੋਇਆ ਸੀ। ਹਾਂਜੀ ਔਰ ਰੰਗ ਅਜੇ ਵੀ ਇੰਜੀ ਹੈ, ਏਲੀਅਨ ਆ ਉਹ। ਕੁਦਰਤੀ ਨਿਜ਼ਾਮ ਆ, ਇੱਕ ਹਰੀ ਹੈ ਇੱਕ ਨੀਲੀ ਹੈ। ਇਹ ਦੱਸਣ ਵਾਲੀ ਗੱਲ ਨਹੀਂ ਹੈਗੀ, ਯਾਨੀ ਇਹ ਗੱਲ ਆ ਕਿ ਮਤਲਬ ਨਹੀਂ ਦੱਸਣ ਵਾਲੀ ਕਿਉਂ ਨਹੀਂ ਗੱਲ? ਨਹੀਂ ਮਤਲਬ ਦੱਸਣ ਵਾਲੀ ਗੱਲ ਨਹੀਂ, ਅਗਲੇ ਨੂੰ ਲੁਕੋ ਤੂੰ ਯਾਰ। ਇੱਕ ਹਰੀ ਹੈ ਇੱਕ ਨੀਲੀ ਹੈ। ਹਾਂਜੀ ਉਸਤਾਦ ਜੀ। ਤੇਰੀਆਂ ਬਰਾਊਨ ਅੱਖ। ਮੇਰੀਆਂ ਬਰਾਊਨ। ਹਾਂ ਉਸਤਾਦ ਜੀ ਇਹ ਕੀ ਰੋਲਾ? ਬਰਾਊਨ ਰੰਗ। ਬਰਾਊਨ ਨਸ਼ੀਲੀਆਂ ਅੱਖਾਂ। ਡਿਫਰੈਂਟ ਸ਼ੇਡ ਦੇ ਹੈ ਡਿਫਰੈਂਟ ਸ਼ੇਡ ਕਾ ਤੋਂ ਸਾਰੇ ਭਰਾਵਾਂ ਦਾ। ਉਹ ਜਿਹੜੀ ਹਰੀ ਆ ਉਹ ਤੇ ਮਿੰਟ ਮਾਰ ਗਰੀਡਾ ਰੁੜ ਗਿਆ ਸੀ, ਹੋਰ ਸਭ ਕੁਝ ਪਤਾ। ਨਹੀਂ ਉਹਦੀ ਅੱਖ 'ਚ ਕੁਝ ਗਿਆ ਸੀ, ਉਹਨੇ ਮਿੰਟ ਮਾਰਗਰੀਟਾ ਨਾਲ ਅੱਖ ਧੋਲੀ ਸੀ। ਹਾਂ ਗਰੀਬ ਬੰਦਾ ਵਾ ਜਿੰਨਾ ਮਾੜਾ ਵਾ ਅੱਖਾਂ ਦਾ ਪੈ ਸਕਦਾ, ਹਰੀ ਅੱਖ ਤੇ ਨੀਲੀ ਅੱਖ ਤੇ ਨਿਆਬ ਆ, ਉਸ ਅੱਖ ਦਾ ਬੰਦਾ ਆਉਣ ਨਹੀਂ ਡਿਆ। ਇਹ ਤਾਂ ਦੇਖ ਲੈ ਭਰਾ ਆਲ ਫੌਲ ਜਿਹੜਾ ਜੋਲੀ ਖੋਲੀ ਉਹ ਨੀਲੀ ਹਰੀ ਵਾਲੇ ਉਹ ਨੀਲੀ ਹਰੀ ਵਾਲੇ ਵੀ ਹੋ ਗਏ ਦੇਖ ਲੈ। ਯਾਰ ਇਹ ਕੀ ਬੰਦਾ ਕਿਤੇ ਵੱਲੋਂ ਪੈਣ ਡਿਆ ਹੁਣ ਤੇਰੇ ਲਈ ਅੱਖ ਇਹਦਾ ਕੋਈ ਹਿਸਾਬ ਲਾਓ ਯਾਰ। ਇਹਨੇ ਨਾ ਅੱਛਾ ਮੈਂ ਦਿਨ ਬ ਦਿਨ ਨਾ ਜਿਉਂ ਆਲਫਲ ਹੁੰਦਾ ਜਾਂਦਾ ਮੈਂ ਚੁੱਪ ਹੁੰਦਾ ਜਾਂਦਾ। ਇਹ ਸਾਲਾ ਇਹਦੀ ਟੈਂਪੋ ਵਧੀ ਜਾਂਦੀ, ਇਹਨੂੰ ਸਮਝ ਨਹੀਂ ਲੱਗਦੀ ਕਰਨਾ ਕੀ ਹੈ। ਨਹੀਂ ਉਹਦੇ ਕਿਤੇ ਅੱਖ 'ਚ ਹਰੀ ਲਾਈਟ ਪੈਂਦੇ ਹੋਣੇ ਜਾਂ ਲੈਵੀ ਦੀ ਅੱਖ ਹਰੀ ਆ, ਇਧਰੋਂ ਕਿਤੇ ਨੀਲਾ ਵੱਲੋਂ ਪਿਆਰ ਕੇ ਨੀਲੀ ਆ, ਇੱਥੇ ਆ ਕੇ ਤੋਂ ਬਾਹਰ ਆਉਣਿਆ ਉਹ ਜੋ ਕੰਮ ਤੇ ਜਾਣਾ ਸਿੱਧੀਆਂ ਕਾਲੀਆਂ ਹੋਣੀਆਂ। ਇਹਦੇ ਉੱਤੇ ਬਹੁਤਾਂ ਸਿੱਧਾ ਭਰਾ ਨਾਲ ਬੂਤ ਰੱਖਣ ਆ ਤੇ ਕਿਦਾਂ ਜਦੋਂ ਨੇ ਕੰਮ ਤੇ ਜਾਣਾ ਤੇ ਕਾਲੀਆਂ ਹੋਣੀਆਂ ਨਾਰਮਲ। ਇਹੀ ਗੱਲ ਆ। ਅੱਜ ਮੇਰੀਆਂ ਓਏ ਭਾਈ ਅੱਖ ਕਾਲੀ ਹੋਵੇ ਨੀਲੀ ਹੋਵੇ ਅੱਖ ਦਾ ਹੀ ਮੁੱਲ ਨਹੀਂ ਆ। ਦੇਹ ਦੀਂਦਾ ਹੋਵੇ ਬਸ, ਅੱਖ ਹੋਣੀ ਚਾਹੀਦੀ ਹੈ। ਨਜ਼ਰ ਆਉਂਦਾ ਹੋਵੇ ਭਾਈ, ਐਵੇਂ ਰੰਗ ਦੇ ਚੱਕਰ ਦੇ ਵਿੱਚ ਕੀ। ਇਹ ਦੇਖੋ ਜਰਾ ਹੁਣ ਤੁਸੀਂ ਸਹੀ ਦੱਸਿਓ ਉਸਤਾਦ ਜੀ, ਇਹ ਅੱਖਾਂ ਯਾਰ ਮਤਲਬ ਮੇਰੇ ਕੋਲ ਸਹੀ ਦੱਸਿਆ ਨਹੀਂ ਜਾਣਾ ਯਾਰ। ਮੈਂ ਜੋ ਵੀ ਦਿਨ ਚਾਹੇ ਦੱਸ ਦਾਂਗਾ, ਲੇਕਿਨ ਸਹੀ ਵਾਲੀ ਪਾਬੰਦੀ ਨਾ ਲਾ ਮੇਰੇ। ਮਿੱਟ ਚੁੱਪ ਕਰ ਜਾ ਸਹੀ ਵਾਲੀ ਪਾਬੰਦੀ ਨਾ ਲਾ, ਤੇਰੀ ਮਿਹਰਬਾਨੀ। ਤੇਰੀ ਮਿਹਰਬਾਨੀ ਹੈ। ਇਹ ਜਿਹੜੀਆਂ ਮੇਰੀਆਂ ਅੱਖਾਂ ਦਾ ਪਤਾ ਨਹੀਂ ਉਹਨੇ ਦੱਸਿਆ ਸੀ ਕਿ ਕੋਈ ਸੈਂਸਿਟਿਵ ਟੈਪ ਦੱਸਿਆ ਸੀਗਾ ਵੀ ਇਹ ਉਹ ਅੱਖ ਵਾ। ਚੁੰਨੀਆਂ ਵਾ ਇਹ, ਉਹ ਅੱਖ ਨਹੀਂ, ਇਹ ਚੁੰਨੀਆਂ ਕਿਹੜੀਆਂ? ਉਹ ਜਿਹੜੀਆਂ ਐ ਹੁੰਦੀਆਂ ਉਹ ਚੁੰਨੀਆਂ ਭਾਈ, ਚੁੰਮੀਆਂ ਨਹੀਂ ਚੁੰਨੀਆਂ। ਇਹਦੀ ਇੰਜ ਦੀਆਂ ਤਿੰਨ ਦੋ ਬੰਦੇ ਤੇ ਇੱਕ ਲੇਡੀਜ਼ ਇਹ ਸੱਖ ਦੀਆਂ ਫਿਰਨ ਡਈਆਂ। ਅੱਛਾ ਇਹ ਤਿਲਾਂ ਦਾ ਵੀ ਕੁਛ ਕਰਾ ਫਿੱਟੇ ਮੂੰਹ ਐ ਲੱਗਦਾ ਕਿ ਤੇਰੇ ਰੰਗ ਵਾਲਾ ਬੁਰਸ਼ ਐ ਕਰਤਾ। ਰੰਗ ਵਾਲਾ ਕੋਈ ਛਿੱਟੇ ਟੈਪ। ਆਹੋ ਇਹਦਾ ਵੀ ਕੁਛ ਕਰਾ ਬੇਟਾ। ਤੁਸੀਂ ਹੁਣ ਇਹ ਦੇਖਣਾ ਦਾ ਸਟਾਈਲ ਚੱਲਦਾ ਅੱਜ ਕੱਲ ਚੱਲਦਾ ਵਾ। ਕੀ ਹੈ ਉਸਤਾਦ ਜੀ? ਨਹੀਂ ਸੋਹਣਾ ਲੱਗ ਰਿਹਾ। ਇਹ ਚੋਣਾ ਤੇ ਲੱਗ ਰਿਹਾ ਵਾ, ਲੇਕਿਨ ਇਹਨਾਂ ਚੋਣਾ ਨਹੀਂ ਲੱਗ ਰਿਹਾ ਜੋ ਨਹੀਂ ਸੋਹਣਾ ਕਿਹਾ ਮੈਂ। ਉਹੀ ਪ੍ਰੋਨਾਂਸੀਏਸ਼ਨ ਸਹੀ ਕਰ ਪਹਿਲੇ। 15 ਸਾਲ ਪੁਰਾਣਾ ਸਟਾਈਲ ਆ, ਕਾਮੇਡੀ ਚ ਉਰਦੂ ਨਾ ਖਰਾਬ ਕਰ। ਸੋਹਣਾ ਲੱਗ ਰਿਹਾ ਹੈ ਭਾਜੀ। ਹਾਂ ਬ੍ਰਾਂਡ ਦਾ ਸੀ। ਮਰ ਗਿਆ ਬੰਦ ਹੋ ਗਏ। ਹੁਣ ਆਹ ਦੇਖੋ ਸ਼ਰਟ, ਆਹ ਦੇਖ ਲਓ, ਇੱਧਰ ਦੇਖ ਲਓ। ਬੇਟਾ ਤੂੰ ਠੀਕ ਆ, ਤੂੰ ਭਾਵੇਂ ਲੰਡਾ ਪਾ ਜੋ ਮਰਜ਼ੀ ਪਾ, ਤੇਰੀ ਫਿਜ਼ੀਕਸ ਐਸੀ ਆ ਸਮਾਰਟਨੈਸ ਸਮਾਰਟਨੈਸ। ਔਰ ਤੂੰ ਨਵੀਂ ਤੇ ਪਾਉਣਾ ਨਾ ਇਸਤਰੀ ਤੇ ਹੈਗੀ। ਅਲਹਮਦੁਲਿਲਾ। ਉਧਰ ਚੈੱਕ ਕਰ। ਹਾਂਜੀ ਉਸਤਾਦ ਜੀ। ਮੇਲੇ ਤੋਂ ਆਇਆ। ਮੇਰੀ ਗੱਲ ਸੁਣੋ ਚਾਚਾ ਜੀ, ਆ ਦੇਖੋ ਜਰਾ ਬੈਗੀ ਸਟਾਈਲ ਆ, ਸ਼ੋਲਡਰ ਡਾਊਨ ਸ਼ਰਟ ਦਾ ਨਾਮ ਆ।
ਇਹ ਤੁਹਾਨੂੰ ਮੈਂ 70 ਰੁਪਏ ਦੀ ਅਗਰ ਕਚਹਿਰੀ ਬਦਲਾਉਂ ਸਵੇਰ ਜੁਮੇ ਦਾ ਨਾਲ ਲੈ ਕੇ ਤਾਂ ਮੈਨੂੰ ਵੀ ਫੜ ਇਹ ਲਿਆ। ਭਾਵੇਂ 35 ਰੁਪਏ ਦੀ ਹੋਵੇ ਉਹਦੇ ਪਾਈ ਜੱਚ ਰਹੀ ਆ, ਤੇਰੇ ਬੈਗੀ ਸੈਗੀ ਚਲਾਣਾ ਸ਼ੋਲਡਰ ਫਾਉਂਡ ਬੁਰੇ ਲੱਗ ਰਹੇ। ਕਿਹੜਾ ਸ਼ੋਲਡਰ ਹੁੰਦਾ ਜਿਹੜਾ ਇੰਜ ਕਰਕੇ ਇੱਥੇ ਕਰਕੇ ਆਹ ਕਾਦਰ ਜਿਹੜੀ ਇੱਥੇ ਆਈ ਹੈ, ਹਾਂਜੀ। ਜਾਂ ਤੇ 2 ਬਟਨ ਬੰਦ ਕਰੋ ਤੇ ਕਿਉਂ ਬੰਦੇ ਵਜ੍ਹਾ ਤੰਗ ਦੇਖੋ ਜੀ ਇਹ ਈਜ਼ੀਲੀ ਫੀਸ ਕਿਸ ਤਰ੍ਹਾਂ ਆ ਕਰਨਾ। ਪਹੁੰਚਾ ਦੇਖੋ ਸਾਜ ਜੀ, ਉਹ ਪਹੁੰਚਾ ਖੁੱਲਾ ਆ ਵਾ। ਚੈੱਕ ਕਰੋ, ਨੈਰੋ ਬਾਟਮ ਸਟ੍ਰੈਚੇਬਲ, ਹਾਂਜੀ ਜੋ ਨੈਰੋ। ਮਰਜ਼ੀ ਲੈ ਓਏ ਆ ਡਰੈਸ ਕਸਮ ਖੁਸਰਾ ਵੀ ਨਹੀਂ ਕਰਦਾ। ਨਹੀਂ ਉਹ ਬਲੈਕ ਦੇ ਨਾਲ ਉਹਦੇ ਵਾਈਟ ਕੈਸਾ ਸੋਨਾ ਨਾਲ ਉਹਦੇ ਬਲੂ ਦੇ ਨਾਲ ਬਲੂ ਨਾਲ ਟੱਚ ਤੇਰਾ ਦੂਰ 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 ਤੇਰਾ ਕੋਈ ਤਲਕ ਨਹੀਂ। ਉਸਤਾਦ ਜੀ ਜਿਗਰਾ ਨਹੀਂ ਹੈ, ਉਹ ਜਿਗਰਾ ਠਹਿਰ ਜਾ। ਪੈਸੇ ਖਰਚਣ ਦਾ ਗੁਰਦਾ ਨਹੀਂ ਹੈ ਅੰਦਰ। ਯੈਸ ਇਹ ਤੂੰ 100% ਸਹੀ ਗੱਲ ਕੀਤੀ। ਹਾਂਜੀ ਇਹ 50 ਲੱਖ ਮਹੀਨੇ ਦਾ ਵੀ ਕਮਾਲ ਵੇ। ਉਸਤਾਦ ਜੀ ਹੁਣ ਬਾਹਰ 3500 ਦੇ ਬੂਟ ਲੈਣ ਲੱਗੇ ਆ ਤੇ ਇਥੋਂ ਝੱਗ ਨਿਕਲ ਆਉਂਦਾ। ਲਾਸ਼ ਹੋ ਜਾਂਦੀ ਲਓ ਆ, ਜੀ 9 ਜੋੜੇ ਬੂਟ ਤੇ ਜਿੱਦਾਂ ਦੇ ਮੇਰੇ ਕੋਲ ਬੂਟ ਪਏ ਆ ਬੰਦਾ ਸਾਰੀ ਜ਼ਿੰਦਗੀ ਬੂਟ ਦੇ ਬੂਟ ਯਾਰ ਖਾਏ ਯਾਰ ਪਾ ਕੇ ਵੀ ਆਇਆ ਕਰ। ਯਾਰ ਤਸਵੀਰਾਂ ਹੀ ਖਿੱਚ ਕੇ ਗਰਮੀਆਂ 'ਚ ਪਾ ਕੇ ਅੱਜ ਮੈਂ ਨਹੀਂ ਵੀਰੇ ਕਦੀ ਤਸਵੀਰਾਂ ਹੀ ਖਿੱਚ ਕੇ ਲਿਆ ਕੇ ਭਾਜੀ ਬੇਬਾ ਵੱਖਰੀ ਗੱਲ ਆ ਤੁਹਾਡਾ ਸਿਰ ਤੇ ਡੇਲਾ ਨਹੀਂ ਪੈਣ ਡਿਆ। ਤੁਸੀਂ ਸਾਨੂੰ ਹਾਈਲਾਈਟ ਨਹੀਂ ਕਰਨਾ ਚਾਹ ਰਹੇ। ਮੇਲੇ ਵਾਲੀ ਗੱਲ ਨਹੀਂ, ਤੁਸੀਂ ਆਪ ਨਹੀਂ ਪਵਾਉਣਦੇ, ਤੁਸੀਂ ਖਰਚਾ ਹੀ ਨਹੀਂ ਕਰਦੇ ਆਪਣੇ ਆਪ Yes. ਤੇ। ਡੇਲਾ ਦੇਖੋ ਜੀ, ਬੱਚਾ ਸਿਰਫ ਇਸ ਲਈ ਨਹੀਂ ਕਰਦਾ ਕਿ ਉਹਦੀ ਅਸਲ ਇਨਕਮ ਦਾ ਅੰਦਾਜ਼ਾ ਨਾ ਹੋ ਜੇ। ਅਸਲ ਇਨਕਮ ਨਹੀਂ ਆਜ ਦੀ ਚ ਰਹਿਣਾ ਪੈਂਦਾ ਆ। ਹੁਣ ਸਾਡੇ ਮਹੱਲੇ ਮਹਿਫਲ 15,000 ਦੇ ਕੇ ਆਏ, ਅਸੀਂ ਦੱਸ ਦਈਏ ਲੋਕਾਂ ਨੂੰ। ਅਸੀਂ ਆਪ ਹੀ ਕਰੀਦਾ ਵਾ। ਹਾਂ ਸਲਾਈ ਕਰਾਤੀ। ਤੂੰ ਆਪ ਕੱਪੜੇ ਪਾਈ ਜਿਹੜਾ ਆਪਾਂ ਤੇਰਾ ਫੁਲਾ ਦੇ ਅਨਰੀਨ ਤੋਂ ਬੈਠਾ ਵਿਚਾਰਾ। ਹੁਣ ਤਾਂ ਘੁੱਟ ਭਰਾ ਵਿਚਾਰਾ। ਓਏ ਉਹ ਕੀ ਹੈ? ਉਹ ਸ਼ਰਬਤ ਯਾਰ ਕਾਂ ਥਲੇ ਆਏ। ਉਹ ਫਲਾ ਦਾ ਕੱਲਾ ਲੈ ਉਹ ਕੱਲਾ ਸ਼ਰਬਤ ਦੇ ਫਲਾ ਦਾ ਅਨਾਰੀਨ ਕੀ ਬਾਤ ਯਾਰ ਹੈ। ਉਹ ਕੋਈ ਹੋਏਗੀ ਗੱਲ ਹੈ ਯਾਰ ਕਮਾਉਂਦੇ ਹੋ ਉਸਤਾਦ ਜੀ। ਸੱਚ ਕਹਿੰਦਾ ਉਹ ਕਾਂ ਥੱਲੇ ਆ ਜਾਂਦਾ, ਇਹਦਾ ਕੀ ਮਤਲਬ? ਯਾਰ ਜਦੋਂ ਤੁਸੀਂ ਖੱਗੀ ਜਾਣਾ ਤਾਂ ਖੱਗੀ ਜਿਹੜਾ ਕਾਂ ਥਲੇ ਕਰਕੇ ਫਿਰ ਉਹ ਸ਼ਰਬਤ ਹੁੰਦਾ ਇੱਕ ਉਹ ਕਾਂ ਤਾਲ ਜਾਂਦਾ। ਉਹ ਸ਼ਰਬਤ ਚ ਰੱਸੇ ਚੈੱਕ ਵਾਲਾ ਸ਼ਰਬਤ ਵੀ ਸ਼ਰਬਤ ਚ ਰੱਸੇ ਕਾਂ ਫੜ ਕੇ। ਅਲਹਮਦੁਲਿਲਾ ਕਮਾਉਂਦੇ ਆ, ਇਧਰੋਂ ਵੀ ਉਰੇ ਪਰੇ ਵੀ ਸਾਰਾ ਕੁਝ ਨਿਜ਼ਾਮ ਹੋ ਕੇ ਆਪਣੇ ਤੇ ਵੀ ਬੰਦਾ ਲਾਵੇ। Yes. ਠੀਕ ਆ। ਕੀ ਰਾਤ ਆ? ਉਹਦੇ ਉਹਨੇ ਘੜੀ ਬੰਨੀ ਅੰਗੂਠੀ ਪਾਈ ਪੈਂਟ ਦੇ ਆ ਜੋ ਮਰਜ਼ੀ ਆ ਆ ਲੈ ਉਹ ਦੰਦ ਵੀ ਸਾਫ਼ ਕਰ, ਐ ਲੱਗਦਾ ਹਫਤੇ ਤੋਂ ਕੜੀ ਖਾਈ ਜਾਂਦੇ ਆ ਮੈਂ। ਦੰਦਾਂ ਦੀ ਪਲਾਟ ਚੈੱਕ ਕਰ। ਪਲਾਟ ਆਹੋ ਵੀ ਤੂੰ ਨਾਲਾ ਚਿੱਟੀ ਪਾਇਆ ਹੋਇਆ ਵਾ ਪੈਂਟ ਦੇ ਵਿੱਚ ਉਸਤਾਦ। ਨਾਲਾ ਨਹੀਂ ਇਹਨੂੰ ਲੇਸਸ ਕਹਿੰਦੇ ਨਾ ਰਿਲੇਸ਼ਨਸ਼ਿਪ ਕਿਹੜਾ ਰਿਲੇਸ਼ਨਸ਼ਿਪ? ਲੇਸਸ ਐਦਾਂ ਦੀ ਯਕੀਨ ਬਣਾ ਡਰੈਸਿੰਗ ਕਰਕੇ ਨਾ ਵੱਡੇ ਵਕੀਲ ਦੀ ਛਤਰੀ ਫੜੀ ਹੁੰਦੀ ਸੀ। ਕੈਮਰੇ ਜਾ ਕੇ ਦੇਖਣਾ ਤੁਸੀਂ। ਚਮਨ ਆਈਸਕ੍ਰੀਮ ਵਾਲਿਆਂ ਦੇ ਚੈਰੀ ਅੰਦਰ ਪਰ ਚੈਕ ਦੇਖੋ। ਕਾਰ ਦਾ ਸ਼ੀਸ਼ਾ ਖੜਕਾ ਕੇ ਜੀ ਸਰ ਕੌਣ ਸਾ ਫਲੇਵਰ ਲਈ? ਚਲੋ ਜੋ ਵੱਡੀਆਂ ਵੀ ਆ। ਜੋਬ ਆ ਇਹ 'ਚ ਕਿਹੜੀ ਗੱਲ ਉਹਦੀ ਮਜ਼ਦੂਰੀ ਆ ਮਿਹਨਤ ਨਹੀਂ ਉਹ ਤੇ ਉਹਦੀ ਤੇ ਹੈ ਉਹਨਾਂ ਦੀ। ਉਹਨੇ ਕੱਪੜੇ ਤੇ ਗੱਲ ਉਹਨੇ ਯਾਰ ਭਾਵਾਂ ਜੋ ਮਰਜ਼ੀ ਆ ਉਹ ਪਾਉਣ ਲਾਉਣ ਦੀ ਕੋਈ ਐ ਯਕੀਨ ਕਰ ਜਦੋਂ ਹੁਣ ਮੈਂ ਤੈਨੂੰ ਕੀ ਦੱਸਾਂ ਮੈਂ ਯਾਰ ਤੁਹਾਨੂੰ ਮੈਂ ਤੂੰ ਮੈਂ ਤੇਰੇ ਨਾਲ ਜਿਗਰੇ ਦੀ ਗੱਲ ਆ, ਮੈਂ ਦਿਲ ਤੇਰੇ ਦੀ ਗੱਲ ਆ। ਦੁੱਖ 'ਚ ਬਰਾਬਰ ਦਾ ਸ਼ਰੀਕ ਆ ਉਹ ਜਿਗਰਾ ਕੀ ਮੈਨੂੰ ਸੁਣ ਗੱਲ ਬੰਦ ਡਰੈਸਿੰਗ ਲਾਈ ਹੋਈ ਆ ਤੂੰ 15 ਸਾਲ ਪਹਿਲੇ ਬੰਦ ਕਰਤੀ ਉਹ ਯਾਰ ਭਾਵੇਂ 20 ਸਾਲ ਪਹਿਲੇ ਬੰਦ ਹੋਏ, ਤੂੰ ਕਿਉਂ ਨਹੀਂ ਇਦਾਂ ਦੀ ਯਾਰ ਕਰਦਾ? ਇਦਾਂ ਦੀ ਡਰੈਸਿੰਗ ਕੀਤੀ ਹੋਵੇ ਨਾ ਤੇ ਲੜਦਾ ਪਿਓ ਆ ਕੇ ਆਪ ਕਹੂਗਾ ਉਹ ਕਾਕਾ ਗਜਰੇਲਾ ਤੂੰ ਵਰਤਾਉਣਾ ਹੀ ਆ। ਦੇਖਾਂ ਨਹੀਂ ਮੇਰੀ ਗੱਲ ਸੁਣ, ਤੇਰੇ ਕੋਲ 9 ਜੋੜੇ ਬੂਟਾਂ ਦੇ ਆ ਅਲਹਮਦੁਲਿਲਾ ਠੀਕ ਹੈ ਜੀ। ਹਾਂ ਅਸੀਂ ਸਵੇਰੇ ਕਿਤੇ ਲਾਹੌਰ ਸ਼ੋਅ ਤੇ ਜਾਣਾ ਹੋਵੇ ਨਾ ਤੂੰ ਇੱਥੋਂ ਕੁੱਤਿਆਂ ਵਾਂਗੂ ਲੱਭਦਾ ਫਿਰਦਾ ਕਿਸੇ ਦੇ ਬੂਟ ਪਏ ਹੋਣ ਕਿਹੜੀ ਪਾਵਾਂ ਜੋ ਕਿਸੇ ਦੀ ਚੱਪਲੀ ਪਈ ਏਦਾਂ ਹੀ ਹੋਵੇ ਉਹ 9 ਬੂਟ ਜਿਹੜੇ ਆ ਇਕੱਠੇ 9 ਬੂਟ ਤੇਰੇ ਘਰ ਦੇ ਅੰਦਰ ਐ ਖਿਲਾਰ ਕੇ ਤਸਵੀਰ ਖਿੱਚ ਕੇ ਦੇ ਦੇ ਤੈਨੂੰ ਜੋ ਕੇ ਦੇਣਾ ਸਾਰੇ ਭਰਾਵਾਂ ਦੇ ਵੀ ਇਕੱਠੇ ਕਰ ਲਾ ਜਾ ਤੁਸੀਂ ਉਸਤਾਦ ਜੀ ਵੱਡਾ ਬੋਲ ਉਹ ਬੈਠੇ ਫੇਟੇ ਮੂੰਹ ਇੱਕ ਭਰਾ ਬੂਟ ਪਾ ਕੇ ਜਾਂਦਾ ਨਾ ਤੇ ਦੂਆ ਐ ਬੈਠਾ ਉਹਨੂੰ ਫੋਨ ਕਰਨ ਦਾ ਆ ਜਾ ਮੈਂ ਵੀ ਜਾਣਾ ਫਿਰ ਆਪਾਂ ਮਿਲ ਕੇ ਹੁੰਦੀਆਂ। ਹਾਂਜੀ ਨਹੀਂ ਥੱਲੋਂ ਦਾ ਸਲਾਮ ਨੰਗਣ ਸਲਾਬ ਨਹੀਂ ਟੰਗਣ ਦਿਆ ਇੱਕ ਬੂਟ 7 ਭਰਾ ਵਾ ਲਓ ਜੀ ਮੈਂ ਤੁਹਾਨੂੰ ਕੱਲ ਮੇਰੀ ਦਾਣਾ ਜੀ ਇੱਥੇ ਗੱਲ ਹੋ ਗਈ ਚੈਲੰਜ ਗੱਲ ਆ ਗਈ ਅਨਾ ਤੇ ਗੱਲ ਆ ਗਈ ਅਨਕ ਤੇ ਗੱਲ ਆ ਗਈ ਤੁਹਾਡੇ ਜੱਟ ਪੁਣੇ ਤੇ ਹਾਂ, ਜੱਟ ਪੁਣੇ ਦੇ ਸਟਾਰ ਚ 9 ਬੂਟਾਂ ਦੇ ਜੋੜੇ ਨਵੇਂ ਪਏ ਆ। ਹਾਂ ਤੇ ਸਵੇਰ ਉਹਨੂੰ ਕਹਿੰਦੇ ਯਾਰ ਜੁੱਤੀਆਂ ਨਾਲ ਕੈਮਰੇ ਚ ਕੀ ਅਸੀਂ ਨਾ ਕਿਆ- ਕੈਮਰੇ ਕਿਆ- ਸਰਬਾਨ ਨੂੰ ਯਾਰ ਕਹਿੰਦੇ ਇਹਦੀਆਂ ਗੱਲਾਂ ਮੈਨੂੰ ਪਤਾ ਵਾ ਉਹ ਬਿਲਕੁਲ ਇੱਕ ਗੱਲ ਉਹਦੀ ਬਿਲਕੁਲ ਸਹੀ ਆ ਕਿ ਪੈਸੇ ਨਹੀਂ ਆਪਣੇ ਅੰਦਰ ਉਸਤਾਦ ਜੀ ਹੁਣ ਘਰੋਂ ਬਾਹਰ ਨਿਕਲਦਾ ਵਾ, ਆਵਾਜ਼ ਇੱਕ ਪੈਂਦੀ ਹੈ ਕੰਨ ਦੇ ਵਿੱਚ, ਓਏ ਮਿੱਠਾ ਭਾਈ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਮਿੱਠਾ ਭਾਈ, ਇੱਕ ਸੈਲਫੀ ਇੱਕ ਹਾਂ ਤਸਵੀਰ ਹਾਂ ਯਾਦ ਕਰੋ ਵਕਤ ਹੈ ਕੈਚਅਪ ਨੂੰ ਤਰਸਦਾ ਸੀਗਾ ਉਸਤਾਦ ਜੀ ਦਾ, ਭੋਰਾ ਭੋਰਾ ਪਾ ਕੇ ਦਿੰਦਾ ਸੀਗਾ ਸਮੋਸੀਆਂ ਤੇ। ਉਸਤਾਦ ਜੀ ਯਾਰ, ਸੁਬਹ 7 ਕੱਲੀ- ਵਜੇ 1 ਮਿੰਟ ਸਾਲਿਆ ਮੈਂ ਤੈਨੂੰ ਇੰਜ ਨਹੀਂ ਸੀ ਕੀਤਾ ਮੈਂ ਆਪ ਹੀ ਕਰ ਦਿੰਦਾ ਨਹੀਂ ਉਸਤਾਦ ਜੀ ਮੈਂ ਆਉਣਾ ਯਾਦ ਕਰੋ ਮਿੱਠਾ ਜੀ ਓਏ ਯਾਦ ਸੁਬਹ ਕਰੋ 5 ਟਾਈਮ ਵਜੇ ਉਸਤਾਦ ਜੀ ਆਲੂਆਂ ਵਾਲੇ ਦਾਗੀ ਆਲੂ ਲੱਗ ਨਹੀਂ ਪਹਿਲੇ ਉਹ ਗੱਲ ਪੂਰੀ ਕਰ ਜਿੱਦਾਂ ਮੈਂ ਦੱਸੀ ਸੀ ਹੈ ਵਾਦਾਂ ਵਾਲੀ ਆਵਾਜ਼ਾਂ ਵਾਲੀ ਹਾਂ। ਬਿਲਕੁਲ ਚਲੋ ਸਟਾਰ ਜੀ ਆਪ ਕੀ ਕਰੋ ਤੇ ਆਪਾਂ ਮੁਕਾਬਲਾ ਸ਼ੁਕਰ ਕਰ ਪੈਂਦੀਆਂ। ਮਿੱਠਿਆ ਸ਼ੁਕਰ ਕਰ ਮਿੱਠਿਆ ਤੈਨੂੰ ਅੱਜ ਵਾਦਾਂ ਪੈਂਦੀਆਂ ਨੇ ਹਾਂਜੀ ਮਿੱਠਾ ਜੀ ਅਸੀਂ ਤੁਹਾਡੇ ਫੈਨ ਆ ਮਿੱਠੇ ਸੈਲਫੀ ਲੈਣੀ ਅਲਹਮਦੁਲਿਲਾ। ਮਿੱਠਾ ਤੁਹਾਨੂੰ ਵੇਖੀਦਾ ਨਹੀਂ ਤੇ ਤੇਰੇ ਕੰਨ 'ਚ ਸਿਰਫ ਇਹ ਆਵਾਜ਼ ਪੈਂਦੀ ਸੀ ਮਸਾਲਾ ਪਾ ਦੇ ਚਟਨੀ ਪਾ ਦੇ 2 ਪੈਕ ਕਰ ਰਹਿਤੇ ਦੇ 2 ਕਰ ਦੇ। ਸੁੱਤੇ ਪੇ ਵੀ ਤੇਰੇ ਹੱਥ ਐਂ ਹੁੰਦੇ ਸੀ ਅੱਛਾ ਭਾਜੀ ਅੱਛਾ ਭਾਜੀ ਸਵੇਰੇ 4:30 ਵਜੇ
ਸਭ ਤੋਂ ਸਸਤੇ ਆਲੂ ਮੰਡੀ 'ਚ ਤੂੰ ਲੱਭਦਾ ਹੁੰਦਾ ਸੀ। ਸਹੀ ਗੱਲ ਹੈ। ਉਸਤਾਦ ਜੀ ਉਹ ਇਹ ਕੰਮ ਮੈਂ ਹੋਰ ਤੁਹਾਨੂੰ ਦੱਸਿਆ ਸੀ ਸੀ ਕਿ ਦੋਵਾਂ ਨੂੰ ਅੱਜ ਦਾ ਤਾਂ ਪਿਛਲੇ ਦਾ ਇਹ ਤਾਂ ਸਾਥ ਮੈਂ ਉਹੀ ਤਾਂ ਦੱਸਣ ਦਿਆ ਕਿ ਥੋੜਾ ਉਹਦੇ ਚ ਗੁਰਦਾ ਨਹੀਂ, ਉਹੀ ਦਿਮਾਗ ਦਾ ਉਹ ਉਹੀ ਗੁਰਦਾ ਹੋਇਆ ਹੋਇਆ। ਮੈਂ ਕਿਤੇ ਟੂਬ ਦਾ ਟੋਟਾ ਰਖਾਇਆ ਤੂੰ ਤਾਂ ਥੋੜੇ ਪੈਸੇ ਆਪਣੇ ਤੇ ਲਾਣਾ ਸਿੱਖੋ ਮਿੱਠਾ ਉਹ ਜੀ। ਪੈਸੇ ਹੁਣ ਇੱਥੇ ਐ ਹਜ਼ਾਰ ਚਿਮੇੜ ਕੇ ਆ ਜਾ ਕਰਾਂ ਹੁਣ ਕਿੱਦਾਂ ਲਾਵਾਂ ਪੈਸਾ ਉਹ ਤਾਂ ਕੱਲੀ ਚਮਕੋ ਨਹੀਂ ਚਾਹੀਦੀ ਹਾਂ ਕੋਈ ਗੱਲ ਵੀ ਹੋਣੀ ਚਾਹੀਦੀ ਆ ਸ਼ੁਕਰ ਇਹ ਅੱਜ ਦੀ ਸਾਦਗੀ ਆ ਕੱਲੀ ਚਮਕੋ ਮਾਰ ਅੱਜ ਦੀ ਸਾਦਗੀ ਦੇ ਉੱਤੇ ਲਾ ਸ਼ੁਕਰ ਕਰ ਅੱਲਾ ਦਾ। ਟਿੱਕੀ ਡੌਗ ਤੋਂ ਟਿਕਟੌਕ ਤੇ ਆ ਗਿਆ ਤੂੰ। ਹਾਂਜੀ ਆ ਫਾੜਾ ਇਧਰ ਨਾ ਟਿੱਕੀ ਡੌਗ ਤੋਂ ਆ ਵੇਖ ਯਾਰ ਉਹ ਗੱਲ ਅੱਛੀ ਗੱਲ ਤੇ ਲੈ ਲਾ ਭੌਂਕਿਆ 15000 ਦਾ ਨਗਵਾ 150 ਫਰੋਜਾ ਨਹੀਂ ਪਿਆ ਲੈਟ ਆਰ ਪਰ ਹੁੰਦੀ ਐ ਚੋਂ ਜਿਹੜੀ ਲਾਈਟ ਆਰ ਪਾਰ ਹੁੰਦੀ ਆ। ਗੱਲਾਂ ਕਰਨ ਡਿਆ ਤੇਰੀ ਪੂਰੀ ਜਿਹੜਾ ਤੇਰਾ ਪੂਰਾ ਫੇਰਲਾ 350 ਦਾ ਵਾ ਆ ਵੇਖ ਆ ਪਿੱਛੋਂ ਭਾਜੀ ਆ ਪੜਾਉਣਾ ਦਾ ਕੀ ਲਿਖਿਆ ਭਾਜੀ ਬੋਲੋ ਹਾਂ ਬੋਲੋ ਹੁਣ ਬੋਲੋ। ਹਾਂ ਕਿਤੇ ਅਸੀਂ ਵੀ ਭਾਈ ਕੋਲੋਂ ਕਿਤੇ ਠੀਪੇ ਇਕੱਠੇ ਕਰਦਾ ਸੀਗਾ, ਕਿਤੇ ਡਾਲਰ ਆਉਂਦੇ ਓਏ ਆਪਣੇ ਤੇ ਲਾ ਕੁਛ ਕੋਈ 4 ਰੁਪਏ ਲਾ ਕੋਈ ਤੇਰੇ ਆਦੇ ਖੱਤ ਚੈੱਕ ਕਰ ਆਸਤਾ ਜੀ ਤਾਜ਼ੀ ਸ਼ੇਰ ਠੀਕ ਹੋ ਗਿਆ। ਮੈਂ ਕਟਿੰਗ ਤੇ ਮੈਂ ਕੀ ਕਹਿੰਦਾ ਉਧਰ ਤੂੰ- ਦੇਖੋ ਯਾਰ ਇਹ ਜੋ ਮਰਜ਼ੀ ਕਹੀ ਜਾਵੇ ਗੱਲ ਇਹ ਹੈ, ਤੂੰ ਦਿਖਦਾ ਅੱਛਾ ਵਾ ਬਸ ਤੂੰ ਭਾਵੇਂ ਕਾਰ ਚ ਮੰਗਦਾ ਭਾਵੇਂ ਆਈਸਕ੍ਰੀਮਾਂ ਦੇਣਾ ਭਾਵੇਂ ਤੂੰ ਜੋ ਮਰਜ਼ੀ ਕਰਦਾ ਦੇਖੇ ਜੀ ਤੂੰ ਆਪਣੇ ਆਪ ਨੂੰ ਵੈਲ ਡਰੈਸ ਰੱਖਿਆ ਭਾਵੇਂ ਸਸਤੇ ਪੈਸੇ 'ਚ ਰੱਖਿਆ ਜੀ। ਕੱਲ ਨੂੰ ਅੱਲਾ ਤੈਨੂੰ ਦੇਗਾ ਤੂੰ ਅੱਛਾ ਕਰ ਇਹਨੂੰ ਰੱਬ ਦੇ ਵੀ ਰਿਹਾ ਹਾਂਜੀ ਉਸਤਾਦ ਜੀ ਅੱਲਾ ਆ ਦੀ ਪੈਂਟ ਇਹਦੀ ਅੱਲਾ ਮਾਫੀ ਦੇਵੇ ਤੂੰ ਹਿਸਾਬ ਲਾ ਜ਼ਬਾਨੀ ਯਾਦ ਹੋ ਗਈ। ਮੁਲਤਾਨ ਵੀ ਗਿਆ ਹੀ ਭਾਈ, ਲਾਹੌਰ ਵੀ ਗਿਆ ਹੀ ਭਾਈ, 300 ਟੀ ਟਾਈਮ ਚ ਪਾਈ ਜਾਂਦੇ ਸਾਜੀ ਮੈਂ ਕਢਾ ਦਿੰਦਾ 300 ਟੀ ਔਰ ਝੰਗ ਬਾਜ਼ਾਰ ਦੇ ਬਾਹਰ ਇਹਨੇ ਨਹਿਰ ਤੋਂ ਲਈ ਸੀਗੀ ਇਹ। ਏਦਾਂ ਹੀ ਆ ਠੀਕ ਆ ਮੇਰੇ ਸਾਹਮਣੇ ਲਈ 150 ਬਾਹ ਨਾ ਕਰ ਕੇ ਤੇਰਾ ਬਾਜ ਨਹੀਂ ਉੱਡਣ ਡਿਆ ਬਾਹ ਕਰਨ ਡਿਆ ਆਦਾ ਗੱਲ ਕਰੀ ਹਾਂ ਤੇ ਤੈਨੂੰ ਹੁਣ ਬਹਿ ਕੇ ਤੂੰ ਉਸਤਾਦ ਜੀ ਹੁਣ ਉਰਦੂ ਬੋਲਦਾ ਕੁੜੀਆਂ ਨਾਲ ਟਿਕਟੋਕਾਂ ਤੇ ਮੈਚਾਂ ਲਾਉਂਦਾ। ਹਾਂ। ਇੱਕ ਟਾਈਮ ਸੀਗਾ ਸਵੇਰ 7 ਵਜੇ ਰੋਲ ਪੱਟੀ ਨੂੰ ਐ ਕਰ ਰਿਹਾ ਹੁੰਦਾ ਸੀਗਾ ਪਤਾ ਨਹੀਂ ਗਿੱਧਾ ਪਾਉਂਦੇ ਆ ਮੈਂ ਬੇਟੇ ਨੂੰ ਤੂੰ ਵੀ ਪੁੱਤਰ ਸ਼ੁਕਰ ਕਰ ਸਾਊਂਡ ਵਾਲੂ ਸੀਟ ਨਹੀਂ ਸੀ ਦਿੰਦੇ ਛੋਟਾ ਭਰਾ ਕੋਡਾ ਕੀਤਾ ਹੁੰਦੀ ਉੱਤੇ ਬੈਠਾ ਨਿਸ਼ਾਨ ਕਰਕੇ ਹੈ ਯਾਦ ਹੈ ਪਤਾ ਜੌਲੀ ਖੋਲੀ ਨਾਲ ਜੇ ਤੂੰ ਹੱਲਾ ਨਹੀਂ ਇੱਜ਼ਤ ਦੇਤੀ ਨਾ ਕਿਤੇ ਐ ਲੱਥੀਆਂ ਪਾਉਣ ਲੱਗ ਗਿਆ ਮੈਂ ਚੁੱਪ ਕਰਕੇ ਬਹਿ ਚਲੋ ਜੋ ਵੀ ਆਪਣੇ ਤੇ ਪੈਸੇ ਤੇ ਲਾਉਨੇ ਨਾ ਤੁਸੀਂ ਵੀ ਆਪਣੇ ਤੇ ਲਾਓ ਪਤਾ ਵਾ ਥੋੜਾ ਬੰਨ ਠੜ ਕੇ ਆਓ ਹੈ ਸਾਊਂਡ ਦਾ ਕੰਮ ਹੁਣ ਟਿਕਟੋਕ ਤੇ ਬਹਿ ਰਿਹਾ ਵਾ ਉਸਤਾਦ ਜੀ ਲੰਗਰ ਆ ਰਿਹਾ ਵਾ ਮਾਸ਼ਾਅੱਲਾ ਡਾਲਰਾਂ ਚ ਹੋਰ ਆਵੇ। ਇੱਕ ਟਾਈਮ ਸੀਗਾ ਇਹਨੂੰ ਸਭ ਤੋਂ ਜ਼ਿਆਦਾ ਕਮਲ ਉਦੋਂ ਪਿਆ ਹੁੰਦਾ ਸੀ ਜਦੋਂ ਸਕੂਲ ਨੂੰ ਛੁੱਟੀ ਹੁੰਦੀ ਸੀ। ਉਦੋਂ ਸਕੂਲ ਦੀਆਂ ਬੱਚੀਆਂ ਤੋਂ ਲੱਗੀਆਂ ਤੇ ਉਹਨਾਂ ਨੂੰ ਕਹੀ ਜਾ ਡਬਲ ਟੈਪ ਕਰ ਦਿਓ ਡਬਲ ਟੈਪ ਰੇਡੀ ਤੇ ਫੱਟੇ ਤੇ ਡਬਲ ਟੈਪ ਕਰ ਜੋ ਤੁਸੀਂ ਇਹ ਦੇਖੋ ਅਸੀਂ ਮਿਹਨਤ ਕੀਤੀ ਅਲਹਮਦੁਲਿਲਾ ਅਸੀਂ 20 ਕੱਟੀ ਅਸੀਂ ਭੁੱਖਾਂ ਕੱਟੀਆਂ ਤੇ ਅੱਲਾ ਨੇ ਇੱਜ਼ਤ ਦਿੱਤੀ ਆ ਕਿੰਨੀ ਖੱਪ ਆਉਂਦਾ ਸੀਗਾ ਮੇਰੇ 2.5 ਲੱਖ ਸੈਂਡ ਹੋਗਾ ਉੱਥੇ ਮੇਰਾ ਗਿਫਟ ਉੱਥੋਂ ਆਉਣਾ ਗਿਫਟ ਆਉਣਾ ਯਾਰ ਕੱਲਾ ਬੈਠੇ ਸੁੱਤਾ ਪਿਆ ਹੁੰਦਾ ਬਰੋਡ ਤੇ ਕੋਈ ਬੰਦਾ ਨਹੀਂ ਆਉਂਦਾ ਬੰਦਾ ਤਾਂ ਜਾਂਦਾ ਕਹੇ ਚਾਹ ਉੱਠ ਜਾ ਬਰੋਡ ਚੱਲਣ ਲਈ ਉਹ ਵੀ ਨਹੀਂ ਕਹਿੰਦਾ ਕੋਈ ਬੰਦਾ ਯਾਰ ਕਾਹਦਾ ਗਿਫਟ ਆਉਣਾ ਏਦਾਂ ਹੀ ਆ ਚਲੋ ਜੋ ਅੱਛਾ ਵੀ ਯਾਰ ਇਸ ਇੱਕ ਮਿੰਟ ਆ ਜਾ ਉੱਥੇ ਵੀ ਗੱਲ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਮੇਨਟੇਨ ਰੱਖਣਾ ਤੁਸੀਂ ਇਹ ਨਹੀਂ ਦੇਖਣਾ ਕਿ ਮੈਨੂੰ 1 ਰੁਪਿਆ ਸੈਂਡਿੰਗ ਹੋ ਰਹੀ ਹੈ ਮੇਰੀ ਤਨਖਾਹ ਥੋੜੀ ਜਾਂ ਮੈਂ ਮੁਲਾਜ਼ਮ ਨਹੀਂ ਉੱਥੇ ਵੀ ਮੈਂ ਸਕਰੀਨ ਦੇਖਦਾ ਨਾ ਜੀ ਗੁਰਬਤ ਤੁਹਾਡੇ ਸਾਰਿਆਂ ਚੋਂ ਸਭ ਤੋਂ ਮਾਠੀ ਸਕਰੀਨ ਹੈ ਨਾ ਜਿੱਤੇ ਬੰਦਾ ਕਹਿੰਦਾ ਦੌਰ ਉਹ ਇਹਦੀ ਹੁੰਦੀ ਹੈ ਨਹੀਂ ਉਹਦੀ ਹੁੰਦੀ ਉਹਦੀ ਬੈਕਗ੍ਰਾਉਂਡ ਉਹਦੀ ਲਾਈਟ ਉਹਦਾ ਮੂੰਹ ਸਭ ਤੋਂ ਮਾੜਾ ਇਹਦਾ ਹੁੰਦਾ ਸਾਜੀ ਤੁਸੀਂ ਤੁਹਾਡੇ ਸਾਰਿਆਂ ਚੋਂ ਸਭ ਤੋਂ ਅੱਛੀ ਜਿਹਦੀ ਸਕਰੀਨ ਹੁੰਦੀ ਹੈ ਉਹ ਇਹਦੀ ਹੁੰਦੀ ਹੈ ਮੇਰੀ ਬੈਕਗ੍ਰਾਉਂਡ ਦੇਖੀ ਤੁਸੀਂ ਉਸਤਾਦ ਜੀ ਕੀ ਪਿੱਛੇ ਯਾਰ ਮੈਂ ਉਹੀ ਕਹਿ ਰਿਹਾ ਹਾਂ ਯਾਰ ਕਹਿਣ ਤੋਂ ਬਗੈਰ ਮੈਂ ਦੱਸ ਦਿੱਤਾ ਵੇ ਲਾਈਟ ਪੈਸੇ ਲਾਓ ਤੇਰੀ ਸੈਂਡ ਲੈ ਰਿਹਾ ਚੱਲਿਆ ਤੇਰਾ ਹਾਂ ਨਹੀਂ ਉਹ ਜੈਨੂਇਨ ਗੱਲ ਆ ਤੁਸੀਂ ਭਾਜੀ ਨੇ ਇੱਕ ਲੈਟ ਲਓ ਇੱਕ ਰਿੰਗ ਲੈਟ ਲਵੋ ਤੇ ਉਦਾਂ ਦੀ ਫਿਰ ਇੱਕ ਹੋਰ ਲਵੋ ਦੋ ਤੇ ਇੰਜ 8 ਬਣਾਉਂਗਾ 8 ਬਣਾ ਟਾਂ ਦਾ ਰਿੰਗ ਲੈਟ ਲਵੋ ਭਾਵੇਂ ਮੈਂ ਸਹੀ ਕਹਿ ਰਿਹਾ ਜੀ ਬੈਕ ਤੇ ਸਿੰਪਲ ਕੋਈ ਵੀ ਲੰਡੇ ਚੋਂ ਕੋਈ ਕੱਪੜਾ ਜਾਂ ਕੋਈ ਦੀਵਾ ਕੋਈ ਚੀਜ਼ ਕਿਉਂਕਿ ਇੱਕ ਦੌਰ ਸੀ ਜਦੋਂ ਮੈਂ ਦੇਖਿਆ ਕਿ ਮਤਲਬ ਇੱਕ ਫੀਮੇਲ ਨੇ ਆਪਣਾ ਦੁਪੱਟਾ ਪਿੱਛੇ ਲਾਇਆ ਜੀ ਤੇ ਅੱਗੇ ਉਹਨੇ ਰਿੰਗ ਲਾਈਟ ਲਾਈ ਤੇ ਬੈਠੀ ਤੋਂ ਇੰਨੀ ਖੂਬਸੂਰਤ ਉਹ ਲੱਗਦਾ ਨਹੀਂ ਸੀ ਦੁਪੱਟਾ ਇੰਜ ਦਾ ਕੁਝ ਸੈਟਅਪ ਕਰੋ ਪਾਏ ਨਾ ਅੱਗੇ ਰਿੰਗ ਲਾਈਟ ਲਾਓ ਠੀਕ ਹੋ ਗਿਆ ਸਰ ਜੀ ਲੱਗ ਜੇ ਉਹ ਲਾਜ਼ਮੀ ਲਾਓ ਇਹਦਾ ਮਤਲਬ ਇਹ ਹੈ ਕਿ ਰਿੰਗ ਲਾਈਟ ਲਾਓ ਔਰ ਰਿੰਗ ਲਾਈਟ 'ਚ ਪਹਿਲੇ ਤੁਸੀਂ ਆਪਣੇ ਕੈਮਰੇ ਤੋਂ ਦੇਖ ਲਓ ਕਿ ਜ਼ਿਆਦਾ ਤਾਂ ਨਹੀਂ ਮੂੰਹ ਤੇ ਚੜੀ ਥੋੜੀ ਪਿੱਛੇ ਕਰ ਲਓ ਜਿੱਥੇ ਸੌਫਟ ਵੱਜੇ ਉਸ ਤੋਂ ਬਾਅਦ ਉੱਥੇ ਲਾਈਵ ਆਓ ਹਾਂਜੀ ਓਕੇ ਹੋ ਗਿਆ ਸਰ ਜੀ ਅਸਲ ਚ ਸਾਡੀ ਕੋਠੀ ਚ ਸਾਰਿਆਂ ਦੇ ਰੂਮ ਲੈਦਾ ਹਾਂਜੀ ਠੀਕ ਉਹ ਹੁਣ ਬੱਚੇ ਮੇਰੇ ਨਾਲ ਪੈਂਦੇ ਉਹ ਉੱਠ ਜਾਂਦੇ ਮੈਂ ਫਿਰ ਇੱਕ ਨੁੱਕਰ ਲੱਭੀ ਜਿੱਧਰ ਸੇਫ ਅਲਮਾਰੀ ਪਈ ਲੱਕੜ ਦੀ ਕੈਨਵੁੱਡ ਦੀ ਲੱਕੜ ਬਣਾਈ ਹੈ ਬੱਚੇ ਵਿੱਚ ਹੀ ਆਉਂਦੇ ਹੁੰਦੇ ਤੇਰੇ ਤੂੰ ਸਿਰ ਤੋਂ ਫੜ ਗਿਆ ਕਰਦਾ ਚਲੋ ਓਏ ਹਾਂ ਨਹੀਂ ਉਹ ਜੈਨੂਇਨ ਗੱਲ ਆ ਤੁਸੀਂ ਭਾਜੀ ਨੇ ਇੱਕ ਲੈਟ ਲਵੋ ਇੱਕ ਰਿੰਗ ਲੈਟ ਲਵੋ ਠੀਕ ਤੇ ਉਦਾਂ ਦੀ ਫਿਰ ਇੱਕ ਹੋਰ ਲਵੋ ਦੋ ਤੇ ਇੰਜ 8 ਬਣਾਉਂਗਾ 8 ਬਣਾ ਟਾਂ ਦਾ ਉਹ ਇਹਦਾ ਭਾਈ ਹੈ ਛੋਟਾ ਉਹ ਬੈੱਡ ਸ਼ੀਟ ਕੰਧ ਦੇ ਨਾਲ ਲਾ ਕੇ ਬੈਠਾ ਵਾ ਸਾਰੀ ਹਾਂ ਉਹਦੀ ਖੈਰ ਬੈੱਡ ਸ਼ੀਟ ਲਾਈ ਨੋ ਪ੍ਰੋਬਲਮ ਇਹੀ ਤਾਂ ਕਹਿ ਰਿਹਾ ਕੁਛ ਤੇ ਲਾਓ ਸਲਮਾਨ ਸਾਹਿਬ ਨੇ ਵੀ ਤਾਰੀਫ ਕੀਤੀ ਉੱਥੇ ਵੀ ਕਹਿੰਦੇ ਯਾਰ ਸਾਰਿਆਂ ਤੋਂ ਨਹੀਂ ਤੂੰ ਗੁੱਡ ਨਿਜ਼ਾਮ ਲਾਈਟ
ਰਿੰਗ ਲਾਈਟ ਤੈਨੂੰ ਹੁਣ ਮੈਂ ਡਿਵਾਈਸ ਲਿਆ ਕੇ ਦੇਣੀ ਜਿੱਤੋਂ ਤੂੰ ਬੈਕਗ੍ਰਾਉਂਡ ਡੀਜੇ ਬਣਨਾ। ਉਸਤਾਦ ਜੀ ਮੈਨੂੰ ਲਿਆ ਕੇ ਦੇਣੀ, ਮੈਂ ਰਾਤੀ ਕਿਹਾ ਸਟਾਰਲੀ ਤੇ ਕੀ ਹੋ ਗਿਆ, ਇੱਕ ਮਿੰਟ ਠਹਿਰ ਜਾਓ ਉਸਤਾਦ ਜੀ, ਡੀਜੇ ਮੈਨੂੰ ਲਿਆ ਸਟਾਰਲੀ ਵਾਲਿਆਂ ਨੂੰ ਤੂੰ ਪੁੱਛੀ ਕਿ ਉਸਤਾਦ ਨੇ ਉਹਦੇ ਨਾਲ ਆਏ ਸੀ ਤੇ ਕੀ ਮਾਹੌਲ ਬਣਿਆ ਸੀ। ਹਾਂਜੀ ਉਸਤਾਦ ਜੀ ਮੈਂ ਆਪ ਦੇਖਿਆ। ਉਹ ਸਾਨੂੰ ਵੀ ਇੱਕ ਡਿਵਾਈਸ ਲਿਆ ਕੇ ਦੇਣੀ ਜੀ। 88 ਕਲਰ ਆ ਉਸਤਾਦ ਜੀ ਮੇਰੀ ਰਿੰਗ ਲਾਈਟ। ਔਰ ਰਿੰਗਲੈਂਡ ਨੂੰ ਕੀ ਕਰਨਾ, ਬੁੜਾ ਬਾਹਰ ਥੜੇ ਤੇ ਪਾਇਆ ਵਾ, ਉਹਨੂੰ ਮੱਛਰ ਸੂਏ ਮਾਰਨ ਡਿਆ। ਅੱਬਾ ਜਦ ਕੁਝ ਕਰਨਾ ਵਿਚਾਰੇ ਦਾ। ਮੱਛਰ ਸੂਏ ਮਾਰਨ ਦੇ ਆਹੋ ਦੇ ਅੰਦਰ ਤੂੰ ਡੈਕੋਰੇਸ਼ਨ ਕੀਤੀ ਆ। ਐਡਾ ਕਿਤੇ ਮੱਛਰ ਬਾਹਰ ਫਾੜਾ ਯਾਰ ਉਹ ਕਾਰੋਬਾਰ ਆ, ਉਹ ਕਰਨਾ ਵਾ ਤੇ ਉਹਨੇ ਹੁਣ ਅੱਬੇ ਨੂੰ ਉਹਦਾ ਵਾਲਾ ਸਾਹਿਬ ਬਾਰਿਸ਼ ਚ ਬਾਹਰ ਪਿਆ, ਸਾਹਿਬ ਸਾਰੀ ਹਰਿਆਈ ਹੋ ਗਈ ਖਲਾਬ ਚੜ ਕੇ। ਵਾਲਾ ਸਾਹਿਬ ਦਾ ਕੁਝ ਕਰਨਾ। ਉਸਤਾਦ ਜੀ ਤੁਸੀਂ ਮੇਰੀ ਉਹ ਦੇਖੀ ਬਰੋਡ? ਹਾਂ ਇਹਦੀ ਬਰੋਡ ਦੇਖੀ ਤੁਸੀਂ ਸਾਜੀ ਉਹ ਕਿਆ ਕਹਿੰਦੇ ਡੱਬੀ ਤੇ ਰੋਡ ਉਹ ਤੇਰੇ ਜਿਹੜੇ ਰਕਸ਼ੇ ਵਾਲੀ ਛੱਤ ਹੁੰਦੀ ਵਿੱਚ। ਨਹੀਂ ਆਹੋ, ਸੱਚੀ ਪਤਾ ਵਿੱਚ ਵਾ। ਬਰੋਡ ਵੇਖੀ? ਪਿੱਛੇ ਸਵਾਰੀਆਂ ਵੀ ਬੈਠੀਆਂ ਹੁੰਦੀਆਂ ਜੀ। ਅੱਲਾ ਦਾ ਸ਼ੁਕਰ ਕਰੇ ਇੱਥੋਂ ਵੀ ਕਮਾ ਰਿਹਾ। ਇੱਕ ਦਿਨ ਬਿਲਕੁਲ ਕੈਮਰੇ 'ਚ ਬਾਹਰ ਹੋ ਗਿਆ, ਬਰੋਡ ਅੱਗੋਂ ਛੁੱਕ ਨਹੀਂ ਬਰੋਡ ਕੀ ਆ? 70 ਸਵਾਰੀਆਂ ਵਾਲੀ ਬਰੋਡ। ਕਹਿੰਦਾ ਮੈਂ ਉਹਨਾਂ ਮੇਰੀ ਬਰੋਡ ਕਾਬੂ ਹੋ ਗਈ। ਉਸਤਾਦ ਜੀ ਇੱਥੋਂ ਵੀ ਕਮਾ ਰਿਹਾ, ਟਿਕਟੋਕ ਤੋਂ ਵੀ ਮਾਸ਼ਾਅੱਲਾ ਆ ਰਹੇ, ਸਲਮਾਨ ਸਾਹਿਬ ਵੱਲੋਂ ਵੀ ਆ ਰਹੇ, ਮੁਦੱਸਰ ਵੱਲੋਂ ਵੀ ਆ ਰਹੇ, ਹੋਰ ਵੀ ਇੱਧਰ ਉੱਧਰ ਸੈਟਅਪ ਨਿਜ਼ਾਮ। ਭੁੱਲ ਗਿਆ ਉਹ ਵਕਤ 2 ਸਮੋਸਿਆਂ ਤੋਂ ਅਗਲੇ ਨਾਲ ਲੜ ਪੈਂਦਾ ਸੀਗਾ ਵੀ ਹੈ ਨਹੀਂ ਕੈਚ, ਤਿੰਨਾਂ ਨਾਲ ਮਿਲ ਲਈ ਆ। ਪੁੱਤਰ ਮਿਹਨਤ ਕਰ ਰਿਹਾ, ਮੈਂ ਕਿਹਾ ਸਲਮਾਨ ਕੋ ਗਨ ਪੁਆਇੰਟ ਤੋਂ ਪੈਸੇ ਲੈਣ ਡਿਆ, ਮਿਹਨਤ ਕਰੀਦੀ ਆ। ਤੇ ਆਪਣੇ ਉੱਤੇ ਵੀ ਲਾ ਮਿਹਨਤ ਕਰਕੇ ਪੈਸੇ ਇਹ ਆਪਣਾ ਵਕਤ ਯਾਦ ਕਰ, ਸ਼ੀਦਾ ਵੱਟ ਪਥਰਾਓ ਕਰ ਗਈ ਤੁਹਾਡੇ ਘਰ ਯਾਦ ਆ? ਸੁੱਤਾ ਪਿਆ ਕਹਿੰਦਾ ਸੀ ਮੋਨੋ ਸਟੂਡੀਓ ਯਾਦ ਲੀਡਰ ਦਾ ਨਹੀਂ ਸੀ ਪਤਾ ਹੁੰਦਾ। ਸਰ ਤੁਸੀਂ ਪਤਾ ਕਿ ਤੁਸੀਂ ਉਹਦੇ ਨਾਲ ਪੰਗਾ ਪਾ ਲਿਆ ਦੂਜਾ, ਉਹਦਾ ਕਹਿਣ ਦਾ ਮਕਸਦ ਹੈ ਕਿ ਅੱਲਾ ਦਾ ਸ਼ੁਕਰ, ਅੱਲਾ ਤੁਹਾਨੂੰ ਹੋਰ ਸ਼ੁਕਰ ਦੇਵੇ, ਅਲਹਮਦੁਲਿਲਾ। ਆਪਣੇ ਤੇ ਵੀ ਲਾਓ। ਉਸਤਾਦ ਜੀ ਮੈਂ ਬੇਭਾਲ ਹੁੰਦਾ, ਹੁਣ ਤੁਹਾਨੂੰ ਕੀ ਪਤਾ ਚੀਤੇ ਦੇ ਬੂਟ ਪਾ ਕੇ ਇੱਥੇ ਜਿਵੇਂ ਜਵਾ ਇੱਥੇ ਚੱਪਲ ਉੱਥੇ ਲਾਉਣੀ ਪੈਂਦੀ ਆ। ਜਿਹੜਾ ਨਵਾਂ ਏਸੀ ਗਰੀ ਦਾ ਏਸੀ ਲਿਆ ਜਿਹੜਾ ਅਲਹਮਦੁਲਿਲਾ ਪੈਸੇ ਖਾ ਏਸੀ ਲਵਾ ਮੈਂ ਅੱਜ ਲਾਈਵ ਆਉਣਾ ਵਾ। ਹਾਂ ਤੁਸੀਂ ਮੇਰੇ ਕਮਰੇ ਦੀਆਂ ਦੀਵਾਰਾਂ ਦੇਖਣੀਆਂ ਵਾ। ਉਹ ਫ੍ਰੀ ਦਾ ਅੱਛਾ ਜੀ ਗਰੀ ਦਾ ਏਸੀ ਆ। ਗਰੀ ਦਾ ਨਹੀਂ ਉਹ ਫ੍ਰੀ ਦਾ ਕਰ ਲਿਆ, ਗਰੀ ਦਾ ਇਹਨੇ ਉਹ ਵੇਚਤਾ ਵਾ। ਜਿਹੜੀ ਕੀ ਹੋ ਗਿਆ? ਉਹ ਵੇਚ ਨਹੀਂ ਸਕਦੇ ਤੁਸੀਂ, ਉਹਦੇ ਪੈਸੇ ਮੈਨੂੰ ਦੇਣੇ ਜੇ ਵੇਚਣਾ ਤੇ, ਜਾਂ ਮੇਰਾ ਏਸੀ ਵਾਪਸ ਦੇਣਾ। ਹਾਂ ਜੀ ਤੁਹਾਡੇ ਪਿਓ ਦਾ ਮਾਲ ਨਹੀਂ, ਤੁਸੀਂ ਜਾ ਕੇ ਵੇਚ ਕੇ ਨਵਾਂ ਲਾ ਲਓ। ਸਾਡੇ ਪਿਓ ਦਾ ਹੀ ਹੈ। ਹਾਂਜੀ ਹੁਣ ਤੁਸੀਂ ਵੀ ਪਿਓ। ਉਹ ਲੈ ਹਾਂਜੀ ਸਾਡੇ ਹਕੀਕੀ ਵਾਲਾ ਸਾਹਿਬ ਕਿਹੜਾ ਹਯਾਤ, ਹੁਣ ਤੁਸੀਂ ਵੀ ਵਾਲਾ ਸਾਹਿਬ ਹੋ। ਜੇ ਮੈਂ 92 ਪਿਓ ਆ ਕਿ ਸਿਰਫ ਦੇਣਾ ਹੀ ਉਧਰੋਂ ਵੀ ਪਿਓ ਨੂੰ ਕਦੀ ਆਵੇ ਕੁਛ, ਤੇ ਮੈਂ ਵੀ ਤਾਂ ਹੁਣ ਦੇਖੋ ਕਦੇ ਪਿਓ ਨੂੰ ਵੀ ਆਵੇ ਕੁਛ। ਉਹ ਆਪਣੇ ਤੇ ਨਹੀਂ ਲਾਉਂਦਾ ਉਸਤਾਦ ਜੀ, ਉਹਨੇ ਤੁਹਾਨੂੰ ਕੀ ਦੇਣਾ ਵਾ? ਆ ਜਿਹੜਾ ਆਪਣਾ ਨਹੀਂ ਆਪਣੇ ਤੇ ਲਾਉਂਦਾ ਉਹਦਾ ਪਿਓ ਦਾ ਵੀ ਨਹੀਂ ਕੀ ਬਣਨਾ। ਚਾਹੁੰਦਾ ਮੈਂ ਅੱਜ ਕਰਕੇ ਖੁਰਚਾਂ ਵਿੱਚੋਂ ਠੀਪਾ ਨਿਕਲ ਆਵੇ? ਕੀ ਚਾਹੁੰਦਾ? ਠੀਪੇ ਤੇ ਤੂੰ ਉਹ ਠੀਕ ਦੇਖਿਆ ਉਹੀ ਠੀਪਾ ਤੂੰ ਸਾਲਿਆ, ਤੂੰ ਸੋਨੇ ਦੀ ਗੁੱਠੀ ਕਹਿ ਤੂੰ ਕਹਿਣੀ ਹੈ ਵੱਡੀ ਗੱਲ ਕਾਊਂਟਰ ਤੇ ਆਉਂਦਾ ਹੀ ਠੀਪਾ ਵਾ। ਵੱਡੀ ਗੱਲ ਕਰਦੇ, ਯਾਨੀ ਉਹਦਾ ਤੁਸੀਂ ਗੁਰਬਤ ਦਾ ਲੈਵਲ ਚੈੱਕ ਕਰੋ ਵੀ ਤੂੰ ਕੀ ਚਾਹੁੰਦਾ ਮੈਂ ਕਰਾਂ ਤੇ ਇੱਥੋਂ ਠੀਪਾ ਨਿਕਲ ਆਵੇ, ਉੱਥੋਂ ਵੀ ਠੀਕ। ਮੈਂ ਦੁਸ਼ਮਣ ਸਾਹਿਬ ਨਾਲ ਗੱਲ ਕੀਤੀ ਆ। 26 ਸਾਲ ਜ਼ਿੰਦਗੀ ਦੇ ਵਿੱਚ ਠੀਪੇ ਹੀ ਤੇ ਆਏ ਆ। ਠੀਕ ਆ, ਘਰ ਜਾ ਕੇ ਐਂ ਜਾ ਕੇ ਛਾਪਰ ਦਿੰਦਾ ਸੀ, ਆ ਲਓ ਜੀ 600 ਰੁਪਏ। ਯਾਰ ਉਸਤਾਦ ਜੀ ਨੇ ਤਾਰੀਫਾਂ ਕਰਤੀਆਂ ਨੇ ਕਮਰੇ ਦੀਆਂ, ਖੁਦਾ ਦੀ ਕਸਮ ਆਪ ਦੇਖਿਆ ਵਾ ਜਿਹੜਾ ਦਾ ਕਮਰਾ ਨਾ ਉੱਥੇ ਖੜ ਕੇ ਪਨਿਸ਼ਮੈਂਟ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਵੀ ਪੂਰਾ ਹੁਣ ਉਤੋਂ ਸਾਰਚਾ ਨਜ਼ਰ ਆਉਣੀ ਸਲਾਬ ਟੀ ਰਾਹ ਵਜਣਾ ਤੇਰੇ ਸਿਰਫ ਇਹਨੇ ਉਹਨਾਂ ਮੇਨਟੇਨ ਕੀਤਾ ਜਿੰਨੇ ਨੇ ਪੈਂਦਾ ਵਾ। ਵਾਲਪੇਪਰ ਲਾ ਸਿਰ 150 ਰੁਪਏ ਦਾ। ਹਮ ਆਪਦਾ ਵਾ ਇੱਕ ਸੈਟਅਪ ਆ ਉਸਤਾਦ ਜੀ, ਉਹਦੀ ਪਿਛਲੀ ਦੀਵਾਰ ਨਾਲ ਥੋੜਾ ਜਿਹਾ ਉੱਚਾ ਕੈਮਰਾ ਕਰੇ ਨਾ, ਉਹ ਐਂ ਵਾਲਾ ਸ਼ੀਸ਼ਾ ਨਜ਼ਰ ਆਉਣ ਲੱਗ ਪੈਂਦਾ ਵਿੱਚ। ਹਾਂ ਯਾਰ ਉਹ ਲੈਂਦਾ ਗੱਲ ਆ, ਜਿੰਨਾ ਤਾਂ ਨਜ਼ਰ ਆ ਰਿਹਾ ਨਾ, ਹੁੰਦਾ ਤੇ ਖੂਬਸੂਰਤ ਜੋ ਦਿਖਤਾ ਹੈ ਉਹ ਬਿਕਤਾ ਹੈ। ਉਸਤਾਦ ਜੀ ਮੈਂ ਆਪਣੀ ਸਕਰੀਨ ਨੂੰ ਇਸ ਲਈ ਇਦਾਂ ਦਾ ਰੱਖਿਆ, ਉਹ ਮੇਰਾ ਟਾਈਮ ਪਾਸ। ਤੇ ਵੈਸੇ ਮੈਂ ਮਤਲਬ ਕਿ ਘੰਟਾ ਟਾਈਮ ਪਾਸ ਕਰੀਦਾ ਐਵੇਂ ਉੱਥੇ ਸੈਟਅਪ ਲਾਉਂਦੇ ਫਿਰੀ, ਉਹ ਕਿਹੜੇ ਆਪਣਾ ਮੁਸਤਕਲ ਟਿਕਾਣਾ। ਪਰ ਫੇਰ ਵੀ ਭਾਵੇਂ ਕੋਈ 100-200 ਬੰਦਾ ਆ ਕੇ ਤੁਹਾਨੂੰ ਦੇਖਦਾ ਵਾ, ਤੁਹਾਡੇ ਕੋਲ ਬਹਿੰਦਾ ਵਾ, ਤੁਹਾਡੇ ਨਾਲ ਮੁਹੱਬਤ ਕਰਦੇ, ਉਹ ਨੋਟ ਕਰਦੇ ਇੱਕ ਇੱਕ ਚੀਜ਼। ਅੱਲਾ ਦੇ ਬੰਦੇ ਆਜੀ ਚ ਰਹੀਦਾ ਵਾ, ਉਹਦੀ ਰਹਿਮਤ ਤੋਂ ਸ਼ੁਕਰ ਅਦਾ ਕਰੀਦਾ ਵਾ। ਟਰਨੈਲੀਆਂ ਨਹੀਂ ਮਾਰੀਦੀਆਂ ਹੁੰਦੀਆਂ ਵਾ। ਕੁੱਲੀ ਚ ਲਾਈਵ ਔਨ ਕਰ ਕਿਸੇ ਲਿਆ ਕਰ। ਅੱਛੇ ਦਫ਼ਤਰ 'ਚ ਚੱਲ ਜਾਣਾ, ਇਦਾਂ ਦਾ ਬੱਚਾ ਪਹਿਲੇ ਪਾਣੀ ਲੈ ਕੇ ਆਊਗਾ, ਸਰ ਆਪੇ ਹੀ ਵੇਟ ਕਰ ਰਹੇ ਥੇ। ਤੇ ਕੀ ਤੇਰੀ ਡਰੈਸਿੰਗ ਬਹੁਤ ਮਾੜੀ ਆ। ਨੋਨੀ ਤੂੰ ਇਦਾਂ ਦੇ ਕੱਪੜੇ ਕਿੰਨੇ ਸਾਲ ਪਹਿਲੇ ਪਾਈ ਦੱਸੀ ਜਰਾ। 5 ਸਾਲ ਪਹਿਲਾਂ ਹਾਂਜੀ ਕਦੋਂ ਦੀ ਬੰਦ ਹੋਈ ਡਰੈਸਿੰਗ ਇਹ ਦੱਸੋ। ਯਾਰ ਮਿੱਠੇ ਇਸ਼ੂ ਕੋਈ ਨਹੀਂ ਆ ਜੀ, ਤੂੰ ਮਰਜ਼ੀ ਪਾਵੇ ਉਹ। ਨਾਲੇ ਡਰੋ ਉਸ ਵਕਤ ਤੋਂ ਜਦੋਂ ਮੈਂ ਆ ਗਿਆ ਟਿਕਟੋਕ ਤੇ। ਅੱਲਾ ਚੱਲ ਪੈ ਜਾਣੀ ਆ। ਕੀ ਹੋ ਗਿਆ? ਅਸੀਂ ਆਪ ਹੀ ਨਹੀਂ ਆਉਂਦੇ ਡਰਨ ਦੇ ਨਾ ਹੀ। ਲਓ ਉਸਤਾਦ ਜੀ 5 ਸਾਲ ਪਹਿਲੇ ਮੈਂ ਨਾ ਇਦਾਂ ਪੈਂਟ ਸ਼ਰਟ ਪਾ ਕੇ ਇੱਕ ਵੱਡੇ ਹੋਟਲ 'ਚ ਰੋਟੀ ਖਾਣ ਗਿਆ, ਆਓ ਤੇ ਮੈਨੂੰ ਵੇਟਰ ਸਮਝ ਕੇ ਉਹ ਵਾਦਾ ਹੀ ਮਾਰੀ ਜਾਣਾ। ਮੈਂ ਗੁੱਸੇ ਵਿੱਚ ਘਰੋਂ ਸ਼ਰਟ ਬਦਲ ਕੇ ਆਇਆ। ਹਾਂਜੀ ਠੀਕ ਹੈ ਜੀ। ਉਹਨੇ ਫੁੱਲ ਬਾਜ਼ੂ ਪਾਈ ਸੀ ਤਾਂ ਲੱਗ ਰਿਹਾ ਸੀ ਆ ਪੂਰਾ ਡੋਲਾ ਕੱਟ ਸ਼ੇਪ ਬਣਦੀ ਆ। ਇਹ ਹੋਰ ਨਿਜ਼ਾਮ ਆ ਯਾਰ। ਅੱਛਾ ਜਦੋਂ ਤੂੰ ਸ਼ਰਟ ਬਦਲ ਕੇ ਗਿਆ ਫੇਰ ਉਹ ਭੁੱਲ ਕੇ ਕਿ ਕੋਈ ਹੋਰ ਗਿਆ। ਇਹ ਉੱਤੇ ਪਰੋਣਿਆਂ 'ਚ ਬੈਠਾ ਸੀ ਚਿੱਟੀ ਸ਼ਰਟ ਪਾ ਕੇ, ਇਹਨੂੰ ਕਹੀ ਜਾਣਾ ਉਹ ਪਰੋਣਿਆਂ 'ਚ ਨਾ ਰਲ ਕੰਮ ਕਰੋ ਵਰਤਾਓ ਤੇਰੀ ਬੋਤਲ ਪਲਾ ਸੋਰੇ ਨੂੰ। ਨਹੀਂ ਯਾਰ ਆਜੀ ਚ ਰਹਿਣਾ ਪਰ ਇੱਕ ਗੱਲ ਤੇ ਮੈਂ ਇਹਦੀ ਤੇ ਮੁੱਤਫਿਕ ਆ ਭਾਵੇਂ ਕਿ ਪੈਸੇ ਖਰਚਣ ਦਾ ਜਿਗਰਾ ਨਹੀਂ ਹੈ। ਨਹੀਂ ਹੈ ਨਹੀਂ, ਗੁਰਦਾ ਹੀ ਨਹੀਂ ਹੈ। ਉਸਤਾਦ ਜੀ ਹੈਗਾ ਜਿਗਰਾ। ਦਿਲ ਗੁਰਦਾ ਨਹੀਂ ਗੁਰਦਾ ਹੈਗਾ ਵਾ ਉੱਥੇ ਕਿਹੜਾ ਸਾਜੀ ਫਰੂਟ ਉਹ ਲੈ ਕੇ ਆਉਂਦਾ ਵਾ ਜਿਹੜਾ ਫੁੱਲ ਥੱਕਿਆ ਔਰ ਡਿੱਗਿਆ ਹੋਇਆ ਵਾ, ਗਲਿਆ ਠੋਸ ਫਰੂਟ। ਉਸਤਾਦ ਜੀ ਜਿਗਰਾ ਬਹੁਤ ਹੈ ਜੈਨੂਇਨ। 100 ਰੁਪਏ ਦੇ ਵਿੱਚ ਉਸਤਾਦ ਜੀ 7 ਫਰੂਟ ਇਕੱਠੇ ਕਰਦਾ ਵਾ। ਝੱਗ ਬਜ਼ਾਰੋਂ ਰਾਤ ਨੂੰ ਆ 10 ਰੁਪਏ ਦੇ ਕੇਲੇ ਦੇ 3 ਗਲੇ ਠੀਕ ਆ, 20 ਦੇ ਸੇਬ 2,
5 ਰੁਪਏ ਦਾ ਅਮਰੂਦ ਦੇ ਦਿੰਦਾ ਉਹ ਚੁੱਕਿਆ। ਚਲੋ ਫਲ ਤੇ ਲੈਣਾ ਨਾ, ਮੈਂ ਤੇਰੇ ਵਾਂਗੂ ਤਾਂ ਨਹੀਂ ਕਰਦਾ। ਜੇ ਕਹੀ ਨਾ ਅਮਰੂਦ ਲੈ ਇਸ ਜ਼ੈਕ ਦੀ ਮੱਛੀ ਜੋ ਮਿਲਣ ਰਹੀ ਆ, ਅਮਰੂਦ ਕੋ ਲੈਣਾ, ਮੱਛੀ ਲੈਣੀ 5 ਰੁਪਏ ਦੀ ਟੌਫੀ ਲੈ ਲੈ। ਇਹ ਬੱਚਾ ਨਾਲ ਨੂੰ ਪੁੱਛ, ਝੂਠ ਬੋਲੇ ਕਊਆ ਕਾਟੇ। ਨੋਨੀ ਜੀ ਕਿਹੜਾ ਫਲ ਲਈਦਾ? ਸਾਜੀ 70 ਰੁਪਏ ਦੇ ਅੰਗੂਰ ਲੈ। ਸੁਣਾਓ ਆਹ ਦਿਲ ਗੁਰਦਾ ਵਾ। ਓਏ ਹੋਏ ਹੋਏ 17 ਦੇ ਬੇਟੇ ਮੈਨੂੰ ਫਲ ਦਾ ਨਸ਼ਾ ਵਾ, ਉਹ ਦਿਨ ਨਹੀਂ ਹੁੰਦਾ ਜਦੋਂ ਫਲ ਨਾ ਖਾਈਏ। 70 ਰੁਪਏ ਦੇ ਅੰਗੂਰ ਲੈ। 70 ਰੁਪਏ ਦੇ ਅੰਗੂਰ ਲੈ। ਅੰਗੂਰ 17 ਦੇ ਅੰਗੂਰ ਕੀ ਭਾਅ ਨੇ? 350 350 ਰੁਪਏ ਤੇ ਉਹ 70 ਦੇ ਪਾਈਆ ਤੋਂ ਵੀ ਘੱਟ। ਪਾਈਆ ਤੋਂ ਵੀ ਘੱਟ 75 ਰੁਪਏ ਦੇ ਪਾਈਆ। ਨੋਨੀ ਸੱਚ ਬੋਲ ਯਾਰ। ਅੱਛਾ ਹਾਂਜੀ 50 ਰੁਪਏ ਦੇ ਆੜੂ। ਗੱਡੀਆਂ ਜੈ ਉਹ ਜੀ ਓਏ ਇੱਕ ਯਾਨੀ ਕਿ ਆੜੂ ਕਹਿ ਦੇ ਤੂੰ 75 ਇਹ ਕਾੜੂ ਹਾਂ 50 ਰੁਪਏ ਦੇ 50 ਰੁਪਏ ਦੇ ਆਲੂ ਤੇ ਆਪਣਾ 60 ਰੁਪਏ ਦੇ ਉਹ ਲੈ ਆਓ ਜਿਹੜੇ ਆਲੂ ਬੁਖਾਰੇ। ਠੀਕ ਆ। ਬੱਬੂ ਗੋਸ਼ੇ ਬੱਬੂ ਗੋਸ਼ੇ ਉਹ ਭਾਈ ਨੂੰ ਪਸੰਦ ਨਹੀਂ ਹੈਗੇ। ਅੱਛਾ ਮੇਗਾ ਨਾ। ਅੱਛਾ ਠੀਕ ਆ। ਉਸ ਤੋਂ ਬਾਅਦ ਨਾ ਛਾਪਰ ਚ ਉਹਨੇ ਪਾਤੇ ਤੇ ਛਾਪਰ ਵੱਡਾ ਸੀ ਤੇ ਉਹ ਥੱਲੇ 3-4 ਪੀਸ ਸੀ ਨੇ। ਉਹ ਏਦਾਂ ਘੁਮਾਉਂਦਾ ਜਾਣਾ, ਕਹਿੰਦਾ ਰੁਕ ਅੱਗੋਂ ਆਪਾਂ ਹੋਰ ਲੈਣਾ। ਅੱਛਾ ਅਸੀਂ ਅੱਗੇ ਗਏ ਤੇ ਅੱਗੋਂ ਭਾਈ 70 ਰੁਪਏ ਦੀ ਕਿ ਪਤਾ ਨਹੀਂ 80 ਰੁਪਏ ਦੀ ਸਟ੍ਰਾਬੇਰੀ ਲਈ। ਠੀਕ ਆ। ਤੇ ਆਪਣਾ ਕੇਲੇ ਇੱਦੇ ਹੀ ਦਰਜਨ ਬਸ ਨਹੀਂ, ਗੱਲ ਉੱਥੇ ਹੀ ਆ ਗਈ ਸਾਜ। ਯਾਰ ਜੈਨੂਨ ਫਲ ਤੇ ਲਈਦਾ ਨਾ, ਜੈਨੂਨ ਫਲ ਉਹ ਖਾਈਦਾ। ਜੈਨੂਨ ਕਿਹੜਾ ਜੈਨੂਨ ਜਾਂ ਆਪਣਾ ਕਹਿ ਕੇ ਤੂੰ ਲੈਣਾ ਹੀ ਨਹੀਂ ਜਿਹੜਾ। ਜੂਸ ਵਾਲੀ ਦੁਕਾਨ ਤੋਂ ਜਿਹੜਾ ਜੂਸ ਜਿਹਨੇ ਜੋ ਕਢਾਇਆ ਹੋਊਗਾ ਉਹ ਫਲ ਲੈ ਕੇ ਰੀਫਰਨਿਸ਼ ਕਰਾਉਂਦਾ ਜੀ। ਉਸਤਾਦ ਜੀ ਫਲ ਲੈਂਦਾ ਵਾ, ਮੈਂ ਇਹ ਨਹੀਂ ਕਹਿੰਦਾ ਵੀ ਫਲ ਨਹੀਂ ਲੈਂਦਾ। 100 ਰੁਪਏ ਦੇ ਵਿੱਚ 7-8 ਆਈਟਮਾਂ ਲੈ ਜਾਂਦਾ ਵਾ ਔਰ ਆਪਣਾ ਨਹੀਂ ਕਹਿ ਕੇ ਲੈਂਦਾ, ਕਹਿੰਦਾ ਵਾ ਬੱਕਰੀਆਂ ਨੂੰ ਪਾਉਣੋ। ਆਹੋ ਬੱਕਰੀਆਂ ਦੇ ਹਿਸਾਬ ਨਾਲ ਜਦੋਂ ਖਾਈ ਇਹਨਾਂ ਨੇ ਜਾਣਾ ਵਾ। ਉਸਤਾਦ ਜੀ ਉਹ ਕਿਹੜਾ ਫਲ ਆ ਜਿਹਦਾ ਖਜੂਰ ਦੇ ਦਰਖਤ ਵਰਗਾ ਹੁੰਦਾ? ਅਨਾਨਾਸ। ਅਨਾਨਾਸ। ਪਾਈਨਐਪਲ। ਉਹਦੀ ਭਾਈ ਬਹਿਸ ਕਰਦਾ ਰਿਹਾ। ਉਹ ਕਹਿੰਦਾ ਮੈਂ 800 ਰੁਪਏ ਦਾ ਰਹਿਣਾ, ਕਹਿੰਦਾ ਮੇਰੇ ਕੋਲ 150 ਆ ਦੇਣਾ, ਠੀਕ ਆ ਨਹੀਂ ਦੇਣਾ। 2 ਮਹੀਨੇ ਨਾਲ ਬਹਿਸ ਹੋਈ, ਕਿੱਥੇ 800 ਇਹ ਤੇਰੇ ਗਵਾਹ ਤੇ ਸਦਕੇ ਜਾਵਾਂ। ਨੋਨੀ ਜੀ ਲੇਕਿਨ ਉਹਦਾ ਆਪਾਂ ਨੂੰ ਫਲ ਵਾਲਾ ਦਾ ਫੋਨ ਆਇਆ ਹਫਤੇ ਬਾਅਦ, ਉਹਨੂੰ ਕਿਹਾ ਥੱਲੋਂ ਗਲ ਗਈ ਜਾਂ 150 ਹੀ ਦੇ। ਹਫਤੇ ਬਾਅਦ ਲੈਣਾ ਲੈ ਕੇ ਆਇਆ ਵਾ। ਤੇ ਅਸੀਂ ਲੈ ਕੇ ਹਾਂਜੀ ਜੱਟ ਭਾਈ ਪੂਰਾ ਵਾ, ਜੱਟ ਉਹਦਾ ਪੂਰਾ ਚੱਲ। ਫੋਨ ਨੰਬਰ ਵੀ ਦੇ ਕੇ ਉਹਨਾਂ ਨੂੰ ਕਿ ਭਾਜੀ ਜਿਹੜਾ ਗੱਲ ਜੇ ਮੈਨੂੰ ਫੋਨ ਕਰ ਆ ਦੇਣਾ। ਜਿਹੜਾ ਨਾਮ ਇਸ ਚੀਜ਼ ਤੇ ਇਹਨੇ ਨਜ਼ਰ ਰੱਖ ਲਈ, ਉਹ ਇਹਦੀ ਆ 1000 ਰੁਪਏ ਦੀ ਵੀ ਹੈ ਨਾ, ਉਹ ਮੁਸਤਕਬਲ ਚ ਇਹਦੀ ਹੋ ਜਾਏਗੀ ਹਾਂ ਸਸਤੀ। ਸਹੀ ਗੱਲ। ਸਾਰੀ ਮੈਨੂੰ ਸਟੋਰ ਵਾਲੇ ਦੇ ਕਾਲਾਂ ਆਉਂਦੀਆਂ। ਇਸ ਵਾਰੀ ਕਿੰਨੂ ਮੈਂ ਜੂਨ ਜੁਲਾਈ ਤੱਕ ਕਰਦਾ ਵਾ। ਸਟੋਰ ਵਾਲੇ ਨੇ ਮੈਨੂੰ ਕਿਹਾ ਸੀਗਾ ਵੀ ਯਾਰ ਤੇਰੇ ਡੇਲੀ ਦੇ 6 ਕਿੰਨੂ ਰੱਖੀ ਦੀ ਆ, ਹਾਂਜੀ। ਸਟੋਰ ਚੋਂ ਕੱਢ ਕੇ ਮੁੜ ਕੇ ਸਟੋਰ ਲਾਉਣਾ ਹੁੰਦਾ, ਉਹਨੂੰ ਫੜਾ ਦਿੰਦਾ ਵਾ। ਹਮਾਮ ਵਾਲੇ ਨੂੰ ਫੜਾ ਦਿੰਦਾ ਵੀ 6 ਕਿੰਨੂ ਮਿੱਠੇ ਦੇ ਆ, ਉਹਨੂੰ ਫੜਾ ਜੀ ਭਾਈ। ਉਸਤਾਦ ਜੀ ਕਿਤੇ ਫਲ ਦਾ ਮੈਨੂੰ ਰੇਟ ਮਹਿੰਗਾ ਹੋ ਗਿਆ ਨਾ, ਯਾਨੀ ਕਿੰਨੂ ਲਾ ਲਓ, ਕਿੰਨੂ ਆ 250 ਰੁਪਏ ਦੇ ਤੇ ਉਹ ਪੁੱਛੂਗਾ ਨਾ ਕੀ ਭਾਲ ਹੈ, ਕਹਿੰਦਾ 250 ਰੁਪਏ। ਉਹਨੇ ਨਹੀਂ ਮੌਸਮ ਹੀ ਨਹੀਂ ਹੈਗਾ ਖਾਣ ਵਾਲਾ, ਚੱਲ। ਲਓ ਜੀ ਮੈਂ ਤੁਹਾਨੂੰ ਸੱਚੀ ਮੁੱਚੀ ਵਾਲਾ ਫਲ ਦੱਸਾਂ ਜਿਹੜਾ ਖਾਣ ਦੇ ਨਾਲ ਤੁਹਾਡੀ ਬੋਡੀ 'ਚ ਸੁਭਾਨ ਅੱਲਾ ਚੇਂਜਿੰਗ ਵੀ ਆਏਗੀ ਔਰ ਛੇਤੀ ਬੁੱਢੇ ਨਹੀਂ ਹੋਗੇ ਜਾਓ। ਉਸਤਾਦ ਜੀ ਬੁਢਾਪਾ ਨਹੀਂ ਜਲਦੀ ਆਏਗਾ ਤੁਹਾਡੇ ਤੇ। ਮੈਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਆ ਉਹ ਹੈਗਾ ਜਨਾਬ ਜੀ ਬਲੂਬੈਰੀ। ਬਲੂਬੈਰੀ ਇਹ ਹੀ ਤੇ ਉਹ ਇੱਥੇ ਆਇਆ ਹੀ ਨਹੀਂ। ਕਿਉਂ ਨਹੀਂ ਆਇਆ? ਐ ਵਾ ਸਾਰਾ ਕੁਝ ਤੂੰ ਉੱਥੇ ਨਹੀਂ ਗਿਆ ਜਿੱਥੋਂ ਆਇਆ। ਤੂੰ ਵੀ ਉੱਧਰ ਗਿਆ। ਉਹ ਜਦੋਂ ਇੱਥੇ ਆਇਆ ਅੱਗੋਂ ਤੂੰ ਉਹਨੂੰ ਨਹੀਂ ਟੱਕਰਿਆ। ਉਹ ਤੇਰੇ ਵੱਲੋਂ ਨਿਰਾਸ਼ ਹੀ ਗਿਆ ਵਿਚਾਰਾ। ਪਤਾ ਹੀ ਨਹੀਂ ਲੱਗਾ। ਉਸਤਾਦ ਜੀ ਸਟੋਰਾਂ ਚੋਂ ਮਿਲਦਾ, ਅੱਛੀ ਜਗ੍ਹਾ ਤੋਂ Blueberry, ਮਿਲਦਾ, ਉਹ ਐਵੇਂ ਨਹੀਂ ਹਰ ਕੇ ਰੇੜੀ ਲੱਗੀ। ਬਲੂਬੈਰੀਜ਼ ਖਾਇਆ ਕਰੋ ਭਾਵੇਂ ਬਲੂਬੈਰੀ ਖਾਸ ਤੌਰ ਤੇ ਜਿਹੜੇ ਤੁਹਾਡੇ ਹੁੰਦੇ ਨਾ ਜਿਹੜਾ ਬੁਢਾਪੇ ਵਾਲੇ ਹਿਸਾਬ, ਔਰ ਉਹਦੇ ਬਹੁਤ ਫਾਇਦੇ ਨੇ ਔਰ ਜੈਨੂਇਨ ਫਾਇਦੇ ਨੇ ਉਹਦੇ। ਔਰ ਉਹ ਤੁਸੀਂ ਇਹਨੇ ਡੇਲੀ ਉਹਦੀ ਇੱਕ ਡੋਜ਼ ਰੱਖ ਲਓ ਖਾਣ ਦੀ। ਵੈਸੇ ਉਹਦਾ ਪਾਊਡਰ ਵੀ ਮਿਲਦਾ ਜੈਨੂਇਨ ਯਾਨੀ ਅੱਛੀਆਂ ਕੰਪਨੀਆਂ ਤੋਂ ਨਾ, ਜਿਹੜੀਆਂ ਉਹਦਾ ਅਸਲ ਉਹਦਾ ਹੀ ਜਿਹੜਾ ਉਹ ਬਣਾ ਕੇ ਉਹਦਾ। ਹਾਂ ਉਹ ਬਣਾਉਂਦੇ ਉਹ ਵੀ ਆ, ਲੇਕਿਨ ਤੁਸੀਂ ਨਾਰਮਲ ਖਾ ਲਓ, ਲੇਕਿਨ ਉਹ ਮਹਿੰਗਾ ਵਾ। ਕਿੰਨੇ ਰੁਪਏ ਕਿਲੋ ਉਹ ਤੇ ਇਸ ਦਫ਼ਤਰ ਤੋਂ ਲੈ ਕੇ ਤੇਰੇ ਘਰ ਦੇ ਰਸਤੇ 'ਚ ਪੂਰੇ ਚੋਂ ਕਿਤੋਂ ਨਹੀਂ ਮਿਲਦਾ। ਚਲੋ ਜਿੱਥੇ ਫਲ ਦੀ ਲਿਸਟ ਬਣਾਈ ਨਾ ਜਿਹੜੀ ਮੇਰੀ ਡੇਲੀ ਫਲ ਦੀ ਰੁਟੀਨ ਵਿੱਚ ਬਿਲੂ ਉਧਰ ਹੀ ਤੈਨੂੰ ਆਪਣੀ ਸਮਤ ਚੇਂਜ ਕਰਨੀ ਪੈਣੀ। ਕਿਸੇ ਮਾਰ ਦਾ ਰੁਖ ਕਰਨਾ ਪੈਣਾ। ਯਾਰ ਇਸ ਤੇ ਅਲਫਾ ਤੇ ਵੀ ਮਿਲ ਜਾਏਗਾ। ਹਾਂਜੀ ਚਲੋ ਅਸੀਂ ਬੈਰੀ ਲੈ ਉਸਤਾਦ ਜੀ ਕੇਵੀ ਦਾ ਨਹੀਂ ਪਤਾ ਭਾਈ ਨੂੰ। ਹਾਂ ਕੇਵੀ ਦਾ ਕੇਵੀ ਦਾ ਨਹੀਂ ਪਤਾ। ਚਾਟ ਮਸਾਲੇ ਦਾ ਪੁੱਛ। ਮੈਂ ਪੁੱਛਿਆ, ਮੈਂ ਕਿਹਾ ਯਾਰ ਆ ਲੈ ਲਈਏ ਭਾਈ, ਇਹ ਫਰੂਟ ਵਾਲੀ ਦੁਕਾਨ ਤੇ ਪਿਆ ਵਾ। ਕਹਿੰਦਾ ਨਹੀਂ ਪਤਾ ਨਹੀਂ, ਉਹਨਾਂ ਨੇ ਵੈਸੇ ਰੱਖਿਆ। ਕਹਿੰਦਾ ਇਹ ਡੈਕੋਰੇਸ਼ਨ ਪੀਸ ਆ, ਕਹਿੰਦਾ ਪਲਾਸਟਿਕ ਦੇ ਰਹਿਣ ਦੇ। ਕੀਵੀ ਜਿਹੜਾ ਫਲ ਵਾ ਇਹ ਨਿਹਾਰ ਖਾਣ ਵਾਲਾ ਫਲ ਵਾ, ਹਦਾਇਤ ਵਾਲਾ ਫਲ। ਤੇ ਸਵੇਰੇ ਉੱਠਣਾ ਨਹੀਂ ਹੁੰਦਾ, ਤੂੰ ਨਿਹਾਰ ਖਾ ਲਈ ਲੈ ਲੈ। ਮੈਂ ਨਿਹਾਰ ਹੀ ਖਾਂਦਾ ਵਾ, ਲੇਕਿਨ ਮੇਰੇ ਨਾਲ ਸ਼ਿਕਰਾ ਕਿ ਐਸਾ ਮੈਨੂੰ ਮਿਲ ਗਿਆ। ਅੱਲਾ ਨੇ ਮੇਰੇ ਤੋਂ ਕੋਈ ਐਸੀ ਰਹਿਮਤ ਕੀਤੀ ਆ ਕਿ ਮੇਰਾ ਹਾਫ ਲੱਗਣ ਡਿਆ ਵਾ। ਮੈਂ ਕਿ ਉਹਦਾ ਹਿੱਸਾ ਰੱਖ। ਸਾਜੀ ਕਿੰਨੇ ਰੁਪਏ ਕਿਲੋ ਆ ਇਹਦਾ ਬਲੈਕਬੈਰੀ ਹੈ? ਮਹਿੰਗਾ ਥੋੜਾ ਜਿਹਾ। ਓਏ ਬਲੂਬੈਰੀ। ਇਹਨੂੰ ਪਾਉਣਾ ਮਕੂਣਾ ਵੇਚਣਾ ਫਿਰ ਭਾਈ ਆਉਣਾ। ਉਹ ਕੋਣਾ ਮੱਕੂਣਾ ਠਹਿਰ ਜਾ ਲੈ ਮੱਕੂਣਾ ਪਾਈਆ ਨਹੀਂ ਘੱਟ। ਅੱਛਾ ਨਾਮ ਚਲੋ ਉਸਤਾਦ ਜੀ, ਮੈਂ ਡਰਾਈ ਫਰੂਟ 3 ਕਿਲੋ ਅਨਾਰ ਲੈ ਕੇ ਗਿਆ ਰਾਤੀ। ਮੈਂ 3 ਕਿਲੋ ਅਨਾਰ ਲੈ ਕੇ ਗਿਆ ਮੇਰਾ। ਫਿਰ ਭਰਾਵਾਂ ਨੇ ਕਮਾਏ ਆ ਹਾਂ ਮਹਿੰਦੀ। ਭਾਈ ਉਹਨਾਂ ਦਾ ਫਰੈਸ਼ ਜੂਸ ਕੱਢ ਕੇ ਪੀਤਾ ਨਹੀਂ ਲੱਗ ਰਿਹਾ ਅਨਾਰਾਂ ਦਾ। ਯਾਰ ਇਦਾਂ ਦੀ ਛੱਡਣਾ ਕਿ ਮੈਂ ਤੇਰੇ ਨਾਲ ਰਲ ਵੀ ਜਾਵਾਂ। ਇੱਕ ਸਾਈਡ ਤਾਂ ਪੂਰੀ ਹੋਵੇ ਯਾਰ ਸਾਰੀ ਜਿਹੜਾ ਬੰਦਾ ਜ਼ਿੰਦਗੀ 3 ਕੈਚਅਪ ਵਾਲੀ ਪੂੜੀ ਬਣਾਈ ਐ ਕਰ। ਅੱਛਾ ਭਾਜੀ ਤੁਹਾਡੇ ਮੱਕੂਵਾਨੇ 'ਚ ਹਰ ਕਿਸਮ ਦਾ ਫਲ ਮਿਲਦਾ। ਹਾਂਜੀ ਸਰ।
ਸਬਰ ਦਾ ਨਹੀਂ ਮਿਲ ਰਿਹਾ ਬਾਕੀ ਯਾਰ ਕੋਈ ਨਹੀਂ। ਉਸਤਾਦ ਜੀ ਉੱਥੇ ਲਾਗੇ ਮੰਡੀ ਹੈ ਨਾ ਸਾਡੇ ਕੋਲ ਸਵੇਰ 4 ਵਜੇ ਮੱਕੂਆਂ ਟੁੱਡਿਆਂ ਤੋਂ ਲੈ ਕੇ ਮੱਕੂਆਂ ਤੱਕ ਫਲ ਦਾ ਏਰੀਆ ਹੀ ਆ ਮੰਡੀ ਆ ਹਾਂਜੀ ਫਲਸਤਾਨ ਗਿਆ ਗਿਆ ਸਾਜ ਸਭ ਝੂਠ ਬੋਲਦਾ ਉੱਥੇ। ਜਿਹੜਾ ਫਲ ਵੇਚਦਾ ਉਹਨੂੰ ਖਰਬੂਜ਼ਾ ਹੀ ਇੰਨਾ ਉੱਚਾ ਕਰਕੇ ਲਾਇਆ ਹੁੰਦਾ ਵੀ ਇਹਦਾ ਹੱਥ ਨਾ ਵੱਜੇ। ਉਸਤਾਦ ਜੀ ਫਲ ਤੁਹਾਨੂੰ ਮੈਂ ਕਰਾਣਾ ਅੰਗੂਰ ਜਿਹੜੇ ਹੁਣ ਚੱਲ ਰਹੇ ਆ ਸੁੰਦਰਖਾਨੀ 350 ਰੁਪਏ ਕਿਲੋ ਸਾਨੂੰ ਰੇਟ ਪੁੱਛੋ ਮੈਂ ਲੈ ਗਿਆ ਉਧਰ ਦਾਣੇ ਤੁਹਾਨੂੰ ਦੱਸਿਆ ਕਿੰਨੇ ਰੁਪਏ? 350 ਰੁਪਏ ਕਿਲੋ ਸੁੰਦਰਖਾਨੀ ਅੱਛੇ ਜੀ ਰੇਟ ਤਾਂ ਕਨਫਰਮ ਹੋਏ ਨਾ ਬੱਚੇ। ਅੱਛੇ ਜਿਹੜਾ ਭੈਂਟਾ ਅੰਗੂਰ ਆ ਜਿਹਨੂੰ ਭੈਂਟਾ ਅੰਗੂਰ ਕਹਿੰਦੇ ਹੁਣ ਗੋਲਾ ਕਹਿੰਦਾ ਹੈ ਸਾਨੂੰ ਪੁੱਛੋ। ਯਾਰ ਭੈਂਟਾ ਅੰਗੂਰ ਮੋਟਾ ਮੋਟਾ ਹੁੰਦਾ ਵਾ ਗੋਲਾ ਹੋਰ ਹੁੰਦਾ ਵਾ ਬਲੈਕ ਗ੍ਰੇਪਸ ਬਾਈ ਮੈਂ ਖਾਂਦਾ ਯੈਸ ਹਾਂ। ਉਸਤਾਦ ਜੀ ਉਹ ਹੈਗਾ ਵਾ 300 ਰੁਪਏ ਕਿਲੋ 250 ਵੀ ਮਿਲ ਜਾਂਦਾ ਵਾ। ਅੱਗੇ ਆ ਜਾਓ ਸੇਬ ਜਿਹੜੇ ਸੇਬ ਸਹੀ ਗਾਚੇ ਵਾਲੇ ਆ ਜਿਹੜੇ Golden। ਆਏ ਹਾਏ ਗੋਲਡਨ ਭਖੇ ਗਏ ਉਹ ਹੈਗੇ ਉਸਤਾਦ ਜੀ 200 ਤੋਂ 250 ਰੁਪਏ ਕਿਲੋ ਐਦਾਂ ਹੀ ਆ। ਠੀਕ ਹੈ ਅੱਗੇ ਆ ਜਾਓ ਹੁਣ ਅੱਗੇ ਆ ਕੇ ਖਰੀਦ ਕੇਲੇ ਰਿਹਾ ਤੂੰ ਖਰੀਦ ਮੈਂ ਲੈ ਕੇ ਜਾਂਦਾ ਉਸਤਾਦ ਜੀ ਅੱਗੇ ਆ ਕੇ ਕੇਲੇ 150 ਰੁਪਏ ਦਰਜਨ ਨਹੀਂ 180 ਰੁਪਏ ਦਰਜਨ ਅੱਛੇ ਵਾਲੇ ਓਏ ਇਹ ਜਿਹੜਾ ਕੇਲਾ ਉਸਤਾਦ ਜੀ ਖਾਦੇ ਆ ਮੈਂ ਲੂੰਗਰ ਲੈ ਕੇ ਗਿਆ ਕੱਲ ਆ ਲਓ ਆਪ ਤੂੰ ਕਿੰਨਾ ਕੁਛ ਲੈ ਆਪਾਂ ਨੂੰ ਡਰਾਂ ਤੇ ਲੈ ਦੇ। ਹੁਣ ਤਾਂ ਡਰਤਾ ਲੱਥੇ ਬਾਹਰ ਹੀ ਨਿਕਲਦੇ ਹੋ ਕਿਤੇ ਗੱਲ। ਉਸਤਾਦ ਜੀ ਅਲਹਮਦੁਲਿਲਾ ਕੇਲੇ ਤੁਸੀਂ ਉਹ ਫਰੂਟ ਖਾਂਦੇ ਮੈਂ ਦੇਖ ਹੀ ਲਿਆ ਵਾ ਫਰੂਟ ਅਸੀਂ ਰੱਜ ਕੇ ਖਾਈਦਾ ਅਲਹਮਦੁਲਿਲਾ ਵਾ ਜਿੰਨਾ ਵੀ ਲੱਗਦਾ ਨਾ ਮੈਂ ਕਿਦੋਂ ਦੇਖਿਆ ਵਾ? ਹਾਂ ਜੀ 10 ਕੇਲੇ ਖਾਦੇ ਨੇ 1 ਮਿੰਟ ਹਾਂ ਤੁਹਾਡਾ ਖਾਦਾ ਵਜ਼ਾ ਜੀ ਉਹ ਕਿਸੇ ਉਹ ਇਦਾਂ ਦੇ ਦੂਜੇ ਨੂੰ ਮਰਜ਼ੀ ਖਵਾ ਦੇ ਉਹਦੇ ਨਹੀਂ ਵੇਖਿਆ ਤੂੰ ਉਹਨੇ ਕਿੱਦਾਂ ਖਾਦੇ ਅੱਲਾ ਮਾਫੀ ਇਹ ਹਿਸਾਬ ਨਾਲ ਮੈਂ ਫਿਰ ਭੱਜ ਕੇ ਖਾਣਾ ਜਾਂ ਤੂੰ ਰੱਜ ਕੇ ਖਾਣਾ। ਉੱਥੇ ਕੋਈ ਖਾਏ ਨਹੀਂ ਹੋਏ ਤੇ ਕੋਈ ਪਨਿਸ਼ਮੈਂਟ ਨਹੀਂ ਪੂਰੀ ਹੋਈ ਅਸੀਂ ਪਨਿਸ਼ਮੈਂਟ ਪੂਰੀ ਕਰਦੇ ਹਾਂ। ਚਲ ਤੂੰ ਯਾਦ ਕਰਾ ਦੇ ਤੈਨੂੰ ਪਤਾ ਕੇਲੇ ਬਲਾਸਟ ਹੋ ਗਏ ਸੀ ਮੇਰੇ ਮੈਨੂੰ 3 ਦਿਨ ਅਨਾਰ ਦਾ ਜੂਸ ਪੀਣਾ ਪਿਆ। ਆਲੂ ਵਾਲਾ ਨਾਨ ਸਾਹ ਜੀ ਉੱਥੋਂ ਆ ਦੇਖੋ ਉਸਤਾਦ ਜੀ ਬੱਚਾ ਫਾਈਨਲ ਸਾਦਾ ਤਬੀਅਤ ਕਦੀ ਜ਼ਿੰਦਗੀ ਚ 20 ਵਾਲਾ ਜੂਸ ਦਾ ਡੱਬਾ ਵੀ ਨਹੀਂ ਪੀਤਾ ਆਮ ਬੜਾ ਸਹੀ ਬਣ ਪੁੱਛੋ ਸਾਦਾ ਓਏ ਝੂਠ। ਹਾਂਜੀ ਹਰਸ਼ਾ ਜਿਹੜੀ ਸ਼ਾਇ ਖਾਈ ਦੀ ਯਾਰ ਨੂੰ ਬਰਾਬਰ ਦਾ ਸ਼ਰੀਕ ਰੱਖਿਆ ਹੋਇਆ। ਹਾਂਜੀ। ਵੱਖਰੀ ਪੱਲੇ ਗੱਲ ਉਹਦੀ ਗੱਲ ਕਰਨੇ ਆ ਇਹ ਨਾ ਪੈਦਾ ਪੂਦਾ ਨਹੀਂ ਹੋਇਆ ਇਹ ਬਣਾਇਆ ਗਿਆ ਨਹੀਂ ਉਸਤਾਦ ਨਹੀਂ ਜੀ। ਬਣਾਇਆ ਵੀ ਨਹੀਂ ਇਹ ਮਹੱਲੇ 'ਚ ਨਾ ਇੱਕਦਮ ਨਮੂਦਾਰ ਕਿਤੋਂ ਹੋਇਆ ਲੋਕਾਂ ਨੇ ਕਹਾ ਆਹ ਕੌਣ ਆ ਨੇ ਕਹੀ ਇਹਦਾ ਨਾਮ ਨੋਨੀ ਲੋਕਾਂ ਕਹਿੰਦਾ ਮੈਂ ਨੋਨੀ ਆ ਇੱਕਦਮ ਨਮੂਨਾ ਜਿਹੜੀ ਅਗਰ ਮਹੱਲੇ 'ਚ 500 ਬੰਦਾ ਫਿਰ ਰਿਹਾ ਨਾ ਤੂੰ ਇੱਕ ਦਿਨ ਉੱਠੇ ਤੂੰ 501 ਹੋਇਆ ਏਦਾਂ ਹੀ ਇਹਦਾ ਕੋਈ ਹਿਸਾਬ ਨਹੀਂ ਹੈਗਾ ਕੁਰਾਨ ਦਾ ਸੀ ਟੈਪ ਹੀ। ਇਹ ਅਜੀਬ ਇਹਦਾ ਹਿਸਾਬ ਕਿਤਾਬ ਉਹ ਤੇਰਾ ਵੋਟ ਬਣਿਆ ਕਾਸ਼ ਕੀਤਾ ਕਰਾਂਗੀ ਭਾਜੀ ਪਾਇਆ ਵਾ ਉਹ ਜਿਹਨੂੰ ਪਾਇਆ ਉਹਨੇ ਕਿਹਾ ਯਾਰ ਨਾ ਮੈਂ ਜਿੱਤਿਆ ਨਾ ਹਾਰਿਆ ਤੇਰੇ ਵੋਟ ਦਾ ਫਾਇਦਾ ਕੋਈ ਨਹੀਂ। ਤੂੰ ਵਾਪਸ ਕਰਕੇ ਆ ਗਿਆ ਆਹੋ ਬਾਹਰ ਵਾਲੇ ਆਈਟਮਾਂ ਖਾਣੀਆਂ ਚਾਹੀਦੀਆਂ। ਹੁਣ ਤਾਂ ਕੋਈ ਐਡਾ ਹਦਾਇਤ ਵਾਲਾ ਸਲਾਦ ਦਾ ਡੱਬਾ ਭਰਿਆ ਪਿਆ ਹਾਂ ਡੇਲੀ ਖਾਈਦਾ ਅਲਹਮਦੁਲਿਲਾ। ਅਸੀਂ ਡੈਟਿੰਗ ਸ਼ੁਰੂ ਕੀਤੀ ਆ। ਉਹ ਜੀ 6 ਪਾਣਾ ਲਾਣੇ ਦੀ ਵੀ ਤਮੀਜ਼ ਹੋਣੀ ਚਾਹੀਦੀ ਹੈ ਮਿੱਠਾ ਜੀ ਉਹ ਬੇਟੇ ਨੈਨਕਸ਼ ਵੀ ਆਊਟ ਹੋਣੇ ਚਾਹੀਦੇ ਆ। ਨੈਨਕਸ਼ ਵੀ ਇੱਕ ਫਿਲਮੀ ਫੇਸ ਆ। ਹਾਂ ਨਵਾਜ਼ੁਦੀਨ ਸਦੀਕੀ ਸਾਹਿਬ ਦਾ ਸਾਡਾ ਨੈਨਕਸ਼ ਮਿਲਦਾ ਰਿਜ਼ਰਵਲ ਜਿਹੜਾ ਫਿਲਮੀ ਫੇਸ ਆ ਗਿੱਲੜ ਵਧੇ ਹੋਏ ਆ ਮਿੱਠਾ ਜੀ ਐਕਸਰਸਾਈਜ਼ ਕਰਦੇ ਹੋ ਤੁਸੀਂ 2 ਘੰਟੇ ਮੂੰਹ ਦੀ ਤੇਰੀਆਂ ਅੱਖਾਂ ਹੀ ਆ ਮੈਂ ਜਿਵੇਂ ਡੱਡੂ ਧਿਆਨ ਰੱਖਣ ਡਿਆ। ਅੱਖਾਂ ਚੈੱਕ ਕਰ ਤੂੰ ਕੈਸੇ ਮਾਰੀਆਂ। ਟੁੱਟ ਤਿਆਰ ਰੱਖਦੇ ਆਹੋ ਬੰਦਾ ਕੱਪੜਾ ਲੀੜਾ ਪਾਵੇ ਕੋਈ ਬਾਹਰ ਅੰਦਰ ਫਿਰਦਾ ਕੋਈ 100 ਬੰਦਾ ਮਿਲਦਾ ਵਾ ਉਸਤਾਦ ਜੀ ਨਜ਼ਰ ਆਉਂਦੇ ਲੋਕੀ ਤਸਵੀਰਾਂ ਖਿੱਚਦੇ ਤੁਸੀਂ ਆਪਣੀ ਹਾਲਤ ਹੀ ਉਹ ਕਰਕੇ ਫਿਰਦੇ ਹੋ ਕਿ ਅਗਲਾ ਕਹਿੰਦਾ ਯਾਰ 2 ਰੁਪਏ ਆ ਵੱਡੇ ਵੱਡੇ ਦਾਰੇ ਚ ਕੰਮ ਕਰਦੇ ਯਾਰ ਜਿੰਨੇ ਵੱਡੇ ਮਰਜ਼ੀ ਉਹਦਾ ਵਿਚਾਰੇ ਦਾ ਸਾਰੀ ਜ਼ਿੰਦਗੀ ਸਟੋਪ ਅੱਗੇ ਗੁਜ਼ਰੀ ਜਾਂ ਸੇਕ ਅੱਗੇ ਗੁਜ਼ਰੀ ਇਦਾਂ ਹੋ ਜਾਂਦਾ ਦਾਦੀ ਸਾਹਿਬ ਲੁਕਸ ਮੈਟਰ ਕਰਤੀ ਹੈ ਲੁਕਸ ਮੈਟਰ ਕੱਪੜੇ ਨਾਲ ਡਰੈਸਿੰਗ ਨਾਲ ਬੰਦੇ ਦੀ ਇੱਜ਼ਤ ਰਿਸਪੈਕਟ ਹੁੰਦੀ ਹੈ ਉਸਤਾਦ ਜੀ ਬਿਲਕੁਲ ਯਾਰ ਇਹਨੂੰ ਸਮਝ ਇਹਨੂੰ ਆਉਂਦੀ ਨਹੀਂ ਇਹਨੂੰ ਸਮਝ ਹੀ ਨਹੀਂ ਆਉਂਦੀ ਬਾਤ ਜਬੜੇ ਹੋਵੇ ਰਿਸਪੈਕਟ ਉਸਤਾਦ ਜੀ ਮੈਨੂੰ ਗੁੱਸਾ ਚੜਦਾ ਵੀ ਆਪਣੇ ਤੋਂ ਕਿਉਂ ਨਹੀਂ ਲਾਉਂਦਾ ਇਹ ਪੈਸੇ ਇੰਨੇ ਪੈਸੇ ਕਮਾਉਂਦਾ ਉਸਤਾਦ ਜੀ ਉਹ ਤੂੰ ਅੱਜ ਪਾਇਆ ਸਾਜ ਅੱਜ ਪਾ ਗਿਆ ਤੁਹਾਨੂੰ ਹਾਂ 4 ਸਾਲ ਦੀ ਅਦਾਕਾਰੀ ਨਾਲ 20 ਸਾਲ ਦੀ ਤਪਸ਼ ਜਿਹੜੀ ਹੈ ਨਾ ਸਟੋਪ ਅੱਗੇ ਤਲਾਈ ਦਾ ਕੰਮ ਉਸਤਾਦ ਜੀ ਉਹ ਚਿਹਰੇ ਨੂੰ ਝੁਲਸਾ ਦਿੰਦੀ ਹੈ। ਹਾਂਜੀ ਉਸਤਾਦ ਜੀ ਮੈਂ ਨਾ ਇਸ ਗੱਲ ਦੀ ਗਵਾਹੀ ਦੇਣਾ ਭਾਈ ਮਿੱਠਾ ਫਰੂਟ ਜ਼ਰੂਰ ਲੈਂਦਾ ਵਾ ਸਾਰਾ ਕੁਝ ਲੈਂਦਾ ਵਾ। ਇੱਕ ਦਿਨ 6 ਕਿਲੋ ਲਿਆ ਕੇ ਮੈਂ ਭਾਈ ਤੁਹਾਡੇ ਨਾਲ 6 ਕਿਲੋ ਲਿਆ ਕੇ ਉਹ ਬੁਲਾ ਅੰਦਰ ਉਹ ਸ਼ਰਾਬ ਨੂੰ ਬੁਲਾ ਲਾ ਉਹ ਦਾਨਿਸ਼ ਨੂੰ ਬੁਲਾ ਲਾ ਫਲਾਣੇ ਨੂੰ ਬੁਲਾ ਲਾ ਤੇ 6 ਕਿਲੋ ਤੇ ਸਾਰਿਆਂ ਨੇ ਇੱਕ ਇੱਕ ਹਲੇ ਛਿੱਲ ਕੇ ਖਾਦਾ ਵਾ ਤੇ ਇੱਕ ਰਹਿ ਗਿਆ ਮਗਰ ਕਹਿੰਦਾ ਓਏ ਬਾਕੀ ਫ੍ਰਿਜ ਰੱਖ ਇੱਕ ਨੂੰ ਮੈਂ ਕਿਹਾ ਇਹ ਸਾਡੀ ਮੁਹੱਬਤ ਨਹੀਂ ਦੇਖ ਰਹੇ ਸਾਰਿਆਂ ਨੂੰ ਮੁਸ਼ਤਰਕਾ ਫੈਸਲਾ ਵਾ ਸਾਰਿਆਂ ਨੂੰ ਲਾ ਕੇ ਖਾਈਦਾ। ਇਹਨੂੰ ਕਹਿੰਦੇ ਮੁਹੱਬਤ ਰਹਿਮਤ। 6 ਤੇ 7 ਇਕੱਠੇ ਆਏ ਉਦੋਂ ਬਸ ਤੇ ਤੂੰ ਦੱਸ ਕਾਲੂ ਮੈਂ ਉਦੋਂ ਅਮਰੂਦ ਨਹੀਂ ਲੈ ਕੇ ਆਇਆ ਨਹੀਂ ਲੈ ਕੇ ਆਇਆ ਤੁਹਾਡੇ ਸਾਰਿਆਂ ਵਾਸਤੇ ਕੱਟ ਤੁਸੀਂ ਆ ਯਕੀਨ ਪੁੱਛੋ ਮੰਨੋ ਉਸਤਾਦ ਜੀ ਸ਼ਵਾਰਮਾ ਲਿਆ ਕੇ ਖਾਲੀ ਵਾਸ਼ਰੂਮ ਲੱਭਣ ਡਿਆ ਹੁੰਦਾ ਮੈਂ ਕਿਤੇ ਲੈ ਕੇ ਲੋਕਾਂ ਖਾਣਾ। ਉਹ ਯਾਰ ਉਹ ਇੱਕ ਲੈਦਾ ਬੈਠ ਉਹ ਕੋਈ ਹੋਰ ਖਾਂਦਾ ਸੀ ਯਾਦ ਕਰ ਨਹੀਂ ਇਹ ਵੀ ਉਹੀ ਆ। ਹਲੇ ਅੱਗੇ ਕਾ ਪਤਾ ਲੱਗੂਗਾ ਕੀ ਹੋਇਆ ਕੀ ਆ। ਤੇਰੇ ਜਿਹੜਾ ਨਵਾਂ ਕਮਰਾ ਬਣਾਇਆ ਉੱਧਰ ਚੱਲ ਜਾਂਦਾ ਵਾ ਆਪਣਾ ਨਿਜ਼ਾਮ ਚੁੱਕ ਕੇ। ਤੂੰ ਸੋਫੇ ਤੇ ਬਹਿ ਉਸਤਾਦ ਜੀ ਉਸ ਦਿਨ ਤੋਂ ਡਰੋ ਜਿੱਦਨ ਮੇਰੇ ਕੋਲ ਪੈਸੇ ਆ ਗਏ ਤੇ ਮੈਂ ਇੱਥੇ ਉਹ ਜ਼ੰਪਾ ਹੀ ਜ਼ੰਪਾ ਕਰ ਦੇਣਾ ਤੁਸੀਂ ਕਹਿਣਾ ਯਾਰ ਆ ਨਾਨ ਪਰੇ ਕਰ ਮੈਂ ਇਧਰੋਂ ਲੰਘਣਾ ਵਾ ਯਾਰ ਸਾਲੇ ਵਾਲੀਆਂ ਦੇਗਾ ਪਰੇ ਕਰ ਲੈ ਨਾਨ ਪਰੇ ਕਰ ਮੈਂ ਤੈਨੂੰ ਲੰਘਣਾ ਵਾ ਹਾਂਜੀ ਇਹ ਤੇਰਾ ਲੰਗਰ ਖਾਨਾ ਬਣਾ ਦੇਣਾ ਇਹਨਾਂ ਨੇ ਇਹ ਇਦਾਂ ਤੇਰੇ ਕੋ ਕਦੀ ਨਹੀਂ ਆਉਣੇ ਪਏ ਇਸੇ ਨੂੰ ਤੇਰੇ ਕੋ ਆਉਣ ਨਹੀਂ ਦੇ ਇਹਦੇ ਕੋਲ ਜਦੋਂ ਪੈਸੇ ਆਉਣੇ ਨੇ ਵਾਅਦੇ ਭੁੱਲ ਜਾਣੇ ਮੈਂ ਕਿਹੜਾ ਕੀਤਾ ਸੀ। ਸੋਚ ਕੋ ਬਦਲੋ ਬੇਟਾ ਨਹੀਂ ਉਸਤਾਦ ਜੀ ਤੇ ਲੰਗਰ ਹੀ ਲੰਗਰ ਹੋ ਜਾਣਾ ਫ੍ਰਿਜ ਉਲਟਦੀ ਹੋਣੀ ਆ ਫ੍ਰਿਜ ਨੇ ਅੰਦਰੋਂ ਉਹਦਾ ਬੂਹਾ ਫੁੱਲਿਆ ਹੋਣਾ ਹੈ ਅੱਗੇ ਜਿਹਨੇ ਸਿਰ ਤੇ ਪੱਟੀ ਬੰਨ ਲੈਣੀ ਕਿ ਹੋਏ ਹੋਏ ਮੈਨੂੰ ਇਹਨਾਂ ਲੰਗਰ ਹੀ ਲੰਗਰ ਕਰ ਦੇਣਾ ਵਾ ਨਹੀਂ ਭੁੱਖ ਮੁਕਾ ਦੇਣੀ ਜੇ ਪੈਸੇ ਨੇ ਤੈਨੂੰ ਪਾਗਲ ਕਰਨਾ ਫਿਰ ਇਦਾਂ ਹੀ ਠੀਕ ਆ। ਇਹਦਾ ਪਾਗਲ ਵਾਲੀ ਹਰਕਤਾਂ ਵਾ। ਆਹੋ ਉਹੀ ਤੇ ਮੈਂ ਕਹਿ ਰਿਹਾ ਆਹੋ ਕੱਪੜੇ ਦੇ ਨਾਲ ਬੰਦਾ ਰੀਜ਼ਨੇਬਲ ਲੱਗਦਾ ਹੁਣ ਉਧਰ ਦੇਖ ਲਓ ਸਾਜੀ ਹੁਲੀਆ ਚੈੱਕ ਕਰ ਲਓ ਮਸਤ ਠੀਕ ਕਰਾਇਆ ਹੁੰਦਾ ਠੀਕ
ਨਾ ਯਾਰ ਮਿੱਠੇ ਲਾਇਆ ਕਰ ਆਪਣੇ ਮੈਨੂੰ ਤੇ ਯਾਰ। ਦਿਖਾਉਣਾ ਵਾ ਵੀ ਚਿੱਟੀ ਸ਼ਰਟ ਪਾਉਣ ਦੇ ਨਾਲ ਤੈਨੂੰ ਬਜਰੰਗੀ ਭਾਈਜਾਨ ਫਿਲਮ ਮਿਲ ਗਈ ਹੈ। ਦਿਖਾਉਣਾ ਵਾ। ਮਿੱਠੇ ਇਹੋ ਜਿਹੇ ਬੰਦੇ ਆਂਦੇ ਸੀ ਤੇਰੇ ਸਮੋਸਿਆਂ ਵਾਲੇ ਅੱਡੇ ਤੇ ਜਿਹੜਾ ਭੂਰ ਚੂਰ ਮੰਗਣ। ਹਾਂਜੀ यार तेरे समोसे लाके ना सोफिस्टिकेटेड होके यार टाइम्स में काम करता हूँ थोड़ा रायता तो दो ना तेरे टाइम का मैंने कोई ज्यादा नहीं लगता टाइम्स में काम करता थोड़ा रहता तो यार मेरा ना शीशा ਵੱਡਾ ਹੁੰਦਾ ਸੀ ਕਾਊਂਟਰ ਦਾ ਸ਼ੀਸ਼ਾ ਉਤੋਂ ਦੀ ਹੱਥ ਪਾਉਂਦਾ ਦੇਖੇ ਇੰਜ ਕਰਕੇ ਜੋ ਤੱਤਾ ਘਿਓ ਪਾਉਣਾ ਨਾ ਫੇਰ ਸੌਰੀ ਬਾਅਦ ਯਾਰ ਛਾਲੇ ਵਾਲੇ ਭਰੀ ਹੋਈ। ਫਿਕਰ ਕਰ ਕਮੇਟੀ ਵਾਲਿਆਂ ਨੂੰ ਦੇਖ ਕੇ ਦੌੜ ਲਾਉਂਦਾ ਸੀ ਕਾਊਂਟਰ ਸਮੇਤ। ਠੀਕ ਆ, ਇੱਕ ਘਿਓ ਨੂੰ 7-7 ਦਿਨ ਇਸਤੇਮਾਲ ਕਰਦਾ ਸੀ, ਕਾਲਾ ਗੰਦਾ ਜਰਾਸਿਮ ਨਿਆਣਿਆਂ ਦੇ ਪੇਟ 'ਚ। ਮੈਂ ਸਾਊਂਡ ਵਾਲਿਆਂ ਨੂੰ ਕਿਤੇ ਸ਼ੁਕਰ ਅਲਹਮਦੁਲਿਲਾ ਅੱਛਾ ਸੀ ਆਪਣਾ ਕਰਦਾ ਸੀ ਵੀ ਹਲਕੀ ਜੀ ਭੂਰ ਪਈ ਆ ਖੁਸਰਾ ਨੱਚ ਰਿਹਾ ਇਹਨਾਂ ਨੂੰ ਸਾਊਂਡ ਡੱਬੇ 'ਚ ਰੱਖ ਲੈਣਾ ਹਲਕੀ ਜੀ ਭੂਰ ਪਈ ਆ ਤੇ ਫੌਰੀ ਛਤਰੀ ਕੱਢ ਕੇ ਕਾਊਂਟਰ ਨੂੰ ਲਾਈ ਨੀ। ਤੇ ਜੇ ਉਹਨੇ ਕਿਹਾ ਵਾ ਨਾ ਉਹ ਯਾਰ ਗਾਣਾ ਤੇ ਪੂਰਾ ਹੱਥ ਮੂੰਹ ਨਾਲ ਗਾਉਣ ਡਿਆ ਜੇ ਤੁਹਾਡਾ ਤੈਨੂੰ ਆਪ ਸਾਊਂਡ ਨਹੀਂ ਲਾਉਣਾ ਮੂੰਹ ਨਾਲ ਗਾ ਦੇਣਾ ਉਹਨੂੰ ਨੱਚਦੇ ਹੀ ਛੱਡ ਦੇ। ਉਸਤਾਦ ਜੀ ਕਿੰਨੀਆਂ ਗੱਲਾਂ ਕਰਨ ਦੇ ਤਲੇ ਨਾਂ ਨੂੰ ਅੱਜ ਵੀ ਆਪਣੇ ਇਲਾਕੇ 'ਚ ਪੀਜ਼ਾ ਕਹਿੰਦੇ ਆ ਉਹ ਵਿਚਾਰੇ ਨੂੰ ਗੱਲਾਂ ਕਰਨ ਦੇ ਯਾਰ ਹਰ ਦਿਨ ਇੰਨਾ ਕਰਾਂਗੇ ਸਾਰੇ ਚਲੋ ਭੱਜ ਮੁਸ਼ਕ ਮਾਰਦੀ ਐ। ਫਲ ਦੀ ਪੂਰੀ ਬਹੁਤ ਮਾੜੀ ਡਿਟੇਲ ਦੱਸ ਕੇ ਤੇ ਹੁਣ ਉਹਦੀ ਸਾਈਡ ਲੈ ਜਿੱਥੇ ਤੂੰ ਨਾਲ ਹੋਣਾ ਸੀ ਤੂੰ ਹੋਇਆ ਨੀ। ਟੋਟਲ ਬਜਟ ਤੋਂ ਤਾਂ 270 ਰੁਪਏ ਦੱਸਿਆ ਬਨੋਨੀ ਜੀ ਜਿੰਨੇ ਫਲੂਟ ਲੇਕਿਨ ਉਹ ਲਾ 270 ਡੇਲੀ ਖਰਚ ਰਿਹਾ ਉਹ ਯਾਰ ਡੇਲੀ। ਇੰਨੇ ਨੂੰ ਕੀ ਕਰਨਾ ਹੁਣ। ਮੇਰਾ ਜਦੋਂ ਦਿਲ ਕਰਦਾ ਉਸਤਾਦ ਜੀ ਮੈਂ ਉਹ ਫਰੂਟ ਪਾਂਡਾ ਤੇ ਆਰਡਰ ਕਰਦਾ ਠੱਕ ਫਰੂਟ ਪੰਡ ਐਪ ਨਹੀਂ ਓਏ ਫੂਡ ਪਾਂਡਾ ਫੂਡ ਪਾਂਡਾ ਉਹਦੇ ਤੇ ਮੈਂ ਆਰਡਰ ਕਰਦਾ ਹਾਂ ਬਿਰਿਆਨੀ ਆ ਜਾਂਦੀ ਆਰਡਰ ਕਰਦਾ ਪੀਜ਼ਾ ਪਾਸਤਾ ਯਾਰ ਹਲਕੇ ਤਾਂ ਵੀ ਨਹੀਂ ਆਉਂਦੇ ਲਸਾਨੀਆਂ ਸਾਰਾ ਕੁਝ ਉਹਦੇ ਉਸਤਾਦ ਜੀ ਅਸੀਂ ਵੀ- 버ਗਰ ਜ਼ਿੰਗਰ 버ਗਰ ਸ਼ਵਾਰਮੇ ਪਲੇਟਰ। ਅਸੀਂ ਵੀ ਉਸੇ ਤਨਖਾਹ 'ਚ ਹੀ ਕੰਮ ਕਰਨ ਦੇ ਆ ਤੂੰ ਕਿੱਥੋਂ ਲੈਣ ਡਿਆ ਪੈਸੇ ਉਹ ਯਾਰ ਕਮਾਉਣ ਨੇ ਉਸਤਾਦ ਜੀ ਯਾਰ ਉਹ ਲੈਂਦਾ ਵਾ ਨਾ ਤੇਰੇ ਤੇ ਜਾਂਦੇ ਨੇ ਹੋਰ ਪਾਸੇ ਉਹਦੇ ਉਹ ਆਪ ਖਰਚਦਾ ਵਾ ਹੂੰ ਉਹਨੂੰ ਕਿਸੇ ਦਾ ਭਾਰ ਨਹੀਂ ਤੂੰ ਤਾਂ ਮਾਸ਼ਾਅੱਲਾ ਮਾਂ-ਬਾਪ ਤੇ ਲਾਉਣ ਡਿਆ ਨਾ ਉਹ ਨਹੀਂ ਨਹੀਂ ਮਾਂ-ਬਾਪ ਵੀ ਹੈਪੀ ਉਸਤਾਦ ਜੀ ਘਰ ਵੀ ਹਰ ਸ਼ੈ ਓਕੇ ਕਰਕੇ ਜਿਹੜਾ ਮੇਰਾ ਬਜਟ ਆ ਉਹ ਮੈਂ ਆਪਣੇ ਤੇ ਲਾਉਣਾ ਆਪਣੇ ਕੱਪੜੇ ਲੈਣਾ ਸ਼ੂਜ਼ ਲੈਣਾ ਬੈਲਟ ਇਹ ਉਹ ਹਰ ਸ਼ੈ ਤੇ ਤੇਰਾ ਬਜਟ ਹੀ ਕੋਈ ਨਹੀਂ ਅਸੀਂ ਬਜਟ ਨਹੀਂ ਰੱਖਿਆ ਉਸਤਾਦ ਜੀ ਆਪਣਾ ਚਾਹ ਵਾਲੇ ਨੇ ਤੇਰੇ ਬੜੀ ਦੀ ਕੰਧ ਤੇ ਤਸਵੀਰ ਲਾ ਕੇ ਬਾਂਟਰ ਲਿਖਿਆ ਤੈਨੂੰ ਇੰਨਾ ਕਰ ਸਹੀ ਤੇਰਾ 250 ਦੇਣਾ ਵਾ ਉਹਦੇ ਪੈਸੇ ਪਹਿਲੇ ਲਾ ਇਹ ਤਾਂ ਬੜਾ ਪਹਿਲੇ ਐਜੂਕੇਟਡ ਹੋ ਕੇ ਬੈਠਾ ਵਾ ਸਾਨੂੰ ਯਾਰ ਬਜਟ ਹੁੰਦਾ ਵਾ ਵੀ ਤੂੰ ਐਂਗਰੋ ਪੋਲੀਮਰ ਦਾ ਮਾਲਕ ਆ ਜਾਂ ਤੂੰ ਨੈਸਲੇ ਦਾ ਮਾਲਕ ਆ ਤੇਰੀ ਸਾਦਾ ਹੀ ਤਨਖਾਹ ਵਾ 30-35 ਹਜ਼ਾਰ ਤਨਖਾਹ ਆਉਂਦੀ ਆ ਲੱਗੇ ਦੀ ਮੇਰਾ ਬਜਟ ਕੀ ਆ ਕੀ ਬਜਟ ਦੱਸ ਦੇਣਾ ਯਾਰ ਉਹਨੇ ਦਾਣਾ ਜਿਹਨੂੰ ਕਿਹਾ ਛਿੱਲਿਆ ਉਦੋਂ 10000 ਕੱਢ ਕੇ ਜੇਬ ਚੋਂ ਕਿਹੜਾ ਉਹ ਤਾਂ ਮਿਠਾ ਸੀ ਮਜਬੂਰ ਉਸਤਾਦ ਜੀ ਉਹ ਨਾ ਉਹ ਉੱਥੇ ਉਹ ਸੱਚ ਗਏ ਹੀ ਨਹੀਂ ਉੱਥੇ ਤਾਂਬਾ ਜਾਣਾ ਸੀਗਾ ਜਾਵਾਂਗੇ ਨੰਬਾ ਨਾਂਬਾ ਉੱਥੇ ਤਾਂਬਾ। ਸੂਪ ਵੀ ਉਹ ਮੌਸਮ ਤੇ ਆ ਲੈਂਦੇ ਪਹਿਲੇ ਹੀ ਨਾ ਛਾਲੇ ਪਵਾ ਲਈ ਖਾਤੀ ਲਈ ਉਹ ਬੜਾ ਗਰਮ ਦਿਨ ਲਾ ਨਹੀਂ ਆ ਮੌਸਮ ਠੀਕ ਹੈ ਬਾਹਰ ਚਲੇ ਜਾਣੇ ਕੋਈ ਗੱਲ ਆਹੋ ਉਸਤਾਦ ਜੀ ਮੈਂ ਇਹ ਗੱਲ ਜਾਣਦਾ ਇਹ ਨਾ ਉਹ ਝੂਠਾ ਜਿਹਾ ਗਰੀਬ ਆ ਇਹ ਅੰਦਰ ਅੰਦਰ ਸਾਰਿਆਂ ਨੂੰ ਲੁੱਟ ਕਸ਼ੀ ਕਰਦਾ ਹਾਂਜੀ ਸਹੀ ਗੱਲ ਆ। ਕਿਹੜੀ ਲੁੱਟ ਕਸ਼ੀ ਕੀਤੀ ਮਤਲਬ ਤੇਰੇ ਕੋ ਅਜੇ ਤੱਕ ਕਦੀ ਕੁਝ ਮੰਗਿਆ ਦੱਸ ਵੈਸੇ ਉਸਤਾਦ ਜੀ- ਪੂਰਾ ਅਦਾਰਾ ਬੈਠਾ ਉਸਤਾਦ ਜੀ ਕੋਈ ਬੰਦਾ ਕਹਿ ਦੇਵੇ ਵਿਦ ਸਲਮਾਨ ਸਾਹਿਬ ਤੁਸੀਂ ਵੀ ਉਸਤਾਦ ਜੀ ਦੱਸੋ ਮੈਂ ਕੋਈ 10 ਰੁਪਏ ਵੀ ਕਿਸੇ ਤੇ ਦੇਣੇ ਆ ਦੱਸੋ ਇੱਕ ਮਿੰਟ ਠਹਿਰ ਯਾਰ ਜੇ ਹਲਫ ਤੇ ਗੱਲ ਆਈ ਤੇ ਮੈਂ ਹਲਫ ਦੇ ਦੇਣਾ ਪੂਰੇ ਦਫ਼ਤਰ ਚ ਸਭ ਤੋਂ ਤੇਰਾ ਮਾੜਾ ਡੇਲਾ ਹੀ ਹੋਏ ਹਾਂ ਤੂੰ ਬਹੁਤ ਸਾਨੂੰ ਪਤਾ ਨਹੀਂ ਹੈਗਾ ਤੂੰ ਕਿਹਦਾ ਬੰਦਾ ਵਾ ਡੇਲਾ ਤੂੰ ਨਾ ਫਨਾਈ ਅਸੀਂ ਪਾਉਣਾ ਉਹਦਾ ਕੰਮ ਨਹੀਂ ਸਿਰੇ ਚੜਦਾ ਉਸਤਾਦ ਜੀ ਲੈ ਇੱਕ ਲੈਦਾ ਚੀਜ਼ ਆ ਮੈਂ ਯਾਰ ਕਿਸੇ ਟੀਮ ਨੂੰ- ਤੇ ਕਿੰਨੇ ਤੂੰ ਕਹਿੰਦਾ ਨਾ ਮੈਂ ਵੈਲ ਐਜੂਕੇਟਡ ਤਾਂ ਨਿਜ਼ਾਮ ਤੇ ਮੇਰੇ ਕੋ ਪੈਸੇ ਦੇ ਜੇ ਟੀਮ ਤੇ ਅਜੇ ਤੱਕ ਕਿੰਨੇ ਕ ਪੈਸੇ ਲਾਏ ਤੂੰ ਦੱਸ ਦੱਸੋ ਕੀ ਖਾਣਾ? ਇੱਕ ਮਿੰਟ ਛੱਡੋ। ਠਹਿਰ ਜਾ ਦੱਸੋ ਕੀ ਉਦੋਂ ਇਹਨੇ ਕੀ ਕਿਹਾ 100 ਰੁਪਏ ਤੇ ਗੱਲ ਹੋਈ ਆ ਉਹ ਗੱਲ ਮੋਗੀ ਗੱਲ ਹਜੇ ਹੋਣ ਦੇ ਹੀ ਆਪ ਹੀ ਮੁਕਾਤੀ ਆ ਧੱਕੇ ਦੇ ਨਾਲ ਉਸਤਾਦ ਜੀ ਮੇਰੇ ਤੇ ਪਾਉਣ ਨੂੰ ਫਿਰਨ ਦੇ ਸੀ ਧੱਕੇ ਨਾ ਕਾਹਤੋਂ ਪਾਉਂਦੇ ਫਿਰਨ ਦੇ ਸੀ ਕਿ ਤੈਨੂੰ ਕੀ ਕਿਹਾ ਤੂੰ ਲੇਟ ਆਇਆ ਮੈਂ ਕਿਹਾ ਚੱਲ ਯਾਰ ਤੂੰ ਅੱਧਾ ਘੰਟਾ ਲੇਟ ਆਇਆ ਚਲੋ ਤੂੰ ਕਿੱਥੇ ਫਸ ਗਏ ਯਾਰ ਨਾ ਤੇਰੀ ਠੀਕ ਆ ਤੂੰ ਸ਼ਵਾਰਮਾ ਹੀ ਨਹੀਂ ਮੰਗਾ ਸਕਿਆ ਦੱਸੋ ਯਾਰ ਉਲਟਾ ਵੱਡਾ ਕਰ ਲੈ ਤੇ ਫਰੂਟ ਵੀ ਤੇ 50 ਰੁਪਏ 30 ਰੁਪਏ ਉਹਦਾ ਘੰਟਾ ਹੋ ਗਿਆ ਯਾਰ ਮੈਂ ਇਹਨਾਂ ਦੀ ਸੋਚ ਨਹੀਂ ਵੱਡੀ ਵੱਡੀ ਇਹ ਬੱਚੇ ਹੋਰ ਨੇ ਇਹ ਹੋਰ ਮੁੰਡੇ ਆ ਉਸਤਾਦ ਜੀ ਇਹਨਾਂ ਦਾ ਖੜਾ ਛੱਡ ਕੇ ਨਾ ਤੁਸੀਂ ਆਪਣਾ ਆਪ ਸੋਚੇ ਇਹਨਾਂ ਨੇ ਤੁਹਾਡਾ ਵੀ ਉਹ ਗਰਕ ਬੇੜਾ ਕਰਨਾ ਜੀ ਤੁਸੀਂ ਇਹ ਕਰੋੜਾਂ ਲੱਖਾਂ ਕਮਾਉਣ ਵਾਲੇ ਬੰਦੇ 30 40 ਦੀਆਂ ਗੱਲਾਂ ਨਹੀਂ ਮੈਂ ਇਹਨਾਂ ਤੋਂ ਵੀ ਮਾੜਾ ਸੀ ਬੜੇ ਸਾਲਰੀਆਂ ਇਹ ਤੇ ਬੜੇ ਚੰਗੇ ਨੇ ਮੇਰੇ ਨਾਲੋਂ ਤੁਸੀਂ ਸਾਰੇ ਸ਼ੁਕਰ ਤੇ ਮੈਂ ਉਦੋਂ ਵੀ ਇਦਾਂ ਦਾ ਨਹੀਂ ਸੀ ਹਾਂਜੀ ਇਹੀ ਤੇ ਗੱਲ ਕਹਿੰਦੇ ਆ ਹਾਂਜੀ ਮੈਂ ਉਦੋਂ ਵੀ ਕਦੀ ਇਦਾਂ ਦੀਆਂ ਗੱਲਾਂ ਨਹੀਂ ਸੀ ਕੀਤੀਆਂ ਬੈਗ 40 ਰੁਪਏ ਦੀਆਂ ਅੱਧਾ ਕਿਲੋ ਅੰਬ ਤੇ ਫਲਾਣਾ ਢੀਂਗੜਾ ਤੇ ਇਹ ਉਹ ਨਾ ਨਹੀਂ ਮੇਰਾ ਤਾਂ ਲੱਗ ਮੈਟਰ ਆ ਨਾ ਜੀ ਹਾਂ ਲੇਕਿਨ ਇਹਨੇ ਫਲਾਂ ਦਾ ਸਰਦਾਰ ਅੱਜ ਤੱਕ ਘਰ ਨਹੀਂ ਲੈ ਗਿਆ ਮੇਰੇ ਸਾਹਮਣੇ ਕਿਹੜਾ ਮੈਨੂੰ 4-5 ਮਹੀਨੇ ਹੋ ਗਏ ਲਗਾਤਾਰ ਡੇਲੀ ਇਹਨਾਂ ਨਾਲ ਆ ਰਿਹਾ ਡੇਲੀ ਜਾ ਰਿਹਾ ਉਹ ਇੱਥੇ ਗਏ ਆ ਜਿਹੜੇ ਗਏ ਆ ਡੇਲੀ ਆ ਰਿਹਾ ਡੇਲੀ ਜਾ ਰਿਹਾ ਹੁਣ ਉਸਤਾਦ ਜੀ ਸੁਣ ਲਿਓ ਜੈਸੀ ਬੈਠਕ ਵੈਸੀ ਸੋਬਤ ਠੀਕ ਆ ਮੈਨੂੰ ਦਾਨਿਸ਼ ਸਾਹਿਬ ਦੀ ਆਗੋਸ਼ ਦੇ ਵਿੱਚ ਵੇਖਣਾ ਲੈ ਉਹ ਵੀ ਦੇਖੋ ਅੱਛੇ ਕੱਪੜੇ ਪਾ ਕੇ ਪੜ੍ਹੇ ਲਿਖੇ ਮੇਰੀ ਵੀ ਤਬੀਅਤ ਉਦਾਂ ਦੀ ਹੁਣ ਉਧਰ ਦੇਖੋ ਉਹਦੇ ਨਾਲ ਆ ਠੀਕ ਹੈ ਜੀ। ਇਹ ਤਿੰਨੇ ਹੀ ਮਾੜੇ ਉਹ ਲੈ ਨਹੀਂ ਓਹੋ, ਤੁਹਾਡੇ ਸਾਹਮਣੇ ਸ਼ੁਕਰ ਆ ਭਾਈ ਮਾੜੇ ਆ ਉਹਨਾਂ ਦੇ ਨਾਲ ਤੇਰੀ ਵੀ ਇਦਾਂ ਦੀ ਲੱਗਣ ਦੀ
ਜੀ ਵਾਲੇ ਮੈਂ ਡੱਬਾ ਨਹੀਂ ਭਰੇ ਕੀਤਾ ਲੋ ਲਾਈਫ ਚੇਂਜ ਕੀ ਹੋ ਹੋ ਗਈ ਸਕਦਾ ਉਹ ਦੇਖੋ ਘੋੜਾ ਅੱਧਾ ਮਿਟ ਗਿਆ ਉਸਦਾ ਮੈਂ ਉਹ ਸ਼ੇਰ ਹੈ ਘੋੜਾ ਲੱਗਣ ਲੱਗ ਗਿਆ ਉਸਤਾਦ ਜੀ ਮੈਂ ਸਿੱਧਾ ਖਲੋ ਜਾਣਾ ਇੱਥੇ, ਇਹਨੂੰ ਵੀ ਸਿੱਧਾ ਖਿਲਾਰ ਲਓ। ਹਾਂ ਜੇ ਤੁਹਾਨੂੰ ਦੋਵਾਂ ਚੋਂ ਮੇਰੇ ਮਾੜੇ ਕੱਪੜੇ 'ਚ ਗ੍ਰੇਸ ਨਾ ਲੱਗੇ ਤੇ ਫੇਰ ਗੱਲ ਨਹੀਂ ਉਹਦੀ ਇਸ ਟਾਈਮ ਗ੍ਰੇਸ ਜ਼ਿਆਦਾ ਵਾ। ਪਤਾ ਕੀ ਗੱਲ ਆ, ਤੇਰਾ ਵੀ ਫਿਜ਼ੀਕ ਅੱਛਾ ਲੇਕਿਨ ਹੈ ਨਹੀਂ। ਕੀ ਕਰਾਂ ਮੈਂ? ਤੈਨੂੰ ਮੈਂ ਹੁਣੇ ਸ਼ਰਟਾਂ ਦੇ ਪੈਸੇ ਦੇਵਾਂ, ਤੂੰ ਹੋਰ ਪਾਸੇ ਲਾ ਦੇ। ਲੈ ਜਾਣੇ ਆ ਉਧਰ ਸਮਝ ਆਈ? ਤੈਨੂੰ ਮੈਂ ਹੁਣੇ ਦੇਵਾਂ 2000 ਰੁਪਏ ਨੋਨੀ ਜਾਂ ਬੂਟ ਲੈ ਗਿਆ, ਠੀਕ ਆ, ਤੂੰ ਕਿਤੇ ਹੋਰ ਲਾ ਦੇਣੇ। ਤੈਨੂੰ ਮੈਂ 10000 ਦੇਵਾਂ, ਤੂੰ ਕਿਤੇ ਹੋਰ ਲਾ ਦੇਣੇ। ਤੈਨੂੰ 20000 ਦੇਵਾਂ, ਤੂੰ ਕਿਤੇ ਹੋਰ ਲਾ ਦੇਣੇ। ਯੈਸ ਮੈਨੂੰ ਸਾਜ 10,000 ਰੁਪਇਆ ਦੇਣ, 5,000 ਮੈਂ ਆਪਣਾ ਬਜਟ ਰੱਖ ਲੈਣਾ ਖਾਣ ਪੀਣ ਦਾ, 5,000 ਦੀ ਮੈਂ ਫੌਰੀ ਸ਼ਰਟਾਂ ਪੈਂਟਾਂ ਉਹ ਡਰੈਸ। ਬਜਟ ਨਾ ਕਹਿ ਤੂੰ ਮੀਆਂ ਮਨਸ਼ਾ ਵਾ ਬਜਟ ਤੂੰ ਜਮਾ ਪੂੰਜੀ ਕਹਿ। ਉਹ ਮਿੱਠਾ ਜੀ, ਇਹ ਹੀ ਆਦਤਾਂ ਹੁੰਦੀਆਂ ਜਿਹੜੀਆਂ ਦੱਸਦੀਆਂ ਕਿ ਇਹ ਵੱਡਾ ਆਦਮੀ ਬਣੇਗਾ। ਜੀ ਨਹੀਂ ਐਕਸਪੈਂਸ ਹੁੰਦੇ ਆ ਤੂੰ ਮੇਰਾ ਬਜਟ 5,000 ਦਾ ਕਿਹੜਾ ਬਜਟ ਹੁੰਦਾ ਵਾ? ਇਹ ਬਜਟ ਕਹਿ। ਤਾਂ ਅੱਜ ਮੈਂ ਵੱਡੀਆਂ ਲੈਂਡ ਕਰੋਜ਼ਰਾਂ ਦੇ ਵਿੱਚੋਂ ਨਾ ਮਾੜੇ ਕੱਪੜੇ ਵਾਲੇ ਜੀ ਨਿਕਲ ਕੇ ਤੇ ਰੇੜੀ ਵਾਲੇ ਨੂੰ 2 ਲੱਖ रुपया फड़ा के कहने कोई बात नहीं बेटा, आप घर चले जाओ, ये सामान बिक गया नहीं बिक गया, आप 2 लाख पकड़ो, घर चले जाओ, ये बांट दो। ਕਿੱਥੇ ਦੇਖਿਆ ये बांट दो ਬੜੀ ਜਗ੍ਹਾ ਸਮੁੰਦਰੀ ਰੋਡ ਤੇ। ਅਗਲੇ ਕਹਿੰਦੇ ਯਾਰ ਉਹ ਹੁਣ ਉਹ ਕੀ ਉਹ ਵੱਡੀ ਗੱਡੀ ਚੋਂ ਨਿਕਲਿਆ ਤੇ ਪੈਂਟ ਕੋਟ ਪਾਇਆ ਤੇ 40 रुपए कम करो भाई आप। ਇਦਾਂ ਤਾਂ ਨਹੀਂ ਨਾ ਹੁੰਦਾ। ਤੂੰ ਜਿਹੜਾ ਕਹਿੰਦਾ ਵੱਡੀ ਗੱਡੀ ਚੋਂ ਨਿਕਲਿਆ ਤੇ ਕਿੱਦਾਂ ਦੇ ਕੱਪੜੇ ਪਾਏ ਹੁੰਦੇ? ਮਾੜੇ ਜੇ ਮੇਰੇ ਵਰਗੇ ਵਿਚਾਰੇ- ਏਦਾਂ ਦੇ ਨਹੀਂ, ਤੇਰੇ ਵਰਗੇ ਨਹੀਂ ਹੁੰਦੇ। ਦੇਖਣ ਨੂੰ ਮਾੜੇ ਹੋਣਗੇ ਪਰ ਤੇਰੇ ਵਰਗੇ ਨਹੀਂ ਹੋਣਗੇ। ਇਸ ਤੋਂ ਮਾੜੇ ਨਹੀਂ ਹੋਣੇ। ਬ੍ਰਾਂਡ ਹੋਣਾ ਸਾਜੀ। ਪਤਾ ਕੀ ਗੱਲ ਆ, ਚੰਗੇ ਕੱਪੜੇ 'ਚ ਮਾੜੇ ਤੇ ਮਾੜੇ ਕੱਪੜੇ 'ਚ ਚੰਗੇ ਤੁਰੇ ਫਿਰਦੇ ਆ, ਹਵਾ ਹੀ ਚੱਲੀ ਆ। ਹੁਣ ਹਾਜੀ ਡਰੈਸਿੰਗ ਤੁਸੀਂ ਕਰਕੇ 5 ਨਾਲ ਗਰੀਬੀ ਨਾਲ ਖਾਈ ਜਾਣੇ ਆ। ਇਹ ਕਿੱਥੇ ਦੀ ਅਕਲਮੰਦੀ, ਕਿੱਥੇ ਦਾਰਸ਼ਨਿਕ ਦੀ ਇਹ ਰਹਿਤਾ ਤਾਂ ਪੁੜਪੜਾ ਐਸਾ ਮਾਰਾ ਪੁੜ ਦੇਖ ਲੈ ਹੋਟਲ ਵਾਲਾ ਕੋ ਯਾਰ ਉੱਪਰ ਫੈਮਿਲੀ ਹੈ ਖੁਦਾਰਾ ਸੈਟਅਪ। ਆ ਪਹਿਲੇ ਮਕਾਨ ਕੱਚੇ ਆ ਯਾਰ, ਵੱਡੀ ਮਿਸਾਲ ਆ, ਮੈਨੂੰ ਵੀ ਮਸ਼ਹੂਰੀ ਆ ਗਈ। ਪਹਿਲੇ ਮਕਾਨ ਕੱਚੇ ਹੁੰਦੇ ਸੀ ਤੇ ਬੰਦੇ ਪੱਕੇ ਹੁੰਦੇ ਸੀ। ਹੁਣ ਮਕਾਨ ਪੱਕੇ ਆ ਤੇ ਬੰਦੇ ਕੱਚੇ ਆ। ਸਾਜੀ ਤੁਸੀਂ ਕਹਿੰਦੇ ਬੱਚਾ ਵੇਖੋ ਕਿੰਨੀ ਵੱਡੀ ਗੱਲ ਕਰ। ਨਾਲੇ ਸਾਜੀ ਐਕਟਿੰਗ ਕਰਦਾ ਤੁਹਾਡੇ ਨਾਲ ਉਦੋਂ ਵੀ ਇਹਨੇ 2 ਵਾਰੀ ਤੁਹਾਨੂੰ ਦੱਸੀਆਂ ਨਾ ਪੂਰੀਆਂ ਬਰੀਕ ਗੱਲਾਂ ਜਿਹੜੀ ਤੁਹਾਡੀ ਸਮਝ ਚ ਵੀ ਨਹੀਂ ਸੀ। ਇਹ ਜਾਣ ਕੇ ਕਰਦਾ ਸਾਜੀ। ਨਾਲੇ ਸਾਜੀ ਇਹ ਸਿੰਗਲ ਇੱਥੇ ਬੜਨ ਨਹੀਂ ਆਇਆ ਨਾ। ਕਿਉਂ ਨਹੀਂ ਸਿੰਗਲ? ਉਹ ਠਹਿਰ ਜਾ, ਤੇਰੀ ਨਾ ਸ਼ਾਦੀ ਹੋਈ ਹਜੇ, ਨਾ ਤੇਰੇ ਬੱਚੇ ਆ, ਨਾ ਤੇਰੀ ਬੀਬੀ ਆ, ਨਾ ਤੈਨੂੰ ਕਿਸੇ ਦਾ ਸਾਥ, ਨਾ ਰਿਸ਼ਤੇਦਾਰਾਂ ਦਾ, ਨਾ ਪਿਓ ਦਾ, ਨਾ ਭਰਾਵਾਂ ਦਾ। ਤੈਨੂੰ ਕੋਈ ਟੈਨਸ਼ਨ? ਸ਼ਾਦੀ ਉਦੋਂ ਹੁੰਦੀ ਜਦੋਂ ਭੈਣ ਭਰਾ ਤੁਹਾਡੇ ਸਾਰੇ ਨਾਲ ਹੋਣ। ਭੈਣ ਭਰਾ ਦੇ ਨਾਲ ਕੋਈ ਨਹੀਂ ਹੈਗਾ। ਕਿਉਂ? ਆਪ ਹੀ ਲੜਾ ਲੂੜਾ ਪਾ ਕੇ ਆਪ ਨਿਕਲ ਆਉਂਦਾ। ਉਹਨੂੰ ਤਾਂ ਪਤਾ ਹੀ ਨਹੀਂ ਕਰਨ ਕਰਾਉਣਾ ਕਿ ਅੱਬਾ ਕਿੱਥੇ ਆ, ਵੀ ਪਾਨ ਵਾਲੇ ਨੇ ਡਕਿਆ ਨਹੀਂ ਪਤਾ। ਸਟੇਜ ਦੇ ਪੈਸੇ ਨਿਕਲੇ, ਮਹਿਮਾਨ ਨੂੰ ਪਲਾ ਬੈਠੇ ਨੇ, ਆਵਾਜ਼ ਦੇ ਬੈਠੇ ਨੇ, ਹੁਣ ਆਪਾਂ ਹੀ ਪੜਿਆ ਮਹਿਮਾਨ ਨੂੰ ਪਲਾ ਬੈਠ ਆਵਾਜ਼ ਦੇ ਬੈਠ ਆਵਾਜ਼ ਦੇ ਭਾਜੀ ਇਹਨਾਂ ਗਾਈ ਮੈਂ ਵੀ ਵਿਆਹ ਵਰਿਆ ਹੀ ਆ। ਹਾਂ ਸਹੀ ਗੱਲ ਹੈ, ਜਿੱਦਾਂ ਨਾ ਮੇਰਾ ਖਰਚਾ ਨਾ, ਮੈਂ ਵੀ ਵਿਆਹ ਵਰਿਆ ਹੀ ਆ। ਮੇਰਾ ਤੇਰੇ ਤੋਂ ਬਹੁਤਾ ਖਰਚਾ ਉਸਤਾਦ ਜੀ। ਮੇਰੇ ਗੱਡੀ 'ਚ ਵੀ ਤੇਲ ਪੈਣਾ। ਹਾਂ ਮੇਰੇ ਘਰ ਦੇ ਭਾਈ ਆ ਛੋਟੇ, ਘਰ ਦਾ ਬਿੱਲ ਵੀ ਮੈਂ ਪੇ ਨਹੀਂ, ਕਰਦਾ। ਉਹਨੇ ਆਪਣੇ ਆਪ ਨੂੰ ਜਿੰਨੀ ਕੁ ਉਹਦੀ ਲਾਈਫ ਦਾ ਹੈਗਾ ਨਾ ਦਾਇਰਾ, ਉਹਦੇ 'ਚ ਮੈਂ ਉਹਨੇ ਮੇਨਟੇਨੈਂਸ ਰੱਖਿਆ। ਉਹ ਮੈਂ ਮਲੰਗ ਟਾਈਪ ਆ। ਨਾਲੇ ਤੇਰੀ ਮਲੰਗ ਗੱਡੀ ਟਾਈਪ ਤੂੰ ਲਾੜਾ ਕੱਢਦਾ ਵਾ, ਤੂੰ ਮਲੰਗ ਘਰ ਨੂੰ ਮਲੰਗਾ। ਡਾਲਰ ਤੂੰ ਕਮਾਈ ਜਾਂਦਾ, ਉਹਨੂੰ ਮਲੰਗ ਟਾਈਪ। ਅਸੀਂ ਹਰ ਪਾਸੇ ਮਲੰਗਾ ਉਸਤਾਦ ਜੀ। ਅਸੀਂ ਤਾਂ ਸ਼ੁਆ ਵੀ ਤੁਹਾਡਾ ਇੱਥੇ ਗਏ ਆ ਵੀ ਯਾਰ ਨਹੀਂ ਤੁਸੀਂ ਆਪ ਵੀ ਕਿਹਾ ਸੀ ਕਿ ਬਹੁਤਾ ਮੇਨਟੇਨ ਨਾ ਆਮਦ ਬੰਦ ਹੋਈ ਦੀ, ਬੰਦਾ ਹੋਰ ਲੱਗਣ ਲੱਗ ਜਾਂਦਾ। ਹਾਂ ਹੁਣ ਦੇਖਣਾ 1.5 ਘੰਟਾ ਹੋ ਗਿਆ ਬੈਠੇ ਬੇਫੌਕਾ, ਕੱਖ ਵੀ ਨਹੀਂ, ਬੇਭਾਗਾ ਵਾ, ਮੌਕਾ ਹੀ ਨਹੀਂ ਹਦਾਇਤ ਵਾਲਾ ਯਾਰ। ਫੈਮਿਲੀ ਚ ਬਣਾਉਣਾ ਮੁੰਡਾ ਨਹੀਂ ਆਇਆ। ਕੱਪੜਿਆਂ ਤੇ ਆਪਣੇ ਤਵੱਜੋ ਕਰ, ਡਰੈਸਿੰਗ ਤੇ ਤਵੱਜੋ ਕਰ। ਤੂੰ 1 to 5 ਰੱਖਿਆ ਵਾ, ਉੱਥੇ ਭਾਵੇਂ 4 ਪਾ ਲਓ, ਨਹੀਂ ਪਾਉਂਦਾ ਕਿਸੇ ਨੂੰ। ਚੱਕੇ ਨੂੰ ਪਿੱਛੇ ਜਿੱਥੇ ਸਾਜੀ ਉਹ ਟੂਬ ਦੀ ਉਹ ਹੁੰਦੀ ਆ ਟੂਟੀ ਜਿਹੀ, ਉੱਥੇ ਵਾਸ਼ਰ ਰੱਖੀ, ਉੱਥੇ ਚੱਕਾ ਪਾਟਾ ਵਾ। ਕੱਪੜਿਆਂ ਨੂੰ ਕੀ ਕਰਨਾ ਵਾ? ਉਸਤਾਦ ਜੀ ਪੁੱਛ ਲਓ ਮੂੰਹ ਤੇ ਬੈਠਾ ਵਾ। ਉਸਤਾਦ ਜੀ ਸ਼ਾਖ ਹੀ ਨਹੀਂ ਹੈਗਾ। ਸਾਈਕਲਰ ਦਾ 1 to 5 ਆ। ਮੈਂ ਸ਼ਹਿਰ ਗਿਆ ਸੀ ਇਹਦੇ ਨਾਲ, ਉਹ ਗੜ ਸਾਰੀ ਦਿਹਾੜੀ ਇਦਾਂ ਲਾਦਾ ਮਤਲਬ। ਚੱਲ ਯਾਰ ਹੱਥ ਦੇ ਕੇ ਤੇ ਨਹੀਂ ਨਾ ਹੁੰਦਾ। ਇੱਕ ਮਿੰਟ ਆ ਜਾ, ਉਹ ਤੂੰ ਉੱਤੇ ਬਹਿਣਾ ਵਾ, ਉਹ ਤੂੰ ਉੱਤੇ ਬਹਿਣਾ ਵਾ, ਉਹਦੇ ਨਾਲ ਜਾਣਾ ਵਾ ਤੇ ਤੈਨੂੰ ਪਤਾ ਲੱਗਣਾ ਇੱਕ ਬੰਦੇ ਨੂੰ। ਹਾਂਜੀ ਹੁਣ ਤੂੰ 1 to 5 ਤੇ ਜਾ ਰਿਹਾ, ਤੈਨੂੰ ਕੱਲੇ ਨੂੰ ਪਤਾ ਡਗ ਹੋ ਰਿਹਾ। ਜਿੰਨੇ ਜਾਣੇ ਉੱਥੇ ਆਲੇ ਦੁਆਲੇ ਲੋਕੀ ਦੇਖ ਰਹੇ, ਉਹਨਾਂ ਨੂੰ ਨਹੀਂ ਪਤਾ। ਹਾਂ ਜਿਹੜੀ ਸ਼ਰਟ ਪੈਂਟ ਪਾਈ ਨਾ, ਇਹ ਦੂਰੋਂ ਹੀ ਪਤਾ ਲੱਗ ਰਿਹਾ ਸਾਰਿਆਂ ਨੂੰ। ਗੱਲ ਨੂੰ ਸਮਝੋ। ਉਸਤਾਦ ਜੀ ਨਗੀਨਾ ਜਿਹੜਾ ਨਹੀਂ ਹੈਗਾ ਮਾਰਕੀ ਉਹਦਾ ਵੇਟਰ ਲੱਗਣ ਡਿਆ, ਤੁਸੀਂ ਤਾਂ ਗੱਲ ਫਲਾਉਣ ਡਏ ਆ। ਤੁਹਾਡੀ ਗੱਲ ਸਾਨੂੰ ਵੀ ਪਤਾ। ਠੀਕ ਹੈ ਜੀ। ਤੁਹਾਡੀ ਗੱਲ ਤੋਂ ਮੈਨੂੰ ਆਪਣਾ ਆਪ ਘਟੀਆ ਲੱਗਣ ਲੱਗਾ ਵੀ ਬਹੁਤ ਅੱਛੀ ਹੈ। ਚੱਕੇ 'ਚ ਟੂਬ ਇੰਜ ਬਾਹਰ ਇਹਦਾ ਛਾਲਾ ਪਿਆ ਵਾ ਚੱਕੇ ਨੂੰ, ਐ ਕਰਕੇ ਪੂਰਾ ਟੂਬ ਬਾਹਰ ਆਈ, ਕਿਸੇ ਨੂੰ ਭੌਂਦਾ ਨਹੀਂ। ਔਰ ਉੱਤੇ ਸਟicker ਇਹਨਾਂ ਲਾਇਆ, ਦੀਆਂ ਗੱਲਾਂ 'ਚ ਨਹੀਂ ਆਉਣਾ। ਇਮੋਜੀ ਲਾਇਆ ਪੂਰਾ ਉੱਤੇ। ਜੋ ਵੀ ਆਪਾਂ ਟੂਬ ਤੇ ਆਇਆ ਉਸਤਾਦ ਜੀ ਲਮਕ ਕੇ ਪਿੱਛੇ। ਉਹ ਮੇਰੀ ਗੱਲ ਸੁਣ ਲਾ, ਜਦੋਂ ਮੋਟਰਸਾਈਕਲ ਆਇਆ ਸੀ ਅਲਹਮਦੁਲਿਲਾ ਮੋਟਰਸਾਈਕਲ ਤੇ ਹੁੰਦੇ ਸੀ, ਆ ਹੁਣ ਲੈਣੀ ਹੈ ਤਾਂ ਮੋਟਰਸਾਈਕਲ ਤੇ ਆਵਾਂਗੇ। ਲੈਣੇ ਕਿਤੇ 63,000 ਮੈਂ ਅੱਜ ਡਰੈਸਿੰਗ ਕਰ ਲਵਾਂ, ਠਹਿਰ ਜਾ, ਮੈਂ ਅੱਜ ਡਰੈਸਿੰਗ ਕਰ ਲਵਾਂ, ਇੱਥੇ ਵੋਟਿੰਗ ਕਰਾ ਲੈਂਦੇ ਆ। ਤੈਨੂੰ ਅੱਜ ਕਹਿਤਾ ਸਾਰੇ ਤੂੰ ਵਖਰੇ ਇੱਥੇ ਕਪਲ ਸ਼ਰਮਾ ਬਣਿਆ, ਮੈਂ ਕਿਤੇ ਨੈਂਪ ਤੇ ਫੇਰ ਗਿਆ ਕਿਤੇ ਤੂੰ। ਹੈ ਕੋਈ ਐਸਾ ਮਸਲਾ ਨਹੀਂ, ਅਸੀਂ ਸ਼ਰਟਾਂ ਪਾ ਲਈ ਨਾ, ਅੱਜ ਪੈਂਟ ਸ਼ਰਟ ਪਾ ਕੇ ਆ ਜਾਈਏ। ਕੱਲ ਨੂੰ ਤੂੰ ਵੀ ਤਿਆਰ ਹੋ ਕੇ ਆਉਣਾ, ਮੈਂ ਵੀ ਤਿਆਰ ਚਲੋ ਠੀਕ ਹੋ ਗਿਆ। ਨਾਲੇ ਉਸਤਾਦ ਜੀ ਤੁਸੀਂ ਇਹਨਾਂ ਨੂੰ ਕਹਿੰਦੇ ਆ
ਕਿ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ, ਇਹਨੂੰ ਸਾਡੀਆਂ ਗੱਲਾਂ 'ਚ ਆ ਲੈਂਦਾ, ਨਹੀਂ ਤੇ ਇਹਨੇ ਕਿਸੇ ਹੋਰ ਦੀਆਂ ਗੱਲਾਂ 'ਚ ਆ ਜਾਣਾ ਜੇ। ਇਹ ਜਿੱਡੀ ਸਪੀਡ ਨਾਲ ਤੁਰਿਆ ਵਾ। ਹਾਂਜੀ ਆਇਆ ਲੈ ਕੀ ਪੁੱਪੋ ਟਾਈਪ ਗੱਲ। ਸਹੀ ਦੱਸ। ਅੱਛਾ ਜੀ ਜੀ ਮੈਨੂੰ ਬਰੋਡਾ ਸ਼ਰੋਡਾ ਦਾ ਨਹੀਂ ਪਤਾ। ਮੈਂ ਆ ਕੇ ਪੁੱਛਦਾ ਨੇ ਕਿੱਦਾਂ ਰਾਤੀ ਮਜ਼ਾ ਆਇਆ, ਲੈ ਪੈਂਦਾ, ਉਹ ਕਹਿੰਦੇ ਬਹੁਤ ਮਜ਼ਾ ਆਇਆ। ਹਾਂਜੀ ਭਾਈ ਮਿੱਠੇ ਮਜ਼ਾ ਆਇਆ। ਉਹ ਆਂਦੇ ਆ ਸਾਰੀ ਸਵੇਰੇ ਰਾਤੀ ਸੋਹਣਾ ਨਜ਼ਾਮ ਹੋ ਗਿਆ ਮਿੱਠੇ ਨੂੰ, ਹੈਨਾ ਇੰਨੇ ਹੋ ਗਏ ਉਹਨੇ ਹੋ ਗਏ। ਸ਼ੱਕ ਦੀ ਨਿਗਾਹ ਸਾਰਿਆਂ ਰੱਖੀ ਹੋਈ ਆ ਹੈ ਮੈਂ ਤੁਹਾਡਾ ਗੱਲਾਂ ਤੋੜ ਗਿਆ, ਕੀ ਰੌਲਾ ਕੀ ਹੈ? ਆਪਣੇ ਆਪ ਨੂੰ ਕੱਖ ਵੀ ਨਹੀਂ ਹੁੰਦਾ ਮਿੱਠੇ। ਯਾਰ ਕੁਛ ਜੋ ਨਹੀਂ ਵੀ ਆ ਸਿਰਫ ਮੱਥਾ ਹੀ ਪਲਸਤਰ ਆ। ਭੈਣ ਭਰਾ ਸਾਰੇ ਕਿਆ ਤੋਂ ਬੰਦੀਆਂ ਸਖਤੀਆਂ ਝੀਲਣ ਡਏ ਆ, ਸਾਨੂੰ ਨਹੀਂ ਪਤਾ ਯਾਰ। ਅਰੇ ਕਾਲੂ ਆ ਗੱਲ ਨਾ ਕਰਕੇ ਉਹਨੂੰ ਕੁਛ ਆਂਦਾ ਨਹੀਂ, ਟੈਲੈਂਟ ਨਾਲ ਭਰਿਆ। ਕੱਢ ਨਾਨਾ ਪਾਟੀਕਰ ਦੀ ਬਾਤ ਚਲਾਉਣਾ ਵਾ ਬਤਾਨ ਲੱਗ ਗਿਆ, ਕੱਢ ਦੇ। ਯਾਰ ਕਰਿਆਨੇ ਦਾ ਫੋਨ ਆਇਆ ਤੇ ਲਾਈਵ 'ਚ ਬੈਠੇ ਆ, ਕਸਮੇ ਨੇ ਕਿਹਾ ਕਹਿੰਦਾ ਬਸ ਆ ਗੰਨ ਵੱਜ ਲਾਂ ਤੇ ਤੇਰੇ ਪੈਸੇ ਸੁਭਾ ਹੋ ਜਾਣੇ। ਅਗਰ ਉਹ ਗੰਨ ਵੱਜੇ ਦੀ ਦੇਰ ਆ ਪੈਸਿਆਂ ਵਾਲੀ। ਔਰ ਨਾਨੇ ਉਹ ਪਾਟੀਕਰ ਨਹੀਂ ਦੇ ਬੱਚੀ। ਬਾਅਦ ਨਾਨੇ ਪਾਟੀਕਰ ਦੇ ਬਾਅਦ ਜੀ ਮਾੜੀ ਕਰਦਾ ਨਾਨਾ ਪਾਟੀਕਰ। ਉਹ ਯਾਰ ਨਾਨੇ ਪਾਟੀਕਰ ਨਹੀਂ, ਨਾਨਾ ਪਾਟੀਕਰ। ਨਾਨੇ ਹੋਰ ਕਿੰਨੇ ਰਲਾ ਦੇ ਸਾਰੀ ਉਹ ਚੀਜ਼ਾਂ। ਸਾਹਮਣੇ ਬਿਠਾ ਦੇ, ਉਹ ਕਹੂਗਾ ਇਹ ਕਿਹਦੀ ਆਵਾਜ਼ ਕੱਢਣ ਡਿਆ, ਇਹ ਕੌਣ ਆ? ਨਹੀਂ ਹੁਣ ਤੈਨੂੰ ਝੂਠਾ ਸਾਬਤ ਕਰਦਾ। ਚਲੋ ਇੱਕ ਵਾਰੀ ਯਾਰ ਗੁਜਰ ਬਾਦਸ਼ਾਹ ਤਾਂ ਇਹ ਸਾਡੇ ਲੈਵਲ ਬੰਦ ਕਰਦੇ ਤੂੰ ਸਿਰਫ ਇੰਨਾ ਕਰ। ਅੱਛਾ ਹੈ ਅੱਛਾ ਹੈ ਕੰਟਰੋਲ ਦੇ ਠੀਕ ਨਾ ਕਰ ਬਿਠੇ ਆਪਣੇ ਤੋਂ ਕੁਝ ਲਾਣਾ ਸਿੱਖੋ। ਚਲੋ ਜੀ ਭਾਜੀ, ਚਲੋ ਜੀ ਭਾਜੀ। ਹਾਂ, ਤੂੰ ਵੀ ਕੋਈ ਕੋਈ ਕਮਰਾ ਤਿਆਰ ਕਰੋ ਕਿਤੇ ਲਾਈਵ ਕਲੀਨਿਕ ਚ ਲਾਈਵ ਵੀ ਘਟਾਓ ਆ ਬੇਟੇ ਨੂੰ ਸੋਟੀ ਤੇ ਬਲਬ ਲਾ ਕੇ ਇੰਜ ਕਰਕੇ ਸਾਹਮਣੇ ਬੈਠਾ ਹੁੰਦਾ ਮੈਂ ਉਹ ਜਾਣ ਮੈਂ ਚਾਹ ਵੇਚਦਾ ਮਾਮਾ ਰੋਟੀ ਤੇ ਬਲਬ ਲਾ ਕੇ ਹੈਂ? ਸਟੇਸ਼ਨ ਦੇ ਬਾਹਰ ਰੇੜੀ ਲੱਗੀ। ਵੀ ਮੈਂ ਦਾਲ ਚਾਵਲ ਲਾਇਆ ਰੋਟੀ ਤੇ ਬਲਬ ਲਾਇਆ। ਤੇ ਇਦਾਂ ਹੀ ਬੈਠੇ ਆ। ਤੂੰ ਅੱਜ ਸਾਡੀ ਬਰੋਡ ਦੇਖਣੀ ਆ, ਮੈਂ ਤਾਂ ਰਹਿ ਗਿਆ ਅੱਜ ਹੀ। ਅਸੀਂ ਤਾਂ ਕਹਿੰਦੇ ਵੀ ਨਹੀਂ ਯਾਰ ਪਿਆਰ ਦਿਓ, ਪਿਆਰ ਲਵੋ। ਦੱਸ ਤੁਹਾਡੀ ਬਰੋਡ ਦੇਖਣੀ ਉਹ ਤੁਸੀਂ ਵੀ ਇੱਕ ਦਿਨ ਬੰਦ ਕਰਕੇ ਨਾ ਬੁੜਾ ਅੰਦਰ ਕਰੋ, ਅਲਰ ਕੇ ਕਹਿ ਰਿਹਾ ਸਲਾਬ ਚੜਨ ਰਹੀ ਹੈ ਵਾਲਾ ਸਾਹਿਬ। ਯਾਰ ਫੇਰ ਬੁੜਾ ਯਾਰ ਤੂੰ ਸਾਡੇ ਵੀ ਵਾਲਾ ਸਾਹਿਬ ਆ, ਕੋਈ ਨਹੀਂ ਮੇਰੇ ਨਹੀਂ ਹੈਗੇ, ਮੇਰਾ ਦੀ ਗੱਲਾਂ ਕਰਕੇ ਦਿਨ ਰਾਜ ਕਰ ਲੈਣਾ। ਉਹਨਾਂ ਨੇ ਵੀ ਆਪਣਾ ਹੀ ਸਮਝਿਆ ਘਟਾਇਆ ਵਾ। ਚਲੋ ਠੀਕ ਆ, ਓਕੇ ਜੀ, ਰੱਬ ਰੱਖਾ।